ਜੇ ਟਿਰਕੇਣਾ ਜੀ ਜੁੜ ਚੁੱਕੇ ਨੇ। ਯੂਐਸ ਇਮੀਗ੍ਰੇਸ਼ਨ ਦੀ ਗੱਲਬਾਤ ਹੈ ਜਿਹੜੀ ਉਹ ਕਰਾਂਗੇ। ਤੇ ਜੀ ਆਇਆਂ ਨੂੰ ਅਟਾਰਨੀ ਟਿਰਕੇਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 4159090503 ਤੇ ਗੁਰਪਾਲ ਸਿੰਘ ਵਰਜੀਨੀਆ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਤੇ ਅੱਜ ਅਟਾਰਨੀ ਟਿਰਕੇਣਾ ਜੀ ਕਿਹੜੇ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ? ਅੱਜ ਆਪਾਂ ਜੀ ਵਾਵਾ ਵਿਆਹ ਵਾਲੇ ਜਿਹੜੇ ਕੇਸ ਹੁੰਦੇ ਆ, ਇਨੀਸ਼ੀਅਲ ਗ੍ਰੀਨ ਕਾਰਡ ਹੁੰਦੇ ਆ, ਉਹਦੇ ਬਾਰੇ ਜਿਹੜੇ ਸਪੈਸ਼ਲੀ ਜਦੋਂ ਬੰਦਾ ਅਸਾਲਮ ਫਾਈਲ ਕਰ ਦਿੰਦਾ ਤੇ ਕਈ ਵਾਰੀ ਉਹਨਾਂ ਦੀ ਤਰੀਕ ਆ ਰਹੀ ਹੁੰਦੀ ਹੈ ਤੇ ਤਰੀਕ 'ਚ ਭੁਗਤਣਾ ਵੀ ਚਾਹੁੰਦੇ ਆ, ਕਿਉਂਕਿ ਹੁਣ ਦੇਰ ਬਹੁਤ ਹੋ ਗਈ ਹੁੰਦੀ, ਇੰਤਜ਼ਾਰ ਕੀਤਾ ਹੁੰਦਾ ਕਿ ਦੇਖੀਏ ਕੇਸ ਦੇ ਵਿੱਚ ਕੀ ਹੁੰਦਾ। ਨਾਲੇ ਵਿਆਹ ਵਾਲੇ ਕੇਸ 'ਚ ਵੀ ਲੱਤ ਫਸਾ ਲੈਂਦੇ ਆ ਕਿ 3 ਹਫ਼ਤੇ ਪਹਿਲਾਂ, ਮਹੀਨਾ ਕੁ ਪਹਿਲਾਂ ਵਿਆਹ ਵੀ ਹੋ ਜਾਂਦਾ ਤੇ ਉਹਨੂੰ ਥੋੜੀ ਸਮਝ ਜੇ ਨਹੀਂ ਲੱਗਦੀ ਕਿ ਵਿਆਹ ਵਾਲਾ ਜਿਹੜਾ ਕੇਸ ਆ ਉਹ ਅਸਾਲਮ ਦੇ ਨਾਲ ਕਿੱਦਾਂ ਲਿੰਕ ਕਰਦਾ। ਕਈ ਵਾਰੀ ਏਦਾਂ ਹੁੰਦਾ ਜਿਹੜੇ ਵਕੀਲ ਉਹਨਾਂ ਦੇ ਹੁੰਦੇ ਉਹ ਸਿਰਫ ਅਸਾਲਮ ਦਾ ਹੀ ਕੰਮ ਕਰਦੇ ਆ, ਉਹਨਾਂ ਨੂੰ ਵਿਆਹ ਵਾਲਾ ਨਹੀਂ ਪਤਾ। ਤੇ ਕਈ ਵਾਰੀ ਏਦਾਂ ਹੁੰਦਾ ਕਿ ਵਿਆਹ ਵਾਲੇ ਜਿਹੜੇ ਕੇਸ ਉੱਤੇ ਨਾਲ ਪੈਰਾਲੀਗਲ ਨਾਲ ਲੱਤ ਫਸਾਈ ਹੁੰਦੀ ਆ। ਪੈਰਾਲੀਗਲ ਜਿਹੜਾ ਕੋਰਟ 'ਚ ਜਾ ਨਹੀਂ ਸਕਦਾ, ਨਾ ਪੀਡੀ ਲੈ ਕੇ ਦੇ ਸਕਦਾ, ਨਾ ਡਿਸਮਿਸਲ। ਸੋ ਕਈ ਏਦਾਂ ਦੇ ਜਿਹੜੇ ਕੇਸ ਆ ਕਿ ਇਨੀਸ਼ੀਅਲ ਕਹਿ ਲਓ ਉਹਨਾਂ ਦੀ ਸਟ੍ਰੈਟਜੀ ਸਹੀ ਹੁੰਦੀ ਆ, ਬਾਅਦ 'ਚ ਅੱਗੇ ਉਲਝ ਜਾਂਦੇ ਆ ਕਿ ਹੁਣ ਕਰਨਾ ਕੀ ਆ, ਵਿਆਹ ਵਾਲੇ ਕੇਸ ਨੂੰ ਹੁਣ ਸਿਰੇ ਜਿਹੜਾ ਕਿੱਦਾਂ ਚਾੜਨਾ। ਤੇ ਉਹ ਜਿਹੜਾ ਚੀਜ਼ ਆ ਉਹਦੇ ਬਾਰੇ ਆਪਾਂ ਜਿਹੜੀ ਅੱਜ ਡਿਸਕਸ਼ਨ ਕਰਾਂਗੇ। ਸੋ ਕੇਸ ਜਿਹੜਾ ਡਿਸਕਸ਼ਨ ਤੋਂ ਪਹਿਲਾਂ ਇੱਕ ਏਦਾਂ ਕਿ ਜੇ ਤੁਸੀਂ ਵਕੀਲ ਕੀਤਾ ਹੈ ਨਾ, ਕੋਈ ਤੁਹਾਡਾ ਕੇਸ ਰਿਮੂਵਲ ਪ੍ਰੋਸੀਡਿੰਗ 'ਚ ਜਿਹੜਾ ਚੱਲਦਾ, ਉਹ ਬੰਦੇ ਨੂੰ ਜਿਹੜੇ ਪੈਰਾਲੀਗਲ ਆ ਉਹ ਕਰਕੇ ਜ਼ੀਰੋ ਫਾਇਦਾ, ਕੋਈ ਫਾਇਦਾ ਨਹੀਂ। ਠੀਕ ਹੈ। ਇੱਕ ਤਾਂ ਫਾਈਲ ਗਲਤ ਕਰ ਦਿੰਦੇ ਆ ਕਿ ਕਿੱਥੇ ਕਾਉਂਸਲਰ ਕਰਨਾ, ਕਿੱਥੇ ਐਡਜਸਟਮੈਂਟ ਕਰਨਾ, ਉਹ ਰੈਗੂਲੇਸ਼ਨ ਨਹੀਂ ਪਤਾ ਉਹਨਾਂ ਨੂੰ, ਹਨਾ। ਕਾਲਾ ਅੱਖਰ ਨਹੀਂ ਮਤਲਬ ਉਹ ਪੜ੍ਹ ਸਕਦੇ, ਤੀਰ ਤੁੱਕਾ ਹੀ ਹੈ, ਇੱਧਰੋਂ ਸੁਣਿਆ ਸੁਣਾਇਆ। ਤੇ ਦੂਸਰਾ ਇਹ ਆ ਕਿ ਵਿਆਹ ਵਾਲਾ ਕਈ ਵਾਰੀ ਉਹ ਅਪਰੂਵ ਕਰਾ ਲੈਂਦੇ ਆ, ਪਰ ਬੰਦਾ ਰਹਿ ਜਾਂਦਾ ਰਿਮੂਵਲ ਪ੍ਰੋਸੀਡਿੰਗ 'ਚ। ਕੋਰਟ ਦੇ ਵਿੱਚ ਉਹਦਾ ਜਿਹੜਾ ਕੇਸ ਅਜੇ ਵੀ ਚੱਲਦਾ। ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਪੈਰਾਲੀਗਲਾਂ ਨੇ ਜਿਹੜਾ 485 ਫਾਈਲ ਕਰ ਦਿੰਦੇ ਧੱਕੇ ਨੇ ਕਿ ਤੈਨੂੰ ਗ੍ਰੀਨ ਕਾਰਡ ਮਿਲ ਜਾਣਾ, ਤੇ ਇਮੀਗ੍ਰੇਸ਼ਨ ਅੱਗੋਂ 3-4 ਸਾਲ ਬਾਅਦ ਰਿਜੈਕਟ ਕਰ ਦਿੰਦੀ ਆ ਕਿ ਤੂੰ ਕਰ ਨਹੀਂ ਸਕਦਾ, ਤੇਰੀ ਐਲੀਜੀਬਿਲਟੀ ਨਹੀਂ ਬਣਦੀ। ਸੋ ਜਿਹੜਾ ਬੰਦਾ ਕੋਰਟ ਦੇ ਵਿੱਚ ਇੱਕ ਵਾਰੀ ਪਹੁੰਚ ਗਿਆ, ਉਹ ਜਿਹੜਾ ਪੈਰਾਲੀਗਲ ਸਰਵਿਸ ਪ੍ਰੋਵਾਈਡਰ ਆ ਉਹਦੇ ਲੈਵਲ ਤੋਂ ਉੱਤੇ ਹੋ ਗਿਆ। ਸੋ ਉਸ ਪੁਆਇੰਟ ਤੇ ਆ ਕੇ ਨਹੀਂ ਕਿਸੇ ਨੇ ਵੀ ਪੈਰਾਲੀਗਲ ਕਰਨਾ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਤੁਹਾਨੂੰ ਦੁਬਾਰਾ ਵਾਪਸ ਕੋਰਟ ਦੇ ਨਾਲ ਜਾ ਕੇ ਵਾਰਤਾਲਾਪ ਜਿਹੜੀ ਕਰਨੀ ਪੈਂਦੀ ਆ, ਜਾਂ ਪੀਡੀ ਲੈਣੀ ਪੈਂਦੀ ਆ, ਜਾਂ ਐਡਮਿਨ ਕਲੋਜ਼ ਜਿਹੜਾ ਕੇਸ ਕਰਾਉਣਾ ਪੈਂਦਾ, ਤੇ ਜਾਂ ਕਈ ਵਾਰੀ ਤੁਹਾਨੂੰ ਤਰੀਕ ਵੀ ਜਿਹੜੀ ਲੜਨੀ ਪੈ ਜਾਂਦੀ ਹੈ। ਸੋ ਆਪਾਂ ਇਹਦੇ ਵਿੱਚ ਕੀ ਦੇਖਦੇ ਹਾਂ ਕਿ ਕਈ ਵਾਰੀ ਜਿਹੜੀ ਹੁਣ ਵਿਜ਼ਡਮ ਜਿਹੜੀ ਹੁੰਦੀ ਹੈ ਸੱਜਣ ਮਿੱਤਰਾਂ ਕੋ ਆਉਂਦੀ ਹੈ, ਕਈ ਵਾਰੀ ਹੈਲਪ ਕਰ ਦਿੰਦੀ ਹੈ ਬੰਦੇ ਨੂੰ, ਕਈ ਵਾਰੀ ਨੁਕਸਾਨ ਵੀ ਪਹੁੰਚਾ ਦਿੰਦੀ ਹੈ। ਤੁਹਾਨੂੰ ਰੀਅਲ ਐਗਜ਼ਾਮਪਲ ਦਿੰਦਾ ਕਿ ਬੰਦੇ ਦਾ ਕਿਸੇ ਦਾ ਜਿਹੜਾ ਸੀਗਾ ਕੇਸ ਫਸਿਆ, 2 ਮਹੀਨੇ 'ਚ ਤਰੀਕ ਸੀਗੀ, ਤੇ ਉਹਨੇ ਏਦਾਂ ਹੀ ਜਿਹੜਾ ਵਿਆਹ ਵੀ ਕਰਾਇਆ ਆਪਣਾ, ਤੇ ਚੁੱਕ ਚੁਕਾਈ 'ਚ ਆਪਣਾ ਪੈਰਾਲੀਗਲਾਂ ਤੋਂ ਉਹਨੇ ਉਹ ਕਰਾ ਲਿਆ, ਜਿਹੜਾ I-130 ਵਗੈਰਾ ਹੁੰਦਾ, ਫਾਈਲ ਕਰਤਾ ਉੱਧਰੋਂ, ਫਾਈਲ ਕਰਤਾ। ਤੇ ਹੁਣ ਉਹਦਾ ਜਿਹੜਾ ਕੇਸ ਸੀਗਾ, ਜਿਹੜੀ ਸਰਕਾਰ ਆ ਨਾ, ਉਹਨੇ ਇੱਕ ਆਪਣਾ ਤੈਅ ਕੀਤਾ ਹੋਇਆ ਟਾਈਮਲਾਈਨ ਕਿ ਜਿਹੜੇ ਨਵੇਂ ਕੇਸ ਉਹਨਾਂ ਨੂੰ ਉਹ ਪੀਡੀ ਨਹੀਂ ਦਿੰਦੇ, ਡਿਸਮਿਸਲ ਨਹੀਂ ਦਿੰਦੇ, ਤੇ ਐਡਮਿਨ ਕਲੋਜ਼ ਜਿਹੜੇ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ, ਕੋਰਨਾਡੋ ਐਸੇਵੇਦਾ ਦੇ ਥੱਲੇ। ਤੇ ਪੈਰਾਲੀਗਲ ਨੇ ਫੂਕ ਮਾਰ ਛਕਾਤੀ ਉਹਨੂੰ ਕਿ ਤੇਰਾ ਵਿਆਹ ਵਾਲਾ ਹੋ ਜਾਣਾ, ਤੂੰ ਜਾ ਆਪਣੇ ਵਕੀਲ ਬਕੂਲ ਨੂੰ ਕਹਿ ਦੇ ਏਦਾਂ ਹੀ, ਕਿ ਜਿੱਦਾਂ ਜੱਜ ਜਿੱਦਾਂ ਹੀ ਮਾਮੂਲੀ ਜੀ ਗੱਲ ਆ, ਕਿਤੇ ਉਹਦੀ ਗੱਲ ਹੀ ਸੁਣਨੀ ਆ ਕਿ ਲੈ ਬਈ ਤੇਰੀ ਵੇਟ ਕਰਦੇ ਸੀ, ਤੂੰ ਸਾਡੇ ਕੋਲ ਆਇਆ ਤੇ ਤੇਰੀ ਪ੍ਰੋਸੀਡਿੰਗ ਆਪਾਂ ਡਿਸਮਿਸ ਕਰ ਦੇਣੀ, ਹਨਾ। ਤੇ ਉਹਦੇ ਵਿੱਚ ਜਿਹੜਾ ਨਾ ਉਹਨਾਂ ਨੇ ਟਾਈਮਲਾਈਨ ਰੱਖੀ ਹੁੰਦੀ ਹੈ ਕਿ 30 ਦਿਨ ਪਹਿਲਾਂ, ਕਿਸੇ ਨੇ 15 ਦਿਨ ਪਹਿਲਾਂ ਤੁਹਾਨੂੰ ਡਾਕੂਮੈਂਟ ਵਗੈਰਾ ਸਬਮਿਟ ਜਿਹੜੇ ਕਰਨੇ ਹੁੰਦੇ ਆ, ਅਸਾਲਮ ਦੇ ਰਿਲੇਟਡ ਸਾਰਾ ਤੁਹਾਡਾ ਆਪਣਾ ਕਲੇਮ ਜਿਹੜਾ ਉਹ ਸਬਮਿਟ ਕਰਨਾ ਹੁੰਦਾ। ਸੋ ਉਹਦੇ ਵਿੱਚ ਕੀ ਹੋਇਆ ਕਿ ਉਹ ਜਿਹੜੀ ਟਾਈਮਲਾਈਨ ਆ ਉਹਨੂੰ ਹੁਣ ਡਾਕੂਮੈਂਟ ਨੂੰ ਬਣਾਉਣ 'ਚ ਵੀ ਜਿਹੜਾ ਟਾਈਮ ਚਾਹੀਦਾ ਹੈ ਨਾ, ਉਹ ਜਿਹੜਾ ਹੁਣ ਮਹੀਨੇ ਕੁ ਦਾ ਜਿਹੜਾ ਟਾਈਮ ਆ, 15 ਕੁ ਦਿਨ ਦਾ ਜਿਹੜਾ ਟਾਈਮ ਆ, ਉਹ ਬਹੁਤ ਬੇਸ਼ਕੀਮਤੀ ਜਿਹੜਾ ਟਾਈਮ ਆ, ਵਕੀਲ ਦੇ ਪਰਸਪੈਕਟਿਵ ਤੋਂ ਵੀ, ਕਲਾਇੰਟ ਦੇ ਪਰਸਪੈਕਟਿਵ ਤੋਂ ਵੀ, ਜਿਹੜਾ ਇੰਡੀਆ ਤੋਂ ਜਿਹੜਾ ਡਾਕੂਮੈਂਟ ਆਣੇ ਹੁੰਦੇ ਆ। ਉਹ ਕਈ ਵਾਰੀ ਬੰਦਾ ਕੀ ਸੋਚਦਾ ਕਿ ਮੈਂ ਨਾ ਹੁਣ ਵਕੀਲ ਦਾ ਫੋਨ ਹੀ ਚੱਕਣਾ ਜਿਹੜਾ ਛੱਡ ਦਿੰਦਾ, ਪਤਾ ਨਹੀਂ ਆਪੇ ਜਿਹੜੀ ਤਰੀਕ ਤਰੂਕ ਆਊਗੀ ਦੇਖੂਗੇ। ਤੇ ਸੱਜਣ ਮਿੱਤਰਾਂ ਨੇ ਸਲਾਹ ਦੇ ਦਿੱਤੀ ਕਿ ਮੈਂ ਕਹਿ ਦੂੰਗਾ ਕਿ ਮੈਂ ਬਿਮਾਰ ਸੀਗਾ, ਡਾਕਟਰ ਦੀ ਲੈਟਰ ਬਣਾ ਕੇ ਲੈ ਜਾ, ਏਦਾਂ ਦੀ ਕੋਈ ਗੱਲ। ਔਰ ਨਾਲੇ
ਬੰਦਾ ਕਰੇ ਕਿ ਯਾਰ ਤੂੰ ਫੋਨ ਤਾਂ ਚੱਕਦਾ, ਸਿੱਧਾ ਨਹੀਂ ਹੋਣਾ। ਸੋ ਉਹੀ ਗੱਲ ਆ, ਜੱਜ ਦੇ ਕੋਲ ਜਦੋਂ ਗਏ 3-4 ਚੀਜ਼ਾਂ ਹੋ ਸਕਦੀਆਂ। ਇੱਕ ਤਾਂ ਉਹ ਹੈਗਾ ਕਿ ਨਹੀਂ, ਆਪਾਂ ਜਿਹੜੀ ਡਿਸਕ੍ਰੈਸ਼ਨ ਆਪਾਂ ਐਕਸਰਸਾਈਜ਼ ਨਹੀਂ ਕਰਨੀ, ਕੋਈ ਪੀਡੀ ਪੂਡੀ ਨਹੀਂ ਮਿਲਣੀ, ਕਿਉਂਕਿ ਇਹ ਸਾਡੇ ਕੇਸ ਉਹਦੇ ਵਿੱਚ ਹੈ ਨਹੀਂਗਾ। ਸਰਕਾਰੀ ਵਕੀਲ ਜਿਹੜਾ I-130 ਨੂੰ ਕਹਿ ਸਕਦਾ ਕਿ ਇਹ ਤਾਂ ਜੇ ਫਾਈਲ ਅਪਰੂਵ ਵੀ ਨਹੀਂ ਹੋਇਆ, ਇਹਨੂੰ ਆਪਾਂ ਇਹਦੇ ਬੇਸ ਤੇ ਆਪਾਂ ਪੀਡੀ ਨਹੀਂ ਦੇ ਸਕਦੇ। ਜੀ ਤੇ ਜਿਹੜੀ ਐਡਮਿਨਿਸਟ੍ਰੇਟਿਵ ਕਲੋਜ਼ਰ ਵਾਲੀ ਆਪਸ਼ਨ ਆ, ਉਹ ਸਰਕਾਰੀ ਵਕੀਲ ਕਹਿ ਸਕਦਾ ਕਿ ਮੈਂ ਇਹਨੂੰ ਐਕਸਰਸਾਈਜ਼ ਨਹੀਂ ਕਰਨੀ, ਕਿਉਂਕਿ ਜਿਹੜਾ ਬੰਦਾ ਇੱਥੇ 485 ਫਾਈਲ ਨਹੀਂ ਕਰ ਸਕਦਾ, ਉਹ ਐਡਜਸਟ ਨਹੀਂ ਕਰ ਸਕਦਾ, ਤੇ ਆਪਾਂ ਇਹਨੂੰ ਜਿਹੜਾ ਐਡਮਿਨ ਕਲੋਜ਼ਰ ਵੀ ਜਿਹੜਾ ਨਹੀਂ ਦੇਣਾ। ਸੋ ਇਹ ਵੀ ਜਿਹੜੀ ਇੱਕ ਆਪਸ਼ਨ ਉਹ ਤੁਹਾਡੀ ਕੈਂਸਲ ਕਰ ਸਕਦੇ ਆ। ਸੋ ਫਿਰ ਰਹਿ ਦੇ ਕੇ ਜਿਹੜੀ ਆਪਸ਼ਨ ਆ ਗਈ ਕਿ ਤੁਹਾਡੇ ਕੋਲ 2 ਸਾਲਾਂ ਦਾ ਟਾਈਮ ਸੀਗਾ, ਤੁਹਾਨੂੰ ਡਾਕੂਮੈਂਟ ਸਬਮਿਟ ਕਰਨ ਦੀ ਡੈਡਲਾਈਨ ਸੀਗੀ, ਤੁਸੀਂ ਡਾਕੂਮੈਂਟ ਜਿਹੜੇ ਆਪਣੇ ਜਮ੍ਹਾਂ ਕਰਾਣੇ ਆ। ਤੇ ਜੇ ਸਰਕਾਰੀ ਵਕੀਲ ਅੱਗੋਂ ਮਾੜਾ ਟੱਕਰ ਜੇ ਉਹ ਕਹੇ ਕਿ ਇਹਨੇ ਡਾਕੂਮੈਂਟ ਜਿਹੜੇ ਆਪਣੇ ਸਬਮਿਟ ਨਹੀਂ ਕਰਾਏ, ਤੇ ਜਿਹੜੀ ਇਹਦੀ ਅਸਾਈਲਮ ਦੀ ਐਪਲੀਕੇਸ਼ਨ ਉਹਨੂੰ ਅਬੈਂਡਨ ਡੀਮ ਕੀਤਾ ਜਾਵੇ, ਕਿ ਸਾਰੀ ਇਹਦੀ ਐਪਲੀਕੇਸ਼ਨ ਜਿਹੜੀ ਆ ਉਹ ਮੰਨਿਆ ਜਾਵੇ ਕਿ ਇਹਨੇ ਆਪ ਹੀ ਅਬੈਂਡਨ ਕਰਤੀ ਐਪਲੀਕੇਸ਼ਨ, ਠੀਕ ਤੇ ਹੈ। ਉਹ ਤੇ ਫਿਰ ਡਾਇਰੈਕਟ ਜਿਹੜੀ ਡਿਪੋਰਟੇਸ਼ਨ ਉਹ ਲੱਗ ਜਾਂਦੀ ਆ। ਸੋ ਇਦਾਂ ਕਿ ਅੱਗ ਨਾਲ ਨਹੀਂ ਖੇਡਣਾ ਚੁੱਕ ਚੁਕਾਈ ਦੇ ਵਿੱਚ, ਵਕੀਲ ਨੂੰ, ਡਾਕਟਰ ਨੂੰ, ਅਕਾਊਂਟੈਂਟ ਨੂੰ ਉਹਨਾਂ ਦਾ ਕੰਮ ਜਿਹੜਾ ਕਰ ਲੈਣ ਦੇਣਾ। ਕਰ ਲੈਣ ਦੋ, ਬਿਲਕੁਲ। ਸੋ ਇਹਨੂੰ ਰੇਡੀਓ ਤੇ ਦੱਸਣ ਦਾ ਵੀ ਇਦਾਂ ਕਿ ਅੱਜ ਕੱਲ ਨਾ ਸੋਸ਼ਲ ਮੀਡੀਆ ਤੋਂ ਦੇਖ ਦੇਖ ਕੇ ਹਰੇਕ ਬੰਦਾ ਵਕੀਲ ਜਿਹੜਾ ਬਣਿਆ ਫਿਰਦਾ, ਸਹੀ ਗੱਲ। ਸੋ ਆਪਣਾ ਬੰਦਾ ਨਾ ਨੁਕਸਾਨ ਕਰਾ ਲੈਂਦਾ ਵਾ। ਸੋ ਉਹਦੇ ਵਿੱਚ ਸਿੱਧਾ ਸਵਾਲ ਆ, ਜਾਂ ਤਾਂ ਵਕੀਲ ਕੋ ਕੇਸ ਆਪਣਾ ਹਟਾ ਲਓ ਕਿ ਨਹੀਂ ਭਾਈ ਮੈਂ ਸਾਰੇ ਪੈਰਾਲੀਗਲ ਕੋ ਜਾਣਾ, ਜਾਂ ਉਹਨੂੰ ਜਿਹੜਾ ਕੰਮ ਆ ਉਹ ਕਰ ਲੈਣ ਦਿਓ। ਸੋ ਜਿਹੜਾ ਵਿੱਚ ਵਿਚਾਲੇ ਵਾਲਾ ਨਾ, ਉਹ ਪ੍ਰੋਬਲਮ ਵੀ ਬਹੁਤ ਆ ਰਹੀ, ਜਿਹੜੀ ਨਵੀਂ ਜਨਤਾ ਉਹ ਇਨਫਲੂਐਂਸ ਵੀ ਬਹੁਤ ਜ਼ਿਆਦਾ ਹੁੰਦੀ ਹੈ ਸੋਸ਼ਲ ਮੀਡੀਆ ਤੋਂ। ਅੱਧੀਆਂ ਕੁ ਖਬਰਾਂ ਨਕਲੀ, ਅੱਧੇ ਕੁ ਕੇਸ ਜਿਹੜੇ ਉਦਾਂ ਹੀ ਪਤਾ ਨਹੀਂ ਬਣਾ ਬਣਾ ਕੇ, ਹੁਣ ਇਹ ਵੀ ਨਹੀਂ ਪਤਾ ਕਿ ਬੰਦਾ ਅੱਗੋਂ ਵਕੀਲ, ਅੱਧ ਪਚੱਦੀ ਜਿਹੜੀ ਖਬਰ ਆ ਨਾ ਉਹ ਨੁਕਸਾਨ ਜਿਹੜਾ ਕਰਦੀ ਆ। ਸੋ ਵਿਆਹ ਵਾਲੇ ਜਿਹੜੇ ਕੇਸਾਂ 'ਚ ਆ ਜਿਹੜੀ ਬੜੀ ਪ੍ਰੋਬਲਮ ਇੱਕ ਆਉਂਦੀ ਆ। ਸੋ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਇਹੀ ਕਹਿਣਾ ਸੀ ਕਿ ਇਹਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਤਾਂ ਕਰਕੇ ਬੰਦਾ ਜਿਹੜਾ ਨਾ ਜਾਲ ਜੇ 'ਚ ਜ਼ਿਆਦਾ ਫਸਦਾ, ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਕਿ ਜਿਹੜਾ ਜੱਜ ਆ ਉਹਦਾ ਸੁਭਾਅ ਕਿੱਦਾਂ ਦਾ, ਉਹਨੇ ਪੀਡੀ ਦੇਣੀ ਵੀ ਆ ਕਿ ਨਹੀਂ ਦੇਣੀ, ਹੈ ਨਾ, ਕੋਈ ਗਰੰਟੀ ਨਹੀਂ ਹੁੰਦੀ ਕਿ ਉਹਨੇ ਦੇਣੀ ਦੇਣੀ ਹੈ। ਜੀ ਜੀ ਬਿਲਕੁਲ। ਸੋ ਇਸ ਟਾਈਮ ਦੇਖੋ ਜਿਹੜੀ ਇਹ ਗੱਲ ਜਿਹੜੀ ਉਹ ਚੱਲ ਰਹੀ ਆ, ਇਹ ਜ਼ਰੂਰੀ ਆ, ਇਹ ਅਹਿਮ ਆ, ਤੇ ਭਾਈ ਧਿਆਨ ਦੇ ਨਾਲ ਸੁਣਿਓ। ਇੱਕ ਜਿਹੜੀ ਚੀਜ਼ ਹੋਰ ਆਪਾਂ ਆਪਣੇ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਆ ਜਿਹੜੇ ਸੁਣ ਦੇਖ ਰਹੇ, ਉਹਨਾਂ ਨੂੰ ਦੱਸ ਦਈਏ, ਜਦੋਂ ਤੁਸੀਂ ਕਾਲ ਕਰਦੇ ਆ, ਕਾਲ ਕਰਕੇ ਤੁਹਾਨੂੰ ਨਾ ਹੋਲਡ ਤੇ ਪਾ ਦਿੱਤਾ ਜਾਂਦਾ, ਤੇ ਤੁਹਾਨੂੰ ਸਾਰਾ ਪ੍ਰੋਗਰਾਮ ਜਿਹੜਾ ਉਹ ਸੁਣ ਰਿਹਾ ਹੁੰਦਾ। ਜੇ ਤਾਂ ਤੁਸੀਂ ਸਵਾਲ ਪੁੱਛਣਾ ਹੈ ਤਾਂ ਪੇਸ਼ੈਂਸ ਰੱਖਿਆ ਕਰੋ, ਹੋਲਡ ਤੇ ਬਣਿਆ ਰਿਹਾ ਕਰੋ, ਫਿਰ ਤੁਸੀਂ ਲਾਈਨ ਛੱਡ ਜਾਂਦੇ ਆ, ਬਾਅਦ ਚ ਕਹਿੰਦੇ ਰਹਿੰਦੇ ਵੀ ਸਾਡਾ ਨੰਬਰ ਨਹੀਂ ਆਉਂਦਾ। ਸੋ ਪਹਿਲੋਂ ਗੱਲਬਾਤ ਹੋਣੀ ਆ, ਸਾਰਾ ਟੌਪਿਕ ਡਿਸਕਸ ਹੋਣਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਾਲਸ ਲੈਣੀਆਂ ਸ਼ੁਰੂ ਕਰਨੀਆਂ, ਫਿਰ ਤੁਹਾਡੀਆਂ ਕਾਲਸ ਆਪਾਂ ਔਨ ਏਅਰ ਕਰਾਂਗੇ। ਹਾਂ, ਜੇ ਤੁਹਾਡੀ ਕਾਲ ਪਹਿਲੋਂ ਮਿਲ ਗਈ ਆ, ਹੋਲਡ ਤੇ ਤੁਹਾਨੂੰ ਪਾਤਾ ਆ, ਚਾਹੇ ਤੁਸੀਂ ਕੈਨੇਡਾ ਤੋਂ ਕਰ ਰਹੇ ਆ ਚਾਹੇ ਇੱਥੋਂ ਕਰ ਰਹੇ ਆ, ਤਾਂ ਫਿਰ ਤੁਹਾਡੀ ਜਦੋਂ ਵਾਰੀ ਆਊਗੀ ਤਾਂ ਫਿਰ ਤੁਹਾਨੂੰ ਆਪਾਂ ਔਨ ਏਅਰ ਲਵਾਂਗੇ, ਤੁਹਾਡਾ ਨਾਮ ਲਿਆ ਜਾਊਗਾ, ਫਿਰ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਵੀ ਤੁਹਾਡੀ ਵਾਰੀ ਜਿਹੜੀ ਉਹ ਆ ਗਈ ਹੈਗੀ ਆ। ਸੋ ਤੇ ਇੱਕ ਆਪਣੀ ਜੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹੁਣ ਜਿੱਦਾਂ 1 ਘੰਟੇ ਦਾ ਟਾਈਮ ਆਪਣੇ ਕੋਲ ਕਾਲ ਦਾ ਹੁੰਦਾ, ਉਹਦੇ ਵਿੱਚ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿੱਦਾਂ ਕੋਈ ਬੰਦਾ ਸਵਾਲ ਵੀ ਪੁੱਛਦਾ, ਉਹਦੇ ਸਵਾਲ ਦੇ ਥਰੂ ਬਾਕੀਆਂ ਦੇ ਵੀ ਕਈ ਵਾਰੀ ਸੇਮ ਸਵਾਲ ਹੋ ਜਾਂਦੇ ਆ, ਕਿ ਥੋੜਾ ਕਈ ਵਾਰੀ ਤੁਸੀਂ ਦੇਖਿਆ ਹੋਣਾ ਆਪਾਂ ਡਿਟੇਲ 'ਚ ਵੀ ਆਨਸਰ ਦੇ ਦਿੱਤਾ ਕਿ ਪਤਾ ਲੱਗ ਟੌਪਿਕ ਜਾਂਦਾ। ਸਮਝ ਜਾਵੇ। ਨਹੀਂ ਵੀ ਜੇ ਤੁਹਾਡੀ ਵਾਰੀ ਆਉਂਦੀ ਹੈ, ਜਿਹੜੇ ਨਵੇਂ ਜੁੜੇ ਆ ਨੇ, ਇਹ ਨਹੀਂ ਕਿ ਮੇਰੀ ਵਾਰੀ ਨਹੀਂ ਆਈ ਮੈਂ ਸ਼ੋਅ ਨਹੀਂ ਸੁਣਨਾ, ਤੁਸੀਂ ਜੇ ਜੁੜੇ ਵੀ ਰਹੋ ਆਪਣੇ ਨਾਲ, ਤੁਸੀਂ ਦੇਖੋਗੇ ਕਿ ਹਰ ਹਫਤੇ ਉਹ ਜਿਹੜੇ ਟੌਪਿਕ ਆ ਡਿਸਕਸ ਹੋ ਜਾਂਦੇ ਆ, ਸਾਰਾ ਲੇਟਰ ਤੁਹਾਡੇ ਸਾਰੇ ਜਿਹੜੇ ਆ ਉਹ ਡਿਸਕਸ ਹੋ ਜਾਣੇ ਆ। ਬਿਲਕੁਲ, ਤੇ ਨਾਲੇ ਵਾਰੀ ਵੀ ਆ ਜਾਣੀ ਆ, ਤੇ ਨਾਲੇ ਜਦੋਂ ਹੋਲਡ ਤੇ ਬਣੇ ਰਹੋਗੇ ਸਵਾਲ ਵੀ ਤੁਹਾਡੇ ਪੁੱਛੇ ਜਾਂਦੇ, ਸਿਮਿਲਰ ਹੀ ਹੁੰਦੇ ਤਕਰੀਬਨ, ਬਹੁਤ ਸਾਰੇ ਲੋਕਾਂ ਦੇ ਸੇਮ ਸਿਚੁਏਸ਼ਨਸ ਦੇ ਵਿੱਚ ਹੁੰਦੇ ਆ। ਸੋ ਇੱਕ ਦੇ ਸਵਾਲ ਦੇ ਜਵਾਬ ਦੇ ਨਾਲ ਕਈਆਂ ਨੂੰ ਜਿਹੜਾ ਉਹ ਜਵਾਬ ਮਿਲ ਜਾਂਦਾ ਹੁੰਦਾ ਹੈ। ਜੀ ਸੋ ਪੇਸ਼ੈਂਸ ਜ਼ਰੂਰ ਬਣਾ ਕੇ ਰੱਖਿਆ ਕਰੋ। ਥੈਂਕ ਯੂ ਕਰਦੇ ਅਸੀਂ ਤੁਹਾਡਾ ਸਾਰਿਆਂ ਦਾ। ਹੁਣ ਜਿਹੜੀ ਤੁਸੀਂ ਮੁੱਦੇ ਦੀ ਅੱਜ ਗੱਲ ਕੀਤੀ ਆ, ਵਿਆਹ ਦੇ ਬੇਸ ਦੇ ਉੱਤੇ ਫੈਮਿਲੀ ਵਾਲਾ ਕਹਿ ਸਕਦੇ ਹਾਂ ਵੀ ਇਹ ਇਮੀਗ੍ਰੇਸ਼ਨ ਇੱਕ ਤਾਂ ਸਿੱਧਾ ਹੀ ਹੁੰਦੀ ਹੈ ਫੈਮਿਲੀ ਇਮੀਗ੍ਰੇਸ਼ਨ, ਵੀ ਭੈਣ ਭਾਈ ਨੂੰ, ਘਰ ਵਾਲਾ ਘਰ ਵਾਲੀ ਨੂੰ, ਪਰ ਇਹਦੇ ਵਿੱਚ ਜਦੋਂ ਅਸਾਈਲਮ ਦਾ ਐਂਗਲ ਆ ਜਾਂਦਾ ਫਿਰ ਥੋੜਾ ਜਿਹਾ ਟੇਢਾ ਬਣ ਜਾਂਦਾ ਹੈ। ਬਿਲਕੁਲ। ਸੋ ਅਸਾਈਲਮ ਵਾਲਾ ਐਂਗਲ ਵਿਆਹ ਵਾਲੇ ਬੇਸ ਤੇ ਵੀ ਆ ਸਕਦਾ, ਤੇ ਆਪਣਾ ਭੈਣ ਭਾਈ ਵਾਲੇ ਬੇਸ ਤੇ ਵੀ ਆ ਸਕਦਾ ਵਾ, ਤੇ ਮਾਪਿਓ ਦੀ ਪਟੀਸ਼ਨ ਫਾਈਲ ਕੀਤੇ ਦੇ ਬੇਸ ਤੇ ਵੀ ਜਿਹੜਾ ਆ ਸਕਦਾ। ਸੋ ਜਿਹੜੇ ਫੈਮਿਲੀ ਵਾਲੇ ਆ ਉਹਨਾਂ ਨੂੰ ਪਤਾ, ਕਈ ਵਾਰੀ ਕਹਿੰਦੇ ਵੀ ਆ ਕਿ ਫੈਮਿਲੀ ਵਾਲੇ ਸ਼ੋਅ ਤੁਸੀਂ ਘੱਟ ਕਵਰ ਕਰਦੇ ਆ, ਸੋ ਅੱਜ ਤੁਹਾਡਾ ਦਿਨ ਆ ਫੈਮਿਲੀ ਵਾਲਾ। ਸਾਰੇ ਜਿਹੜੇ ਇੱਕ ਸ਼ੋਅ ਦੇ ਵਿੱਚ ਹੀ ਸਾਰੇ ਜਿਹੜੀਆਂ ਚੀਜ਼ਾਂ ਸੀਗੀਆਂ ਤੁਹਾਨੂੰ ਸ਼ਾਇਦ ਕਿਸੇ ਨੇ ਦੱਸਿਆ ਨਹੀਂ ਹੋਣੀਆਂ, ਉਹ ਅੱਜ ਦੱਸਾਂਗੇ ਜੀ। ਸੋ ਗ੍ਰੀਨ ਕਾਰਡ ਜਿਹੜੇ ਆ ਇਸ ਦੇ ਥਰੂ ਜੇ ਆਪਾਂ ਮੈਰਿਜ ਦੀ ਗੱਲ ਕਰਦੇ ਆ, ਵਿਆਹ ਵਾਲੀ ਜਿਹੜੀ ਉਹ ਗੱਲ ਕਰਦੇ ਆ, ਸੋ ਕਿੱਦਾਂ ਮਿਲਦਾ ਆ ਫਿਰ? ਸੋ ਇੱਕ ਤਾਂ ਹੋ ਗਿਆ ਜੀ ਇਮੀਡੀਏਟ ਰਿਲੇਟਿਵ, ਜਿਹੜਾ US ਸਿਟੀਜ਼ਨ ਆ, ਉਹ ਜਦੋਂ ਵਿਆਹ ਕਰਾਂਦਾ ਉਹਦਾ ਤਾਂ ਨੰਬਰ ਭਰਪੂਰ ਆ,
ਕੋਈ ਉਹ 'ਚ ਰੋਕ ਟੋਕ ਨਹੀਂ, ਜਦੋਂ ਮਰਜ਼ੀ ਉਹ ਵਿਆਹ ਕਰਾ ਕੇ ਫਾਈਲ ਕਰ ਸਕਦੇ ਆ। ਤੇ ਦੂਸਰੀ ਆ ਗਈ ਪਰਮਨੈਂਟ ਰੈਜ਼ੀਡੈਂਟ ਜਿਹੜੇ ਹੈਗੇ ਆ ਆਪਣੇ ਗ੍ਰੀਨ ਕਾਰਡ ਹੋਲਡਰ, ਉਹ ਜਦੋਂ ਵਿਆਹ ਕਰਾਉਂਦੇ ਆ ਉਹ ਆ ਜਾਂਦੇ ਆ ਇੱਕ ਕੈਟਾਗਰੀ ਦੇ ਵਿੱਚ F2A ਦੇ ਵਿੱਚ। ਸੋ ਇਹਦੇ ਵਿੱਚ ਇੱਕ ਬੜੀ ਕਨਫਿਊਜ਼ਨ ਜਿਹੜੀ ਆਪਣੀ ਕਮਿਊਨਿਟੀ ਨੂੰ ਰਹਿੰਦੀ ਆ ਕਿ ਮੈਂ ਗ੍ਰੀਨ ਕਾਰਡ ਦੇ ਉੱਤੇ ਫਾਈਲ ਕਰ ਦਵਾਂ ਕਿ ਮੈਂ ਜਿਹੜਾ ਵਿਆਹ ਸਿਟੀਜ਼ਨ ਬਣ ਕੇ ਕਰਾਂ। ਉਹਨਾਂ ਨੂੰ ਉਹ ਇਹ ਪ੍ਰੋਸੈਸ 'ਚ ਉਲਝੇ ਰਹਿੰਦੇ, ਉਹਨਾਂ ਨੂੰ ਲੱਗਦਾ ਕਿ ਯਾਰ ਪਤਾ ਨਹੀਂ ਬਹੁਤ ਵੱਡਾ ਸ਼ਾਇਦ ਫਰਕ ਆ, ਜਾਂ ਕਿਸੇ ਨੇ ਫਰਕ ਸਮਝਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਸੋ ਜਿਹੜੇ ਪਹਿਲਾਂ ਤਾਂ ਫਰਕ ਕੀ ਆ ਗ੍ਰੀਨ ਕਾਰਡ ਤੇ ਸਿਟੀਜ਼ਨ ਵਾਲੇ ਵਿਆਹ ਦੇ ਵਿੱਚ, ਜਿਹੜਾ ਸਿਟੀਜ਼ਨ ਆ ਉਹ ਇਮੀਡੀਏਟ ਰਿਲੇਟਿਵ ਕੈਟਾਗਰੀ ਦੇ ਵਿੱਚ ਆਉਂਦਾ, ਮਤਲਬ ਕਿ ਉਹਦੇ ਵਿੱਚ ਕੋਈ ਨੰਬਰ ਜਾਂ ਰੋਕ ਟੋਕ ਨਹੀਂ ਕੋਈ ਹੈਗੀ। ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ F2A ਜਿਹੜੀ ਕੈਟਾਗਰੀ ਆ ਉਹਦੇ ਵਿੱਚ ਇੱਕ ਲਿਮਿਟ ਆ, ਉਹ ਜਦੋਂ ਜ਼ਿਆਦਾ ਅਪਲਾਈ ਹੋ ਜਾਂਦੇ ਤੁਸੀਂ ਦੇਖਦੇ ਆ ਕਈ ਵਾਰੀ ਬੈਕਲੌਗ ਜਿਹੜਾ ਵੱਧ ਜਾਂਦਾ, 1 ਸਾਲ 2 ਸਾਲ 3 ਸਾਲ 4 ਸਾਲ, ਉਹ ਜਿੰਨੇ ਜਿੰਨੇ ਅਪਲਾਈ ਕਰੀ ਜਾਊਗੇ ਉਹਦਾ ਬੈਕਲੌਗ ਜਿਹੜਾ ਵੱਧ ਸਕਦਾ, 5 ਸਾਲ ਵੀ ਹੋ ਸਕਦਾ, 6 ਸਾਲ ਵੀ ਹੋ ਸਕਦਾ। ਪਿਛਲੇ 5-6 ਸਾਲਾਂ ਦੇ ਵਿੱਚ ਉਹ ਹਮੇਸ਼ਾ ਕਰੰਟ ਰਿਹਾ, ਕੋਈ ਵੀ ਮਤਲਬ ਫਰਕ ਨਹੀਂ ਸੀਗਾ ਸਿਟੀਜ਼ਨ ਤੇ ਗ੍ਰੀਨ ਕਾਰਡ ਦੇ ਵਿੱਚ। ਤੇ ਹੁਣ ਥੋੜਾ ਜਿਹਾ ਉਹਦਾ ਬੈਕਲੌਗ ਜਿਹੜਾ ਵੱਧ ਰਿਹਾ ਹੌਲੀ ਹੌਲੀ। ਠੀਕ ਹੈ। ਹਰ ਸਾਲ ਦਾ ਜਿਹੜਾ ਪ੍ਰੋਸੈਸ ਆ। ਸੋ ਪਹਿਲਾਂ ਇੱਕ ਹਾਈ ਲੈਵਲ ਦਾ ਫਰਕ ਇਹ ਹੈ ਕਿ ਦੋਨਾਂ ਦੇ ਵਿੱਚ ਜਿਹੜਾ ਬੈਕਲੌਗ ਦਾ, ਕਿ ਜਿਹੜਾ ਗ੍ਰੀਨ ਕਾਰਡ ਵਾਲਾ ਉਹਦੇ ਵਿੱਚ ਬੈਕਲੌਗ ਆ ਸਕਦਾ, ਜ਼ਰੂਰੀ ਨਹੀਂ ਕਿ ਆਵੇ, ਆ ਸਕਦਾ, ਮਹੀਨੇ ਦੇ ਮਹੀਨੇ ਵੀਜ਼ਾ ਬੁਲੇਟਿਨ ਜਿਹੜਾ ਛਪਦਾ ਉਹਦੇ ਵਿੱਚ ਪਤਾ ਲੱਗਦਾ। ਸੋ ਇਹ ਇੱਕ ਸਭ ਤੋਂ ਵੱਡਾ ਫਰਕ ਆ ਉਹਦੇ ਵਿੱਚ। ਦੂਸਰਾ ਇਹ ਹੈ ਕਿ ਜਿਹੜਾ ਬੰਦਾ ਹੁਣ ਇੱਥੇ ਬੜੇ ਕਨਫਿਊਜ਼ ਜਿਹੜੇ ਲੋਕੀ ਹੁੰਦੇ ਆ ਕਿ ਮੈਂ ਇੱਥੇ ਹੀ 485 ਫਾਈਲ ਕਰ ਸਕਦਾ ਕਿ ਨਹੀਂ ਕਰ ਸਕਦਾ। 485 ਹੁੰਦਾ ਜਿਹੜਾ ਤੁਹਾਡਾ ਫਾਈਨਲ ਸਟੈਪ ਗ੍ਰੀਨ ਕਾਰਡ ਵਾਲਾ ਜੀ। ਸੋ ਉਹ ਪੈਰਾਲੀਗਲ ਵੀ ਕਈ ਵਾਰੀ ਗਲਤ ਫਾਈਲ ਕਰ ਦਿੰਦੇ ਆ, ਵਕੀਲ ਵੀ ਗਲਤ ਫਾਈਲ ਕਰ ਦਿੰਦੇ ਆ। ਸੋ ਜਿਹੜਾ 485 ਆ ਨਾ ਗ੍ਰੀਨ ਕਾਰਡ, ਉਹਦੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਇੰਸਪੈਕਟਡ ਤੇ ਐਡਮਿਟਡ ਹੋਣੇ ਚਾਹੀਦੇ। ਇੰਸਪੈਕਸ਼ਨ ਤੁਹਾਡੀ ਹੋਣੀ ਚਾਹੀਦੀ ਹੈ, ਐਡਮਿਸ਼ਨ ਹੋਣੀ ਚਾਹੀਦੀ ਆ। ਜਿੱਦਾਂ I-94 ਮੰਨ ਲਓ ਕਈਆਂ ਨੂੰ ਮਿਲਿਆ, ਵੀਜ਼ੇ ਤੇ ਕੋਈ ਜਾਣਾ ਜਿਹੜਾ ਆਇਆ, ਠੀਕ ਆ, ਸਰਟਨ ਕਾਈਂਡ ਆਫ ਜਿਹੜੇ ਲੋਕੀ ਉਹਨਾਂ ਨੂੰ ਕੋਈ ਪੇਰੋਲ ਦੇ ਦਿੱਤਾ ਸੀਗਾ, ਕਈ ਵਾਰੀ ਬਾਰਡਰ ਵਾਲੇ ਜਿਹੜੇ ਦੇ ਦਿੰਦੇ ਸੀਗੇ। ਤੇ ਕਈ ਇਹਦੇ ਵਿੱਚ ਉਹ ਸੀਗੇ ਲੋਕੀ ਜਿਹੜੇ 2001 ਤੋਂ ਪਹਿਲਾਂ ਜਿਹਨਾਂ ਦੀ ਕੋਈ ਰਿਸ਼ਤੇਦਾਰਾਂ ਨੇ ਪਟੀਸ਼ਨ ਫਾਈਲ ਕੀਤੀ ਹੋਵੇ, ਭਾਵੇਂ ਉਹ ਕੱਚੇ ਆਏ ਸੀ ਹਨਾ, ਲਾਈਫ ਐਕਟ ਦੇ ਥੱਲੇ। ਸੋ ਇਦਾਂ ਦੀਆਂ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮੈਟਰ ਕਰਦੀਆਂ ਕਿ ਕਿਹੜਾ ਬੰਦਾ ਅਮਰੀਕਾ ਦੇ ਵਿੱਚ ਜਿਹੜਾ ਗ੍ਰੀਨ ਕਾਰਡ ਫਾਈਲ ਕਰ ਸਕਦਾ। ਬਾਕੀ ਸਾਰੇ ਬੰਦੇ ਜਿਹੜੇ ਤਕਰੀਬਨ ਨਵੇਂ ਆਏ ਆ, 2001 ਤੋਂ ਬਾਅਦ ਆਏ ਆ, ਉਹਨਾਂ ਨੂੰ ਜਿਹੜਾ ਵਿਆਹ ਦੇ ਥਰੂ ਜੇ ਗ੍ਰੀਨ ਕਾਰਡ ਲਾਣਾ, ਉਹਨਾਂ ਨੂੰ ਬਾਰਡਰ ਜਿਹੜਾ ਉਹਨਾਂ ਨੂੰ ਕੰਟਰੀ ਛੱਡਣੀ ਪੈਣੀ ਹੈ। ਠੀਕ ਹੈ। ਸੋ ਇਹ ਬਹੁਤ ਸਵਾਲ ਚ ਲੋਕੀ ਕਨਫਿਊਜ਼ ਆ ਕਿ ਸਨਸਨੀ ਜੀ ਬਣੀ ਰਹਿੰਦੀ ਆ ਕਿ ਦੇਸ਼ ਛੱਡਣਾ ਹੀ ਪੈਣਾ, ਦੇਸ਼ ਛੱਡਣਾ ਹੀ ਪੈਣਾ ਡੇਲੀ ਬੇਸਿਸ ਤੇ। ਇਹ ਜਿਹੜੀ ਵਿਆਹ ਵਾਲਾ ਇੱਕ ਕਾਮਨ ਕੁਐਸਚਨ ਆ। ਹਾਂਜੀ। ਉਹਦਾ ਆਨਸਰ ਇਹ ਹੈ ਜੇ 2 ਨੰਬਰ ਚ ਆਏ ਆ, ਕੁਝ ਨਹੀਂ ਹੈਗਾ, ਇੰਸਪੈਕਸ਼ਨ ਐਡਮਿਸ਼ਨ ਨਹੀਂ ਹੋਈ, ਕੋਈ ਪੇਰੋਲ ਨਹੀਂ ਮਿਲਿਆ ਤੇ ਕੋਈ ਲਾਈਫ ਐਕਟ ਦੀ ਪ੍ਰੋਟੈਕਸ਼ਨ ਨਹੀਂ ਹੈਗੀ, ਤੇ ਵਿਆਹ ਵਾਲੇ ਦੇ ਥਰੂ ਤੁਹਾਨੂੰ ਇੱਥੇ ਜਿਹੜਾ ਗ੍ਰੀਨ ਕਾਰਡ ਨਹੀਂ ਮਿਲ ਸਕਦਾ, ਪਹਿਲੀ ਚੀਜ਼। ਦੂਸਰੀ ਚੀਜ਼ ਇਹ ਆ ਗਈ ਕਿ ਜਦੋਂ ਮੰਨ ਲਓ ਕੋਈ ਲੀਗਲ ਤਰੀਕੇ ਨਾਲ ਆਇਆ, ਉਹ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਜਾਂ ਕੋਈ I-94 ਵਗੈਰਾ, ਇਹ ਪੇਰੋਲ ਜਾਂ ਇਹ ਹੈਗਾ, ਤਾਂ ਜਿਹੜਾ ਸਿਟੀਜ਼ਨ ਸਪਾਊਸ ਆ, ਮਤਲਬ ਜਦੋਂ ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾਇਆ, ਉਹ ਇੱਕ ਕੱਚੇ ਬੰਦੇ ਨੂੰ, ਕੱਚੇ ਬੰਦੇ ਦਾ ਮਤਲਬ ਆ ਜਿਹੜਾ ਆਇਆ ਸਹੀ ਤਰੀਕੇ ਨਾਲ ਸੀਗਾ, ਉਰੇ ਆ ਕੇ ਕੱਚਾ ਹੋ ਗਿਆ। ਸਿਟੀਜ਼ਨ ਜਿਹੜਾ ਉਹ ਕੱਚੇ ਬੰਦੇ ਨੂੰ ਪੱਕਾ ਕਰਾ ਸਕਦਾ ਰਾਈਟ ਵੇ। ਠੀਕ ਹੈ। ਸਿਟੀਜ਼ਨ ਜਵਾਕ ਆਪਣੇ ਕੱਚੇ ਪੇਰੈਂਟਸ ਨੂੰ ਪੱਕਾ ਕਰਾ ਸਕਦਾ ਰਾਈਟ ਵੇ, ਐਜ਼ ਲੌਂਗ ਐਜ਼ ਉਹ ਲੀਗਲ ਆਏ ਸੀ। ਠੀਕ ਹੈ। ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਆਪਣੇ ਕੱਚੇ ਸਪਾਊਸ ਨੂੰ ਪੱਕਾ ਨਹੀਂ ਕਰਾ ਸਕਦਾ। ਸੋ ਇੱਥੇ ਬਹੁਤ ਲੋਕੀ ਜਿਹੜੇ ਗਲਤੀ ਖਾਂਦੇ ਆ ਕਿ ਵੀਜ਼ੇ ਤੇ ਆਏ ਸੀਗੇ ਕੱਚੇ ਰਹੇ। ਸੋ ਗ੍ਰੀਨ ਕਾਰਡ ਹੋਲਡਰ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਇਹ ਹੈਗੀ ਆ ਕਿ ਤੁਹਾਡਾ ਸਪਾਊਸ ਆ ਉਹ ਸਟੇਟਸ 'ਚ ਹੋਣਾ ਚਾਹੀਦਾ। ਸੋ ਜਦੋਂ ਤੁਸੀਂ ਅਮਰੀਕਾ ਆਨੇ, ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਆਏ ਤੇ ਤੁਸੀਂ ਗ੍ਰੀਨ ਕਾਰਡ ਨਾਲ ਵਿਆਹ ਕਰਾ ਕੇ ਜੇ ਪੱਕਾ ਹੋਣਾ, ਤਾਂ ਤੁਹਾਨੂੰ ਆਪਣਾ ਜਿਹੜਾ ਸਟੇਟਸ ਆ ਮੇਨਟੇਨ ਰੱਖਣਾ ਪੈਣਾ, ਸਕੂਲ ਜਾਣਾ ਪੈਣਾ, ਆਊਟ ਆਫ ਸਟੇਟਸ ਨਹੀਂ ਹੋਣਾ। ਸੋ ਇਹ ਇੱਕ ਜਿਹੜਾ ਫਰਕ ਗ੍ਰੀਨ ਕਾਰਡ ਤੇ ਸਿਟੀਜ਼ਨ 'ਚ ਆ ਕਿ ਜਿਹੜਾ ਸਿਟੀਜ਼ਨ ਆ ਉਹ ਕੱਚੇ ਬੰਦੇ ਨੂੰ ਪੱਕਾ ਕਰਾ ਸਕਦਾ, ਗ੍ਰੀਨ ਕਾਰਡ ਵਾਲਾ ਨਹੀਂ ਕਰਾ ਸਕਦਾ। ਠੀਕ ਹੈ ਜੀ। ਸੋ ਇਹ ਮੁੱਖ ਤੌਰ ਤੇ ਜਿਹੜੇ ਫਰਕ ਸੀਗੇ। ਤੇ 2 ਇਹਦੇ ਪ੍ਰੋਸੈਸ ਹੁੰਦੇ ਆ, ਐਡਜਸਟਮੈਂਟ ਆਫ ਸਟੇਟਸ, ਜਿਹੜਾ ਕਿ US ਦੇ ਵਿੱਚ ਆ ਕੇ ਤੁਸੀਂ ਇੱਥੇ ਹੀ ਗ੍ਰੀਨ ਕਾਰਡ ਲੈ ਲੈਂਦੇ ਆ, 485 ਜਿਹਨੂੰ ਕਹਿ ਦਿੰਦੇ ਆ, 485, ਤੇ ਇੱਕ ਹੁੰਦਾ ਆਪਣਾ ਐਮਬੈਸੀ ਵਾਲਾ ਕੌਂਸਲਰ ਪ੍ਰੋਸੈਸਿੰਗ। ਠੀਕ ਹੈ, ਜਦੋਂ ਇਹ ਆਊਟ ਆਫ US ਹੁੰਦੇ ਆ। ਹਾਂਜੀ। ਸੋ ਇਹ 2 ਪ੍ਰੋਸੈਸ ਆ ਜਾਂਦੇ ਆ ਫਿਰ ਇਮੀਗ੍ਰੈਂਟ ਸਪਾਊਸ ਦੇ ਲਈ, ਵੀ ਜੇ ਉਹ US ਦੇ ਵਿੱਚ ਆ ਤੇ ਓਵਰਸੀਜ਼ ਆ। ਸੋ ਇਹ ਵੀ ਥੋੜਾ ਜਿਹਾ ਐਕਸਪਲੇਨ ਕਰ ਦਿਓ, ਕਾਉਂਸਲਰ ਪ੍ਰੋਸੈਸਿੰਗ 'ਚ ਕੀ ਹੁੰਦਾ ਤੇ ਐਡਜਸਟਮੈਂਟ ਆਫ ਸਟੇਟਸ ਦੇ ਵਿੱਚ ਕੀ ਹੁੰਦਾ। ਸੋ ਹੁਣ ਕੀ ਆ ਕਿ ਜਿੱਦਾਂ ਕਈ ਆਪਾਂ ਕਮਿਊਨਿਟੀਜ਼ ਨਾਲ ਡੀਲ ਕਰਦੇ ਆ ਹਨਾ, ਤੇ ਜਿੱਦਾਂ ਹੁਣ ਆਪਾਂ ਸਾਊਥ ਇੰਡੀਅਨ ਕਮਿਊਨਿਟੀ, ਉਹਨਾਂ ਨੂੰ ਸਿੱਧਾ ਹੀ ਪਤਾ ਐਡਜਸਟਮੈਂਟ ਆਫ ਸਟੇਟਸ AOS, ਤੇ ਕਾਉਂਸਲਰ ਪ੍ਰੋਸੈਸਿੰਗ ਜਿਹੜਾ ਕੌਂਸੂਲੇਟ ਦਾ ਜਿਹੜਾ ਐਮਬੈਸੀ ਵਾਲੀ ਪ੍ਰੋਸੈਸਿੰਗ। ਤੇ ਹੁਣ ਇੱਕ ਰੇਡੀਓ ਦਾ ਮਕਸਦ ਇਹ ਵੀ ਸੀਗਾ ਕਿ ਕਮਿਊਨਿਟੀ ਨੂੰ ਜਦੋਂ
ਐਜੂਕੇਟ ਕਰਨਾ ਤੇ ਆ ਜਿਹੜੀਆਂ ਛੋਟੀਆਂ-ਛੋਟੀਆਂ ਟਰਮਸ ਹੈਗੀਆਂ ਨਾ, ਐਡਜਸਟਮੈਂਟ ਆਫ ਸਟੇਟਸ, ਕਾਉਂਸਲਰ ਪ੍ਰੋਸੈਸਿੰਗ, ਕਿਉਂਕਿ ਹੁਣ ਤੁਹਾਨੂੰ ਵੀ ਦੇਖੋ 3-4 ਸਾਲਾਂ ਤੋਂ ਤੁਸੀਂ ਸੁਣਦੇ ਆ ਹਨਾ, ਜੀ ਤੇ ਉਹ ਫਿਰ ਵਕੀਲ ਦੀ ਵੀ ਜਿਹੜੀ ਡਿਸਕਸ਼ਨ ਆ, ਕਈ ਵਾਰੀ ਮਲਟੀਪਲ ਟਾਈਮ ਜਿਹੜਾ ਉਹ ਕਨਸੈਪਟ ਡਿਸਕਸ ਕਰਨੇ ਪੈਂਦੇ ਆ ਤੁਹਾਨੂੰ, ਕਿ ਏਓਐਸ ਕਰ ਸਕਦਾ ਕਿ ਨਹੀਂ ਕਰ ਨਹੀਂ ਸਕਦਾ, ਕਰ ਸਕਦਾ। ਕਾਉਂਸਲਰ ਪ੍ਰੋਸੈਸਿੰਗ ਕਰ ਸਕਦਾ ਕਿ ਨਹੀਂ ਕਰ ਸਕਦਾ। ਹੂੰ ਇਹ ਚੀਜ਼ਾਂ ਵੱਲ ਥੋੜਾ ਜਿਹਾ ਧਿਆਨ ਦਿਓ। ਸਮਝਾਉਣ ਦਾ ਤੁਹਾਨੂੰ ਮਕਸਦ ਇਹੀ ਹੁੰਦਾ ਕਿ ਤੁਹਾਡੇ ਸਟਿਕ ਕਰ ਜਾਣ ਮਨ 'ਚ ਇਹ, ਕਿ ਜਦੋਂ ਤੁਸੀਂ ਗੱਲ ਕਰੋ ਵਕੀਲ ਨਾਲ ਤਾਂ ਤੁਹਾਨੂੰ ਪਤਾ ਹੋਵੇ ਕਿ ਐਡਜਸਟਮੈਂਟ ਕੀ ਚੀਜ਼ ਬਾਰੇ ਗੱਲ ਕਰ ਰਿਹਾ। ਸੋ ਜਦੋਂ ਬੰਦਾ ਅਮਰੀਕਾ ਦੇ ਵਿੱਚ ਹੁੰਦਾ, ਉਹ ਕਿਸੇ ਨਾ ਕਿਸੇ ਸਟੇਟਸ ਤੇ ਹੁੰਦਾ ਇੱਥੇ, ਉਹ ਆਪਣੇ ਸਟੇਟਸ ਨੂੰ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਸਟੇਟਸ, ਗ੍ਰੀਨ ਕਾਰਡ ਸਟੇਟਸ ਦੇ ਵਿੱਚ ਚੇਂਜ ਕਰਦਾ, ਤਾਂ ਕਰਕੇ ਉਹਨੂੰ ਕਹਿੰਦੇ ਆ ਐਡਜਸਟਮੈਂਟ ਆਫ ਸਟੇਟਸ, ਕਿ ਉਹਨੇ ਐਡਜਸਟ ਕਰ ਲਿਆ। ਠੀਕ ਹੈ। ਜਦੋਂ ਇੱਕ ਵੀਜ਼ੇ ਤੇ ਹੁੰਦਾ, ਬਿਜ਼ਨਸ ਟੂਰਿਸਟ ਵੀਜ਼ੇ ਤੇ ਆਇਆ, ਤਾਂ ਉਹਨੇ ਸਟੂਡੈਂਟ ਵੀਜ਼ੇ ਤੇ ਬਦਲਣਾ, ਤਾਂ ਉਹਨੂੰ ਕਹਿੰਦੇ ਆ ਚੇਂਜ ਆਫ ਸਟੇਟਸ। ਸੋ ਜਿਹੜੇ ਇੱਕ ਨਾਨ ਇਮੀਗ੍ਰੈਂਟ ਵੀਜ਼ਾ, ਮਤਲਬ ਕਿ ਜਿਹੜਾ ਸਟੂਡੈਂਟ ਤੋਂ ਬਿਜ਼ਨਸ ਵੀਜ਼ਾ ਜਾਂ H1B ਵੀਜ਼ਾ ਜਾਂ ਕੋਈ ਹੋਰ ਵੀਜ਼ਾ, ਉਹਨੂੰ ਆਪਾਂ ਕਹਿੰਦੇ ਆ ਇਹਨੇ ਚੇਂਜ ਕਰ ਲਿਆ ਆਪਣਾ ਸਟੇਟਸ, ਕਿ ਇੱਕ ਸਟੇਟਸ ਤੋਂ ਦੂਜੇ ਸਟੇਟਸ 'ਚ ਆ ਗਿਆ। ਤੇ ਜਦੋਂ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਆ, ਤੇ ਉਹਨੂੰ ਕਹਿੰਦੇ ਆ ਇਹ ਹੁਣ ਐਡਜਸਟ ਕਰਤਾ ਇਹਨੇ, ਫਿਰ ਉਹਨੂੰ ਚੇਂਜ ਨਹੀਂ ਕਹਿੰਦੇ, ਉਹਨੂੰ ਐਡਜਸਟ ਹੀ ਕਹਿੰਦੇ ਆ, ਕਿਉਂਕਿ ਉਹ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਬੰਦਾ ਬਣ ਜਾਂਦਾ। ਸੋ ਜਦੋਂ ਤੁਸੀਂ ਅਮਰੀਕਾ 'ਚ ਹੁੰਦੇ ਆ, ਤੁਸੀਂ ਐਡਜਸਟਮੈਂਟ ਕਰਦੇ ਆ। ਜਦੋਂ ਤੁਸੀਂ ਅੰਬੈਸੀ ਦੇ ਵਿੱਚ, ਜਿਹੜੇ ਹੁਣ ਬਾਹਰ ਬੰਦੇ ਹੈਗੇ ਆ ਅਮਰੀਕਾ 'ਚ ਨਹੀਂ ਕਰ ਸਕਦੇ, ਉਹਨਾਂ ਨੂੰ ਅੰਬੈਸੀ ਜਾਣਾ ਪੈਂਦਾ। ਅੰਬੈਸੀ ਨੂੰ ਆਪਾਂ ਕੌਂਸੂਲੇਟ ਕਹਿੰਦੇ ਆ, ਤਾਂ ਉਹਨੂੰ ਤੁਸੀਂ ਕਹਿੰਦੇ ਆ ਕੌਂਸਲਰ ਪ੍ਰੋਸੈਸਿੰਗ। ਕੌਂਸੂਲੇਟ ਤੋਂ ਕੌਂਸਲਰ ਬਣ ਗਿਆ, ਪ੍ਰੋਸੈਸਿੰਗ ਮਤਲਬ ਕਿ ਉੱਥੇ ਤੁਹਾਡੇ ਕੇਸ ਦੀ ਪ੍ਰੋਸੈਸਿੰਗ ਹੋਣੀ ਆ। ਸੋ ਇਹ ਜਿਹੜੀਆਂ ਚੀਜ਼ਾਂ ਦੋ ਮੇਨ, ਐਡਜਸਟਮੈਂਟ ਤੇ ਕੌਂਸਲਰ ਪ੍ਰੋਸੈਸਿੰਗ। ਤੇ ਜਿਹੜੇ ਪੈਰਾਲੀਗਲ ਸੁਣ ਰਹੇ ਆ ਆਪਣਾ ਸ਼ੋਅ, ਹੈ ਨਾ, ਸਭ ਤੋਂ ਵੱਡੀ ਗਲਤੀ ਤੁਸੀਂ ਇਹ ਕਰਦੇ ਆ ਕਿ ਤੁਸੀਂ ਉਹਨਾਂ ਨੂੰ, ਜਿਹੜਾ I-130 ਹੁੰਦਾ ਨਾ, ਜਦੋਂ ਸਾਡੇ ਕੋਲ ਕੇਸ ਆਉਂਦਾ, ਕੋਰਟ ਵਿੱਚ ਤੁਸੀਂ ਜਾ ਨਹੀਂ ਸਕਦੇ, ਅੱਧ-ਪਚੱਦੀ ਜੀ ਫਾਈਲ ਆ ਜਾਂਦੀ, I-130 ਤੁਹਾਡਾ ਅਪਰੂਵ ਹੋ ਗਿਆ ਹੁੰਦਾ, ਬੰਦੇ ਦੇ 2 ਸਾਲ ਖਰਾਬ ਹੋ ਗਏ, ਤੇ ਜਦੋਂ I-130 ਆਇਆ, ਉਹਦੇ ਉੱਤੇ ਲਿਖਿਆ ਹੁੰਦਾ ਐਡਜਸਟਮੈਂਟ ਆਫ ਸਟੇਟਸ। ਉਹ ਬੰਦੇ ਦਾ I-130 ਜਿਹੜਾ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ, ਕਿਉਂਕਿ ਬੰਦਾ ਐਡਜਸਟ ਕਰ ਹੀ ਨਹੀਂ ਸਕਦਾ, ਉਹ ਬੰਦਾ ਫੇਸ ਸਟਕ ਹੋ ਜਾਂਦਾ। ਫਿਰ ਉਹ I-130 ਨੂੰ ਅਮੈਂਡ ਕਰਾਉਣਾ ਪੈਂਦਾ ਕੌਂਸਲਰ ਪ੍ਰੋਸੈਸਿੰਗ ਲਈ, ਰਾਈਟ। ਸੋ ਜਿਹੜੇ ਤੁਸੀਂ ਪੈਰਾਲੀਗਲ ਆ, ਜੇ ਤੁਸੀਂ ਕਿਸੇ ਦਾ ਅੱਧਾ ਕੰਮ ਕਰਨਾ, ਤੁਸੀਂ ਉਹਨੂੰ ਹਮੇਸ਼ਾ ਜਿਹੜਾ ਕੌਂਸਲਰ ਪ੍ਰੋਸੈਸਿੰਗ ਨਾਲ ਕਰਨਾ, ਐਡਜਸਟਮੈਂਟ ਨਾਲ ਨਹੀਂ ਕਰਨਾ। ਕਿਉਂਕਿ ਹੁਣ ਐਡਜਸਟਮੈਂਟ ਜਦੋਂ ਤੁਸੀਂ ਮਾਰਕ ਕਰਤਾ, ਅੰਬੈਸੀ ਉਹਨੇ, ਜਿਹੜਾ USCIS ਨੇ, ਉਹ ਕੌਂਸੂਲੇਟ ਨੂੰ ਭੇਜਣਾ ਨਹੀਂ, ਫਾਈਲ ਉਹਨਾਂ ਦੀ ਉੱਥੇ ਬੰਦ ਰਹਿਣੀ, ਉਹਨਾਂ ਦੇ ਸਰਵਿਸ ਸੈਂਟਰ 'ਚ, ਹਨਾ। ਤੇ ਫਿਰ ਲੋਕ ਸਾਡੇ ਕੋਲ ਆਉਂਦੇ, ਉਹ ਕਹਿੰਦੇ ਯਾਰ ਮੈਂ ਭਾਜੀ ਫਾਈਲ ਕੀਤਾ ਸੀਗਾ, ਕੇਸ ਦਾ ਕੀ ਬਣਿਆ, ਇਹ ਤਾਂ ਅੱਗੇ ਤੁਰਦਾ ਨਹੀਂ। ਤਾਂ ਅੱਗੇ ਤੁਰੂਗਾ ਕਿੱਦਾਂ, ਜਦੋਂ ਤੁਸੀਂ ਉਹਨਾਂ ਨੂੰ ਇੰਸਟਰਕਸ਼ਨ ਹੀ ਨਹੀਂ ਦਿੱਤੀ ਕਿ ਕਿਹੜੇ ਕੌਂਸੂਲੇਟ ਦੇ ਵਿੱਚ ਤੁਹਾਡੀ ਫਾਈਲ ਭੇਜਣੀ ਹੈ, ਹਨਾ। ਸੋ ਠੀਕ ਜਦੋਂ ਹੈ। ਬੱਚਾ ਬੰਦਾ ਬਾਰਡਰ ਟੱਪਦਾ, ਉਹਦਾ ਹਮੇਸ਼ਾ ਜਿਹੜਾ I-130 ਤੁਸੀਂ ਕਰਨਾ, ਉਹ ਕੌਂਸਲਰ ਪ੍ਰੋਸੈਸਿੰਗ ਨਾਲ ਜਿਹੜਾ ਫਾਈਲ ਕਰਨਾ। ਸੋ ਉਹ ਬਹੁਤ ਵੱਡੀ, ਮਤਲਬ ਕਿ ਜਿਹੜਾ ਫਰੈਜ਼ਨੋ ਵਾਲੇ ਬੈਲਟ, ਸਾਰੀ ਜਿਹੜੀ ਪੈਰਾਲੀਗਲ ਉੱਥੇ ਹੈਗੇ ਆ, ਤਕਰੀਬਨ ਉਹਨਾਂ ਦੇ ਇਦਾਂ ਲੱਗਦਾ ਕਿ ਆਪਣਾ ਜਿਹੜਾ I-130 ਕਰਨ ਦੇ ਪੈਸੇ ਬਣਾਉਣੇ ਆ, ਤੇ ਉਸ ਤੋਂ ਬਾਅਦ ਅੱਗੇ ਪਤਾ ਨਹੀਂ ਕੀ ਕਰਨਾ, ਤੇ ਕਰ ਵੀ ਐਡਜਸਟਮੈਂਟ ਨਾ ਦਿੰਦੇ ਆ, ਤੇ ਬੰਦੇ ਦਾ ਕੋਈ ਫਿਰ ਫਾਇਦਾ, ਟਾਈਮ ਨਹੀਂ ਬਚਦਾ। ਸੋ ਇਹ ਬੜੀ ਇੰਪੋਰਟੈਂਟ ਜਿਹੜੀ ਗੱਲ ਆ। ਸੋ ਜਿੰਨੇ ਵੀ ਲੋਕ ਆ, ਜੇ ਤੁਸੀਂ ਭਾਈ ਐਡਜਸਟਮੈਂਟ ਆਫ ਸਟੇਟਸ ਕਰਾ ਬੈਠੇ ਹੈਗੇ ਆ, ਫਿਰ ਉਹਨਾਂ ਨੂੰ ਹੁਣ ਕੀ ਸਲਾਹ ਆ? ਚਲੋ ਜਿਨ੍ਹਾਂ ਨੂੰ ਹੁਣ ਪਤਾ ਲੱਗ ਰਿਹਾ ਵੀ ਅਸੀਂ ਤਾਂ ਕੱਚੇ ਆਏ ਸੀ, ਸਾਡੇ ਕੋਲ ਉਹ ਚੀਜ਼ ਸੀਗੀ ਨਹੀਂ, ਸਿਟੀਜ਼ਨ ਦੇ ਕੋਲ ਉਹ ਅਥਾਰਟੀ ਹੋਈ ਨਹੀਂ ਵੀ ਕੱਚੇ ਆਏ ਬੰਦੇ ਨੂੰ ਉਹ ਮੈਰਿਜ ਬੇਸ ਦੇ ਉੱਤੇ ਉਹ ਪੱਕਾ ਕਰ ਸਕੇ, ਗ੍ਰੀਨ ਕਾਰਡ ਦਵਾ ਸਕੇ। ਜੇ ਉਹਨਾਂ ਦੇ ਦੁਆਰਾ AOS ਲਾਇਆ ਗਿਆ ਆ, ਤੇ ਕੀ ਉਹ ਅਜੇ ਵੀ ਉਸ ਨੂੰ ਵਿਦਡਰਾ ਕਰਕੇ ਕਾਉਂਸਲਰ ਪ੍ਰੋਸੈਸਿੰਗ ਜਾਂ ਦੂਜੀ ਚੀਜ਼ ਨੂੰ ਜਿਹੜਾ ਉਹ ਕਰ ਸਕਦੇ ਆ, ਜਾਂ ਉਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ ਇਸ ਮੌਕੇ? ਉਹਨਾਂ ਨੂੰ ਜਿਹੜਾ ਇੱਕ ਫਾਰਮ ਹੁੰਦਾ I-824, ਤੇ ਉਹਦੀ ਫੀਸ ਲੱਗਦੀ ਆ $465 ਐਡੀਸ਼ਨਲ, ਹਨਾ। ਠੀਕ ਤੇ ਹੈ। ਸਾਲ ਤੇ 1.5 ਸਾਲ ਦੀ ਪ੍ਰੋਸੈਸਿੰਗ ਆ, ਮਤਲਬ ਕਿ ਉਹਦਾ 1.5 ਸਾਲ ਬੇਸਿਕਲੀ ਖਰਾਬ ਹੋ ਗਿਆ ਜੇ ਉਹਨਾਂ ਨੇ, ਪੈਰਾਲੀਗਲ ਨੇ ਰੋਂਗ ਡੱਬਾ ਚੈੱਕ ਕਰਤਾ। ਠੀਕ ਹੈ। ਫਿਰ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਆਪਣਾ I-130 ਜਿਹੜਾ ਅਪਰੂਵ ਹੋਇਆ, ਉਹ ਅਮੈਂਡ ਕਰਾਉਣਾ ਪੈਂਦਾ। ਆ ਜਿਹੜੇ ਪੈਸੇ ਖਰਚਣੇ ਪੈਂਦੇ, ਪਟੀਸ਼ਨ ਫਾਈਲ ਕਰਨੀ ਪੈਂਦੀ, ਸਾਲ 1.5 ਸਾਲ ਜਿਹੜਾ ਉਹ ਕਰਨਾ ਵੇਟ ਪੈਂਦਾ, ਹਨਾ। ਕਰਨਾ ਪੈਂਦਾ। ਤੇ ਗੱਲ ਮੁੜ ਕੇ ਉਹੀ ਆ ਜਾਂਦੀ ਕਿ ਜਦੋਂ ਟੈਕਨੀਕਲਿਟੀ 'ਚ ਪੈ ਗਏ, ਪੈਰਾਲੀਗਲ ਕੋ ਗਏ ਤਾਂ ਹੈਗੇ ਪੈਸੇ ਬਚਾਉਣ ਲਈ, ਪਰ ਉਹਨੇ ਪਾਤਾ ਦੂਜੇ ਰਾਹ, ਤੇ ਫਾਇਦਾ ਕੋਈ ਪਹੁੰਚਿਆ ਨਹੀਂ। ਤੇ ਫਿਰ ਦੁਬਾਰਾ ਜਿਹੜਾ ਸਾਲ 1.5 ਸਾਲ ਉੱਤੋਂ ਜਿਹੜਾ ਖਰਾਬ ਉਹ ਹੋਣਾ। ਸੋ ਉਹ ਚੀਜ਼ ਦਾ ਜਿਹੜਾ ਧਿਆਨ ਰੱਖਿਓ ਹਮੇਸ਼ਾ, ਕਿ ਕਾਉਂਸਲਰ ਪ੍ਰੋਸੈਸਿੰਗ ਉਹਨੂੰ ਪੁੱਛ ਲਿਓ ਕਿ ਭਾਈ ਕਾਉਂਸਲਰ ਕਰਦਾ ਕਿ ਐਡਜਸਟਮੈਂਟ ਕਰਦਾ। ਜੀ। ਜਿਨ੍ਹਾਂ ਦਾ ਤਾਂ ਕਲੀਨ ਆ, ਜਿਨ੍ਹਾਂ ਦਾ ਤਾਂ ਕੁਛ ਏਦਾਂ ਨਹੀਂ, ਜਦੋਂ ਕਾਉਂਸਲਰ ਪ੍ਰੋਸੈਸਿੰਗ ਹੋ ਰਹੀ ਆ, ਜਦੋਂ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਨੇ ਉੱਥੇ ਬਾਹਰਲੇ ਬੈਠੇ ਅਗਲੇ ਨੇ ਕਰਨਾ ਆ, ਉਹ ਤਾਂ ਬਸ ਫਿਰ ਉਹ ਵੇਟ ਹੀ ਆ ਵੀ ਜਦੋਂ ਇੰਟਰਵਿਊ ਆਊਗੀ, ਇੰਟਰਵਿਊ ਹੋਊਗੀ, ਫਿਰ ਉਸ ਦੇ ਵਿੱਚ ਅੱਗੇ ਚੱਲਣਾ ਹੈ। ਹਾਂਜੀ, ਵੇਟ ਹੀ ਆ ਉਹਦੇ ਵਿੱਚ ਤਾਂ। ਉਹਦੇ ਵਿੱਚ ਇਸ ਮੌਕੇ ਕਿੱਦਾਂ ਚੱਲ ਰਹੀ ਉੱਥੇ, ਕੀ ਖਬਰਾਂ ਆ ਰਹੀਆਂ, ਕੀ ਜਿਹੜੀ ਆਪਣੀ ਐਮਬੈਸੀ ਆ ਉਹ ਕਰ ਰਹੀ ਆ ਧੜੱਲੇ ਦੇ ਨਾਲ, ਕਿ ਅਜੇ ਹੌਲੀ ਹੌਲੀ ਹੱਥ ਘੁੱਟ ਗਈ ਆ? ਨਹੀਂ, ਠੀਕ ਹੈ, ਬੈਕ ਟੂ ਨਾਰਮਲ ਪ੍ਰੋਸੈਸਿੰਗ ਆ। ਹੁਣ ਗੱਲ ਇਹੀ ਹੁੰਦੀ ਹੈ ਕਿ ਸਾਨੂੰ ਇਹ ਨਹੀਂ ਪਤਾ ਹੁੰਦਾ
ਕਿ ਕਿਹੜੇ ਮਹੀਨੇ 'ਚ ਡਿਮਾਂਡ ਡੇਟ ਹੈ ਕਿੰਨਾ, ਕਿ ਮਤਲਬ ਕਿਹੜੇ ਮਹੀਨੇ 'ਚ ਕਿੰਨੇ ਲੋਕਾਂ ਨੇ ਫਾਈਲ ਕੀਤਾ। ਹੋ ਸਕਦਾ 100 ਜਣਿਆਂ ਨੇ ਕੀਤਾ, ਹੋ ਸਕਦਾ 5000 ਜਣਿਆਂ ਨੇ ਵੀ ਕੀਤਾ, ਹਨਾ। ਉਹ ਇਹ ਬੜੀਆਂ ਚੀਜ਼ਾਂ, ਤੇ ਇੰਡੀਆ 'ਚ ਵੀ ਤੁਹਾਨੂੰ ਪਤਾ ਹੀ ਹੈ, ਵਿਆਹ ਸ਼ਾਦੀਆਂ ਦੇ ਵੀ ਸੀਜ਼ਨ ਆਉਂਦੇ ਆ, ਕਈ ਨਵੰਬਰ 'ਚ, ਤੇ ਹਾਂਜੀ, ਹਨਾ ਏਦਾਂ ਹੀ ਹਿੰਦੂਆਂ ਦਾ। ਤੇ ਫਿਰ ਓਬਵੀਅਸਲੀ ਜਦੋਂ ਉਸ ਤੋਂ ਬਾਅਦ ਫਿਰ ਉਹ 2-3 ਮਹੀਨੇ ਲਾ ਕੇ ਆਪਣੀ ਫਾਈਲਿੰਗ ਕਰਦੇ ਆ, ਤੇ ਕਈ ਵਾਰੀ ਰਸ਼ ਪੈ ਜਾਂਦਾ, ਕਈ ਵਾਰੀ ਸੌਖੇ ਲੰਘ ਜਾਂਦੇ ਆ ਕੇਸ। ਤੇ ਜਿਹੜੇ ਯੂਐਸ ਸਿਟੀਜ਼ਨ ਆ, ਜਿੱਦਾਂ ਕਿ ਅੱਜ ਦੱਸਿਆ, ਉਹ ਇਮੀਡੀਏਟ ਰਿਲੇਟਿਵ ਚ ਆਉਂਦੇ ਆ, ਉਹਦਾ ਕੋਈ ਨੰਬਰ ਦੀ ਵੇਟਿੰਗ ਗੇਮ ਨਹੀਂ ਹੁੰਦੀ। ਉਹਨਾਂ ਨੂੰ ਸਿਰਫ ਜਿਹੜਾ ਕਿ ਐਮਬੈਸੀ ਨੇ ਕਿੰਨਾ ਟਾਈਮ ਲਾਣਾ ਆਪਣਾ, ਉਹੀ ਚੀਜ਼ ਉਹਨਾਂ ਦੀ ਹੈਗੀ ਆ। ਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਦੀ ਕਿਉਂਕਿ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਉਹ ਚੱਲਦੇ ਆ, ਤੇ ਉਹਨਾਂ ਦੇ ਜਿਹੜੇ ਵੀਜ਼ਾ ਬੁਲੇਟਿਨ ਕਰਕੇ ਡਿਲੇ ਹੋ ਸਕਦਾ। ਤੇ ਹਰ ਸਾਲ ਜਿਹੜਾ ਅਕਤੂਬਰ ਦੇ ਵਿੱਚ ਵੀਜ਼ਾ ਬੁਲੇਟਿਨ ਜਿਹੜੇ ਐਡ ਹੁੰਦੇ ਆ, ਹਨਾ, ਨੰਬਰ ਜਿਹੜੇ ਨਵੇਂ ਆਉਂਦੇ ਆ, ਤੇ ਗ੍ਰੀਨ ਕਾਰਡ ਵਾਲਿਆਂ ਦਾ ਜਿਹੜਾ ਉਹ ਅੱਗੇ ਪਿੱਛੇ ਜਿਹੜਾ ਹਿਸਾਬ ਕਿਤਾਬ ਹੁੰਦਾ ਰਹਿੰਦਾ। ਸੋ ਕੋਈ ਵੀ ਇਤਨਾ ਆਨਸਰ ਨਹੀਂ ਦਿੱਤਾ ਜਾ ਸਕਦਾ ਕਿ ਕਿੰਨੀ ਦੇਰ ਲੱਗਦੀ ਹੈ। ਸੋ ਡਿਪੈਂਡ ਕਰਦਾ ਕਿ ਵੀਜ਼ਾ ਬੁਲੇਟਿਨ ਕਿਹੜੇ ਹਿਸਾਬ ਨਾਲ ਚੱਲਦਾ। ਜੀ ਜੀ, ਬਿਲਕੁਲ। ਤੇ ਜਦੋਂ ਫੈਮਿਲੀ ਬੇਸ ਦੇ ਵਿੱਚ ਜਿਹੜੇ ਹੁਣ ਪਰਿਵਾਰ ਵਾਲੇ ਦੂਜੇ ਆ, ਮਾਪਿਆਂ ਨੇ ਕੀਤਾ, ਉਹ ਵੀ ਜਿਹੜੇ ਉੱਥੇ ਬੈਠੇ ਆ, ਉਹ ਉਸ ਨੂੰ ਵੀ ਕਾਉਂਸਲਰ ਪ੍ਰੋਸੈਸਿੰਗ ਹੀ ਆਖਦੇ ਹੋ ਸਾਰੇ ਪ੍ਰੋਸੈਸ ਨੂੰ? ਜਿਹੜਾ ਸਾਰੇ ਬੰਦੇ ਜਿਹੜੇ ਬਾਹਰੋਂ ਦੀ ਐਮਬੈਸੀ ਤੋਂ ਜਿਹਨਾਂ ਨੇ ਵੀਜ਼ਾ ਲੈ ਕੇ ਆਣਾ, ਸਾਰਿਆਂ ਨੂੰ ਕਾਉਂਸਲਰ ਪ੍ਰੋਸੈਸਿੰਗ ਤੁਸੀਂ ਆਖਦੇ। ਠੀਕ ਹੈ। ਤੇ ਉਹਦੇ ਵਿੱਚ ਉਹੀ ਆ ਵੀ ਤੁਸੀਂ ਵੀਜ਼ਾ ਬੁਲੇਟਿਨ ਦੇ ਹਿਸਾਬ ਦੇ ਨਾਲ ਡੇਟ ਦੇਖਣਾ, ਜਦੋਂ ਉਹਨਾਂ ਨੇ ਪੇਪਰ ਵਰਕ ਮੰਗਿਆ, ਇਹ ਰੱਖਿਆ, ਉਹਦੇ ਵਿੱਚ ਕਿਹੜੀਆਂ ਖਾਸ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਰਹਿੰਦੀ? ਕਈ ਵਾਰੀ ਆਪਾਂ ਨੂੰ ਕਾਲ ਆਉਂਦੀਆਂ, ਸਾਨੂੰ ਨੋਟਿਸ ਹੀ ਨਹੀਂ ਆਇਆ, ਸਾਨੂੰ ਇਦਾਂ ਨਹੀਂ ਹੋਇਆ, ਇੰਨੇ ਸਾਲ ਹੋ ਗਏ, ਉਹ ਹੋ ਗਏ, ਐਡਰੈਸ ਵਗੈਰਾ ਦਾ ਵੀ ਝਮੇਲਾ ਪੈ ਜਾਂਦਾ। ਸੋ ਇਹਦਾ ਏਦਾਂ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਵੀਜ਼ਾ ਬੁਲੇਟਿਨ ਹੈ ਕੀ ਚੀਜ਼ ਹੈ, ਹਨਾ, ਜਿਹਨਾਂ ਨੂੰ ਨਹੀਂ ਪਤਾ ਜੀ। ਸੋ ਇਹਨਾਂ ਨੇ ਜਿਹੜਾ ਫੈਮਿਲੀ ਬੇਸਡ ਵਾਲੀਆਂ ਤੇ EMPLOYMENT ਬੇਸਡ ਵਾਲੀਆਂ, ਇਹਨਾਂ ਨੇ ਕੈਟੇਗਰੀਆਂ ਵੰਡੀਆਂ ਹੋਈਆਂ। ਕਿਹੜੇ ਕੈਟੇਗਰੀ 'ਚ ਤੁਸੀਂ ਆਨੇ, ਜਿੱਦਾਂ ਭੈਣ ਭਰਾ ਵਾਲੀ ਜਿਹੜੀ ਕੈਟੇਗਰੀ F4 ਕੈਟੇਗਰੀ ਹੈ, ਸਭ ਤੋਂ ਜ਼ਿਆਦਾ ਜਿਹੜੀ ਬੈਕਲੌਗ ਆ 2005 ਤੇ ਟਿਕੀ ਹੋਈ ਹੈ, ਹਨਾ। ਜਦੋਂ ਤੋਂ ਮੇਰੇ ਖਿਆਲ ਆਪਾਂ ਸ਼ੋਅ ਕੀਤਾ, ਉਦੋਂ ਤੋਂ ਉਹ 2005 ਤੇ ਹੀ ਜਿਹੜੀ ਟਿਕੀ ਹੋਈ ਹੈ ਕੈਟੇਗਰੀ। ਤੇ ਸੇਮ ਥਿੰਗ F3 ਕੈਟੇਗਰੀ ਜਿਹੜੇ ਘਰ ਦੇ ਆਪਣੇ ਸਿਟੀਜ਼ਨ ਘਰ ਦੇ ਆਪਣੇ ਜਵਾਕਾਂ ਲਈ ਕਰਦੇ ਆ। ਫਿਰ F2 ਕੈਟੇਗਰੀ ਜਿਹੜੀ ਗ੍ਰੀਨ ਕਾਰਡ ਹੋਲਡਰ ਆਪਣੇ ਸਪਾਊਸ ਲਈ ਕਰਦੇ ਆ। ਠੀਕ ਹੈ। ਸੋ ਜਿਹੜੀਆਂ ਕੈਟੇਗਰੀਆਂ ਦੀ ਆਪਣੀਆਂ ਆਪਣੀਆਂ ਅਲੱਗ-ਅਲੱਗ ਵੇਟ ਟਾਈਮ ਆ, ਕਿਸੇ ਦੀ 8 ਸਾਲ ਆ, ਕਿਸੇ ਦੀ 15 ਸਾਲ ਆ, ਕਿਸੇ ਦੀ 12 ਸਾਲ ਆ। ਹਰ ਮਹੀਨੇ ਉਹ ਜਿਹੜਾ ਇੱਕ ਡਿਪਾਰਟਮੈਂਟ ਆਫ ਸਟੇਟ ਇੱਕ ਵੀਜ਼ਾ ਬੁਲੇਟਿਨ ਛਾਪਦੀ ਆ ਕਿ ਕਿਹੜੀ ਤਰੀਕ ਵਾਲੇ ਕੇਸ ਹੁਣ ਉਹ ਐਕਸੈਪਟ ਕਰ ਰਹੇ ਆ। ਜਿੱਦਾਂ ਫੋਰ ਐਗਜ਼ਾਮਪਲ ਭੈਣ ਭਰਾ ਦੇ ਕੇਸ ਦੇ ਵਿੱਚ ਉਹ 2005 ਤੇ ਫਸੀ ਹੋਈ ਹੈ ਨਾ, ਸੋ ਉਹਨਾਂ ਨੇ ਹਰ ਮਹੀਨੇ ਜਿਹੜਾ ਇਹ ਵੀਜ਼ਾ ਬੁਲੇਟਿਨ ਛਾਪੀ ਜਾਣਾ। ਸੋ ਹੌਲੀ ਹੌਲੀ ਕਰਕੇ 5 ਤੋਂ 6 ਤੇ ਜਾਣੀ, 7 ਤੇ ਜਾਣੀ, 8 ਤੇ ਜਾਣੀ, ਉਹਦੇ ਹਿਸਾਬ ਨਾਲ ਲੋਕਾਂ ਦਾ ਜਿਹੜਾ ਫਿਰ ਨੰਬਰ ਉਹ ਆਣਾ। ਤੇ ਜਦੋਂ ਤੁਹਾਡਾ ਨੰਬਰ 1 ਆ ਜਾਂਦਾ, ਉਹਨਾਂ ਨੇ ਈਮੇਲ ਜਿਹੜੀ ਵੀ ਲਿਖੀ ਹੈ ਉੱਤੇ ਭੇਜਣੀ ਆ, ਜਾਂ ਜਿਹੜਾ ਵੀ ਉਹਨਾਂ ਕੋਲ ਐਡਰੈਸ ਹੈਗਾ ਉਹਨਾਂ ਤੇ ਉਹਨਾਂ ਨੇ ਚਿੱਠੀ ਪਾਣੀ। ਠੀਕ ਹੈ ਜੀ। ਸਭ ਹੁਣ 15 ਸਾਲ 20 ਸਾਲ ਦਾ ਜਿਹੜਾ ਫਲਸਫਾ ਹੁੰਦਾ, ਉਹਦੇ ਵਿੱਚ ਐਡਰੈਸ ਵੀ ਚੇਂਜ ਹੋ ਜਾਂਦਾ, ਵਕੀਲ ਵੀ ਮਰ ਮੁੱਕ ਵੀ ਜਾਂਦੇ ਆ, ਕਈ ਵਾਰੀ ਉਹਨਾਂ ਤੇ ਵੀ ਦਫ਼ਤਰ ਚੇਂਜ ਹੋ ਜਾਂਦੇ ਆ, ਕੋਈ ਪ੍ਰੈਕਟਿਸ ਕਰ ਜਾਂਦਾ। ਸੋ ਸਭ ਤੋਂ ਮੇਨ ਜ਼ਰੂਰੀ ਗੱਲ ਜਿਹੜੀ ਇਹ ਹੈ ਕਿ ਤੁਸੀਂ ਆਪਣਾ ਐਡਰੈਸ ਜਿਹੜਾ ਉਹ ਚੇਂਜ ਕਰਾਉਣਾ। ਜਿਹੜੇ ਸੁਣ ਰਹੇ ਹੋ, ਸਿੱਧੇ ਤੁਸੀਂ ਇੱਕ AR11 ਫਾਰਮ ਹੁੰਦਾ ਆਨਲਾਈਨ, ਉਹਨੂੰ ਭਰ ਦਿਓ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। AR11 ਫਾਰਮ ਭਰ ਕੇ ਆਪਣਾ ਜਿਹੜਾ ਐਡਰੈਸ ਕਰੰਟ ਰੱਖੋ, ਨੋਟਿਸ ਨਹੀਂ ਤੁਸੀਂ ਕੋਈ ਮਿਸ ਕਰ ਸਕਦੇ। ਤੇ ਜੇ ਤੁਸੀਂ ਉਹ ਫਾਰਮ ਭਰਿਆ ਤੇ ਫਿਰ ਤੁਹਾਨੂੰ ਨੋਟਿਸ ਨਹੀਂ ਆਇਆ ਤੇ ਇਮੀਗ੍ਰੇਸ਼ਨ ਦੀ ਗਲਤੀ ਹੈ ਨਾ। ਠੀਕ ਹੈ। ਤੇ ਨੋਟਿਸ ਹੁਣ ਤੁਹਾਨੂੰ ਜਦੋਂ ਵੀ ਆਊਗਾ, NVC ਦਾ ਨੋਟਿਸ ਆਉਂਦਾ ਸਾਲ ਕੁ ਪਹਿਲਾਂ, 2 ਸਾਲ ਪਹਿਲਾਂ, ਕਿ ਹੁਣ ਤੁਹਾਡਾ ਕੇਸ ਰੈਡੀ ਆ ਇੰਟਰਵਿਊ ਵਾਸਤੇ। ਮਤਲਬ ਉਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਅਗਲੇ ਮਹੀਨੇ ਉਹਨਾਂ ਨੇ ਇੰਟਰਵਿਊ ਦੇਣੀ ਹੋ, ਮਤਲਬ ਇਹ ਆ ਕਿ ਤੁਹਾਨੂੰ ਨੋਟਿਸ ਦਿੱਤਾ ਕਿ ਡਾਕੂਮੈਂਟ ਇਕੱਠੇ ਕਰਕੇ ਜਮ੍ਹਾਂ ਕਰਾ ਦਿਓ, ਤੁਹਾਡਾ ਨੰਬਰ ਹੁਣ 2-3 ਸਾਲਾਂ 'ਚ ਜਿਹੜਾ ਆਉਣ ਲੱਗਾ ਵਾ। ਤੇ ਉਹ NVC ਦੇ ਨੋਟਿਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਐਮਬੈਸੀ ਦੇ ਪੇਪਰ ਪੂਪਰ ਭਰਦੇ ਆ, DS-260 ਜਿੱਦਾਂ ਹੁੰਦਾ, ਮੇਨ ਐਫੀਡੈਵਿਟ ਵਗੈਰਾ ਸਾਰੇ ਹੁੰਦੇ ਆ, ਤੇ ਫਿਰ ਤੁਹਾਡੀ ਇੰਟਰਵਿਊ ਸੈੱਟ ਹੁੰਦੀ ਆ, ਉੱਥੇ ਤੁਸੀਂ ਵੀਜ਼ਾ ਲੈ ਕੇ ਆਉਂਦੇ ਆ। ਤੇ ਇਹਦੇ ਵਿੱਚ ਕਈ ਵਾਰੀ ਹੋਰ ਮੋੜ ਘੋੜ ਆ ਜਾਂਦੇ ਆ, ਡੈਥ ਹੋ ਜਾਂਦੀ ਕਈ ਵਾਰੀ ਫਾਈਲ ਕਰਨ ਵਾਲੇ ਦੀ, ਹੋਰ ਕਈ ਜਿਹੜੇ ਆਪਣੇ ਕਈ ਵਾਰੀ ਕੁਐਸਚਨ ਆ ਜਾਂਦਾ ਵੀ ਨਿਆਣੇ ਰਹਿ ਗਏ ਆ, ਪਿੱਛੋਂ ਚਲੇ ਗਏ ਆ, ਕੋਈ ਚੜ੍ਹਾਈ ਕਰ ਗਿਆ, ਦੇਹਾਂਤ ਹੋ ਗਿਆ, ਉਹ ਚੀਜ਼ ਜਿਹੜੀ ਆ ਜਾਂਦੀ। ਸੋ ਉਹ ਜਿਹੜਾ ਹੈਗਾ ਡਿਫਰੈਂਟ ਟੌਪਿਕ ਹੈਗਾ, ਹਿਊਮੈਨਿਟੇਰੀਅਨ ਰੀਸਟੇਟਮੈਂਟ। ਗੱਲਾਂ ਤਾਂ ਸਾਰੇ ਇਮੀਗ੍ਰੇਸ਼ਨ ਲਾਅ ਦੀਆਂ ਆਪਾਂ ਕਰਦੇ ਰਹੀਏ, ਪੂਰਾ ਦਿਨ ਵੀ ਜਿਹੜਾ ਕਹਿੰਦਾ ਥੋੜਾ ਪੈ ਜਾਣਾ ਸਵਾਲ ਜਵਾਬ। ਸਹੀ ਗੱਲ ਹੈ ਕਿ ਇੰਨੇ ਜਨਤਾ ਦੇ ਸਵਾਲ ਆ ਤੇ ਜਿਹੜੇ ਇਹਦੇ ਵਿੱਚ ਕਨਸੈਪਟ ਆ। ਪਰ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈਗਾ ਕਿ ਜਿਹੜੇ ਬਾਰਡਰ ਟੱਪ ਕੇ ਆਉਂਦੇ ਆ, ਅਸਾਲਮ ਵਾਲੇ ਕੇਸਾਂ ਦੇ ਵਿੱਚ ਜਿਹੜੇ ਫਸੇ ਆ, ਤੇ ਉਹਨਾਂ ਦਾ, ਤੇ ਜਿਹੜੇ ਨਾਰਮਲ ਜਿਹੜੇ ਵਿਆਹ ਸ਼ਾਦੀ ਵਾਲੇ ਗ੍ਰੀਨ ਕਾਰਡ, ਉਹਦੇ ਬਾਰੇ ਆਪਾਂ ਜਿਹੜਾ ਫੋਕਸ ਜ਼ਿਆਦਾ ਆਪਾਂ ਰੱਖਾਂਗੇ। ਸੋ ਹੁਣ ਜਿਹੜਾ ਬੰਦਾ ਕੋਈ ਮੰਨ ਲਓ ਇਲੀਗਲੀ ਐਂਟਰ ਹੋਇਆ ਆ, ਹੁਣ ਚਾਹੇ ਉਹ ਐਡਜਸਟਮੈਂਟ ਆਫ ਸਟੇਟਸ ਆ ਜਾਂ ਉਹਦੇ ਵਿੱਚ ਆ,
ਫਿਰ ਉਹਨੂੰ ਕੋਈ ਵੇਵਰਸ ਵਗੈਰਾ ਲੈਣੇ ਪੈਂਦੇ ਆ ਜੇ ਰਿਮੂਵਲ ਆਰਡਰ ਆ ਨਹੀਂ ਆ? ਸੋ ਕੀ ਉਹਨਾਂ ਵਿੱਚ ਦੋਨਾਂ ਕੇਸਾਂ ਦੇ ਵਿੱਚ ਕੀ ਕੰਡੀਸ਼ਨ ਹੁੰਦੀ ਆ ਜੇ ਕਿਸੇ ਦਾ ਰਿਮੂਵਲ ਆਰਡਰ ਹੈਗਾ ਆ, ਜੇ ਨਹੀਂ ਹੈਗਾ ਪਰ ਆਇਆ ਉਹ ਇਲੀਗਲੀ ਆ? ਜੀ, ਸੋ ਜਿਹੜਾ ਬੰਦਾ, ਇਹਨੂੰ ਸੁਣਿਆ ਧਿਆਨ ਨਾਲ, ਜਿਹੜਾ ਬੰਦਾ 2 ਨੰਬਰ 'ਚ ਆ ਗਿਆ ਤੇ ਜਾਂ ਵੀਜ਼ਾ ਉਹਦਾ ਸੀਗਾ ਤੇ ਮੁੱਕ ਗਿਆ ਤੇ ਉਹਨੇ ਅੱਗੇ ਕੁਝ ਹੋਰ ਫਾਈਲ ਨਹੀਂ ਕੀਤਾ, ਠੀਕ ਹੈ। ਉਦੋਂ ਉਹਦੀ ਇੱਕ ਕਲੌਕ ਸ਼ੁਰੂ ਹੋ ਜਾਂਦੀ ਹੈ, ਉਹਨੂੰ ਕਹਿੰਦੇ ਆ ਅਨਲੌਫੁਲ ਪ੍ਰੈਜ਼ੈਂਸ ਕਲੌਕ। ਜਿਹੜੀ ਅਨਲੌਫੁਲ ਪ੍ਰੈਜ਼ੈਂਸ ਕਲੌਕ ਆ ਉਹ ਅਸਾਈਲਮ ਫਾਈਲ ਕਰਨ ਨਾਲ ਰੁਕ ਜਾਂਦੀ ਹੈ। ਓਕੇ। ਜਿਹੜੀ ਅਨਲੌਫੁਲ ਪ੍ਰੈਜ਼ੈਂਸ ਕਲੌਕ ਆ, ਜੇ ਉਹ ਤੁਹਾਡੀ 180 ਦਿਨਾਂ ਦੀ ਹੋ ਗਈ, ਮਤਲਬ ਕਿ 6 ਮਹੀਨੇ ਤੁਸੀਂ ਕੱਚੇ ਰਹਿ ਗਏ, ਕੁਝ ਕੀਤਾ ਨਹੀਂ, ਤਾਂ ਤੁਹਾਡੇ ਤੇ 3 ਸਾਲ ਦੀ ਬਾਰ ਲੱਗਦੀ ਹੈ। ਜੇ ਤੁਸੀਂ 1 ਸਾਲ ਤੋਂ ਵੱਧ ਅਨਲੌਫੁਲ ਪ੍ਰੈਜ਼ੈਂਸ ਤੁਹਾਡੀ ਹੋ ਗਈ ਤੇ ਤੁਹਾਡੇ ਤੇ 10 ਸਾਲ ਦੀ ਬਾਰ ਲੱਗਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਅਮਰੀਕਾ ਛੱਡਿਆ ਤੁਹਾਡੇ ਤੇ 3 ਜਾਂ 10 ਸਾਲ ਦੀ ਬਾਰ ਲੱਗ ਜਾਣੀ ਹੈ। ਇਹਨੂੰ 310 ਬਾਰ ਆਪਾਂ ਕਹਿੰਦੇ ਹਾਂ, 3 ਸਾਲ ਜਾਂ 10 ਸਾਲ ਦੀ। ਤੇ ਹੁਣ ਚੱਕਰ ਉਹੀ ਹੈ ਜਿੱਦਾਂ ਤੁਹਾਨੂੰ ਦੱਸਿਆ ਕਿ ਬੰਦਾ ਬਾਰਡਰ ਟੱਪ ਕੇ ਆ ਗਿਆ 2 ਨੰਬਰ ਦੇ ਵਿੱਚ, ਇੱਥੇ ਉਹ ਐਡਜਸਟ ਕਰ ਨਹੀਂ ਸਕਦਾ, ਉਹਨੂੰ ਐਮਬੈਸੀ 'ਚ ਜਾਣਾ ਪੈਣਾ, ਪਰ ਉਹ ਐਮਬੈਸੀ 'ਚ ਜਾਊਗਾ ਤੇ ਉਹਦੇ ਉੱਤੇ ਲੱਗ ਜਾਣੀ ਆ 310 ਬਾਰ, ਹਨਾ, 10 ਸਾਲ ਤੱਕ ਆ ਨਹੀਂ ਸਕਦੇ। ਸੋ ਬਾਰ ਨੂੰ ਤੁਸੀਂ ਪਹਿਲਾਂ ਹੀ ਜਿਹੜਾ ਤੋੜ ਲੈਣਾ ਜਾਣ ਤੋਂ ਪਹਿਲਾਂ, ਉਹਦੇ ਲਈ ਤੁਸੀਂ ਵੇਵਰ ਕਰਦੇ ਆ 601A ਵੇਵਰ, ਪ੍ਰੋਵੀਜ਼ਨਲ ਅਨਲੌਫੁਲ ਪ੍ਰੈਜ਼ੈਂਸ ਵੇਵਰ, ਜੀ। ਕਿ ਪਹਿਲਾਂ ਹੀ ਉਹਨਾਂ ਕੋਲ ਜਿਹੜੀ ਉਹ ਚੀਜ਼ ਦੀ ਮਾਫੀ ਜਿਹੜੀ ਲੈ ਲੈਂਦੇ ਆ। ਉਹ ਜਿਹੜੀ ਮਾਫੀ ਆ ਉਹ ਤੁਹਾਨੂੰ ਮਿਲਦੀ ਆ ਕਿ ਤੁਹਾਡਾ ਜਿਹੜਾ ਸਪਾਊਸ ਆ ਜਾਂ ਤੁਹਾਡਾ ਪੈਰੈਂਟ ਆ ਉਹ US ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਆ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਟ੍ਰੀਮ ਹਾਰਡਸ਼ਿਪ ਜਿਹੜੀ ਹੋਊਗੀ ਕਿ ਜੇ ਤੁਹਾਨੂੰ ਵੀਜ਼ਾ ਨਾ ਦਿੱਤਾ ਗਿਆ, ਤੁਹਾਨੂੰ ਜੇ 601A ਵੇਵਰ ਤੁਹਾਡਾ ਅਪਰੂਵ ਨਾ ਕੀਤਾ ਗਿਆ। ਇਹਦੇ ਵਿੱਚ ਇੱਕ ਚੀਜ਼ ਨੋਟ ਕਰਿਓ, ਇੱਥੇ ਬਹੁਤ ਲੋਕੀ ਗਲਤੀ ਖਾਂਦੇ ਆ ਇਨਕਲੂਡਿੰਗ ਵਕੀਲ ਜੀ। ਇਹਦੇ ਵਿੱਚ ਜਿਹੜਾ ਪੇਰੈਂਟ ਹੁੰਦਾ ਉਹਨੂੰ ਇਹਨਾਂ ਨੇ ਕੁਆਲੀਫਾਈਂਗ ਰਿਲੇਟਿਵ ਨਹੀਂ ਬਣਾਇਆ। ਜਿੱਦਾਂ ਕਿ ਬੱਚੇ ਇੱਥੇ ਆ ਕੇ ਜੰਮਤੇ ਤੇ ਪੇਰੈਂਟ ਕੱਚਾ, ਹੁਣ ਉਹ ਸੋਚਦਾ ਕਿ ਮੈਂ ਜਵਾਕਾਂ ਦੇ ਬੇਸ ਤੇ ਪੱਕਾ ਹੋ ਜਾਊਗਾ, ਹਨਾ, ਉਹਨੂੰ ਜਿੱਦਾਂ ਉਹਨਾਂ ਨੇ ਟਰਮ ਦਿੱਤੀ ਸੀ ਐਂਕਰ ਬੇਬੀ, ਤੇ ਉਹ ਜਿਹੜੇ ਜਵਾਕ ਆ ਨਾ ਉਹ ਕੁਆਲੀਫਾਈਂਗ ਰਿਲੇਟਿਵ ਨਹੀਂ ਹੁੰਦੇ ਵੇਵਰ ਦੇ ਪਰਪਸ ਲਈ। ਠੀਕ ਹੈ। ਕਹਿਣ ਦਾ ਮਤਲਬ ਇਹ ਆ ਕਿ ਜੇ ਕਿਸੇ ਇਹਦੇ ਵਿੱਚ ਇਹ ਇੱਕ ਬੜਾ ਬਰੀਕੀ ਵਾਲਾ ਏਰੀਆ ਕਿ ਜਿਹੜਾ ਕੱਚਾ ਬੰਦਾ ਨਾ, ਉਹਦਾ ਜੇ ਪੈਰੈਂਟ ਜਾਂ ਉਹਦਾ ਸਪਾਊਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਤਾਂ ਉਹ ਵੇਵਰ ਲੈ ਸਕਦਾ। ਠੀਕ ਹੈ। ਮਤਲਬ ਜਵਾਕ ਪੇਰੈਂਟ ਦੇ ਸਿਰ ਤੇ ਲੈ ਸਕਦੇ ਆ, ਪਰ ਜਿਹੜੇ ਪੇਰੈਂਟ ਆ ਕੱਚੇ ਆ, ਉਹ ਜਿਹੜੇ ਇੱਥੇ ਦੇ ਜੰਮੇ ਜਵਾਕ ਆ, ਉਹਨਾਂ ਦੇ ਬੇਸ ਤੇ ਵੇਵਰ ਨਹੀਂ ਲੈ ਸਕਦੇ। ਉਹਦਾ ਉਹਨਾਂ ਨੇ ਰੀਜ਼ਨ ਇਹ ਬਣਾਇਆ ਕਿ ਜੇ ਇਦਾਂ ਉਹਨਾਂ ਨੇ ਕਰਤਾ ਤਾਂ ਹਰੇਕ ਬੰਦਾ, ਫਿਰ ਤਾਂ ਕੰਮ ਹੀ ਬਹੁਤ ਸਿੰਪਲ ਹੋ ਜਾਊਗਾ ਕਿ ਆ ਕੇ ਜਵਾਕ ਜੰਮ ਕੇ ਉਹ ਕਰਕੇ ਵੇਵਰ ਲੈ ਕੇ ਤੇ ਆਪਣਾ ਉਹ ਲੈ ਲਓ, ਹਨਾ। ਸੋ ਉਹਨਾਂ ਨੇ ਜਾਣ ਕੇ ਜਿਹੜੀ ਇਹਦੇ ਵਿੱਚ ਉਹਦੀ ਕੁਆਲੀਫਾਈਂਗ ਰਿਲੇਟਿਵ ਦੇ ਵਿੱਚ ਉਹਦੀ ਜਵਾਕਾਂ ਨੂੰ ਐਕਸਕਲੂਡ ਕੀਤਾ ਕਿ ਜਵਾਕਾਂ ਨੂੰ ਨਹੀਂ ਤੁਸੀਂ ਕੁਆਲੀਫਾਈਂਗ ਰਿਲੇਟਿਵ ਬਣਾ ਸਕਦੇ। ਜਿਹੜੀ ਹਾਰਡਸ਼ਿਪ ਆ ਉਹ ਜਵਾਕਾਂ ਵਾਲੀ ਜਿਹੜੀ ਕਾਊਂਟ ਨਹੀਂ ਹੋਣੀ। ਆ ਜਿਹੜਾ 601 ਵੇਵਰ ਦੇ ਪਰਪਸ ਦੀ, ਇਹ ਇਸੇ ਲਈ ਆਈ ਥਿੰਕ ਇੱਥੇ ਇੱਕ ਟਰਮ ਐਂਕਰ ਬੇਬੀ ਵੀ ਵਰਤਿਆ ਜਾਂਦਾ ਰਿਹਾ ਨਾ, ਵੀ ਉਹ ਬਹੁਤ ਵਰਤਦੇ ਆ ਵੀ ਉਹਦੇ ਹਿਸਾਬ ਦੇ ਨਾਲ ਵੀ ਉਹ ਨਿਆਣਾ ਇੱਥੇ ਜੇ ਕਿਸੇ ਦਾ ਹੁੰਦਾ ਆ ਤਾਂ ਫਿਰ ਬੰਦਾ ਉਸ ਹਿਸਾਬ ਨਾਲ, ਸੋ ਇਸੇ ਕਰਕੇ ਜਾਣਬੁੱਝ ਕੇ ਇਹਨਾਂ ਨੇ ਇਹਨੂੰ ਐਕਸਕਲੂਡ ਕੀਤਾ ਹੈਗਾ। ਉਹ ਤਾਂ ਜੇ ਇਹਨਾਂ ਨੂੰ ਤਾਂ ਜਿਹੜਾ ਡਰਾਮੇ ਲਈ ਇੰਨਾ ਜ਼ਿਆਦਾ ਡਿਬੇਟ ਜਿਹੜਾ ਕਰਦੇ ਆ ਨੈਸ਼ਨਲ ਲੈਵਲ ਤੇ, ਹਾਂਜੀ, ਪੋਲਿਟਿਕਸ ਦੇ ਉੱਤੇ, ਲੋਕਾਂ ਦੇ ਉੱਤੇ, ਹਨਾ, ਹੂ ਹਾਹਾ ਮਚੀ ਰਹਿੰਦੀ ਆ। ਐਕਚੁਅਲ ਦੇ ਵਿੱਚ ਜੇ ਸਿਰਫ ਇੱਕ ਲਾਅ, ਇਹ ਛੋਟੀ ਜੀ ਲਾਈਨ ਇੱਕ ਅੱਖਰ ਵਿੱਚ ਪਾ ਦੇਣ ਕਿ ਕੁਆਲੀਫਾਈਂਗ ਰਿਲੇਟਿਵ ਦੇ ਵਿੱਚ ਉਹ ਐਡਜਸਟਮੈਂਟ ਜਿਹੜੀ ਕਰਦੇ ਨੇ ਜਵਾਕ ਦੀ, ਤਾਂ ਸਾਰਾ ਜਿਹੜਾ ਅਮਰੀਕਾ ਉਹ ਪੱਕਾ ਹੋ ਜਾਵੇ। ਸਹੀ ਗੱਲ ਆ। ਸਾਰਿਆਂ ਦੇ ਜਿਹੜੇ ਜਵਾਕ ਆ, ਹਿਸਪੈਨਿਕ ਜਿਹੜੇ ਲੋਕੀ ਆ, ਸਾਊਥ ਅਮਰੀਕਾ ਸਾਰਾ ਉਹ ਪੱਕਾ ਹੋ ਜਾਵੇ। ਕਿੰਨੇ ਜਿਹੜੇ ਮਿਲੀਅਨਸ ਚ ਲੋਕੀ ਜਿਹੜੇ ਪੱਕੇ ਹੋ ਜਾਣ, ਤੇ ਐਡਾ ਵੱਡਾ ਕੋਈ ਰਿਫਾਰਮ ਕਰਨ ਦੀ ਲੋੜ ਨਹੀਂ ਹੈ। ਉਹਦਾ ਇੰਨਾ ਪੋਲੀਟੀਕਲ, ਗੱਲ ਸਾਰੀ ਇਹ ਹੈ ਕਿ ਉਹਦੀਆਂ ਕਿਸੇ ਨੂੰ ਵੋਟਾਂ ਨਹੀਂ ਮਿਲਣੀਆਂ, ਯਾਰ ਨੇ ਪਤਾ ਨਹੀਂ ਕੀ ਚੇਂਜ ਕਰਤਾ, ਉਹਦਾ ਕੁਝ ਨਹੀਂ ਮਿਲਣਾ। ਸੋ ਏਦਾਂ ਕਿ ਹਰੇਕ ਜਿਹੜਾ ਅਦਾਰਾ ਪਦਾਰਾ ਹੁੰਦਾ ਹੈ ਨਾ, ਤਮਾਸ਼ਾ ਹਰੇਕ ਚੀਜ਼ ਦੇ ਵਿੱਚ ਐਸੋਸੀਏਟ ਹੁੰਦਾ ਵਾ, ਦੇਖ ਰਹੇ ਆ ਉਹ। ਇਮੀਗ੍ਰੇਸ਼ਨ ਵੀ ਆ, ਉਹ ਵੀ ਆ, ਪਬਲਿਕ ਡੀਲਿੰਗ, ਪੋਲਿਟਿਕਸ, ਸਾਰਾ ਜਿਹੜਾ ਢਾਂਚਾ ਬਣਿਆ, ਵਕੀਲ ਵੀ, ਜੱਜ ਵੀ, ਸਿਸਟਮ ਵੀ ਸਾਰਾ। ਜੇ ਤਾਂ ਵਾਕਈ ਲੋਕਾਂ ਦੀ ਹੈਲਪ ਕਰਨੀ ਆ, ਜਵਾਕਾਂ ਦੀ ਹੈਲਪ ਕਰਨੀ ਆ ਉਹ, ਤੇ ਇਹ ਕਿੰਨੇ ਇਹਨਾਂ ਦੇ ਡਾਕੇ ਦੇ ਇਹਦੇ ਉਹਦੇ ਡਿਬੇਟ ਚੱਲੇ ਆ। ਬਸ ਇੱਕ ਆਪਣਾ ਇੱਕ ਅੱਖਰ ਵਿੱਚ ਐਡ ਕਰ ਦਿਓ ਤੁਸੀਂ ਕੁਆਲੀਫਾਈਂਗ ਰਿਲੇਟਿਵ ਦੀ ਡੈਫੀਨੇਸ਼ਨ ਚ, ਤੇ ਦੈਟਸ ਇਟ। ਉਹਦੇ ਨਾਲ ਮੈਂ ਕਿਹਾ ਆਪਣਾ ਸਾਰਾ ਰਿਫਾਰਮ ਹੋ ਜਾਣਾ। 80-90% ਲੋਕੀ ਜਿਹੜੇ ਉੱਥੇ ਪੱਕੇ ਹੋ ਜਾਣ, ਸਾਨੂੰ ਕੋਈ ਹੋਰ ਰਿਫਾਰਮ ਦੀ ਲੋੜ ਨਹੀਂ ਪੈਣੀ। ਅੱਛਾ, ਤੇ ਜੇ ਹੁਣ ਕਿਸੇ ਦਾ ਅੱਗੇ ਰਿਮੂਵਲ ਆਰਡਰ ਵੀ ਲੱਗਾ ਆ, ਉਹਦੇ ਲਈ ਕੀ ਆ ਫਿਰ ਹੁਣ?
ਜੇ ਕਿਸੇ ਦਾ ਰਿਮੂਵਲ ਆਰਡਰ ਲੱਗ ਗਿਆ, ਹੁਣ ਜਿਹੜੇ ਆਪਣੇ ਕਈ ਕੇਸ ਆ ਨਾ, ਆਪਾਂ ਰੇਡੀਓ ਤੇ ਵੀ ਕਈ ਵਾਰੀ ਗੱਲ ਕੀਤੀ ਹੈ, ਕਲਾਇੰਟਾਂ ਨੂੰ ਵੀ ਕਈ ਵਾਰੀ ਬੜਾ ਕਹਿੰਦਾ ਕਿ ਯਾਰ ਤੂੰ ਵਿਆਹ ਵਾਲੇ ਬੇਸ ਤੇ ਜਾ, ਬੈਟਰ। ਹਾਂਜੀ। ਇੱਕ ਤਾਂ ਇਦਾਂ ਕਿ ਦੇਖਾ ਦੇਖੀ ਬੜੀ ਆ ਕਿ ਯਾਰ ਫਲਾਣੇ ਦਾ ਵੀ ਕੇਸ ਅਪਰੂਵ ਹੋ ਗਿਆ, ਮੇਰਾ ਵੀ ਹੋ ਜਾਣਾ। ਚਲੋ ਠੀਕ ਆ, ਉਸ ਗੱਲ ਦੇ ਵਿੱਚ ਕੋਈ ਸੱਚਾਈ ਆ, ਪਰ ਨਾਲ ਰਿਸਕ ਵੀ ਹੈਗਾ ਕਿ ਉਹਦਾ ਹੋ ਗਿਆ ਪਰ ਤੁਹਾਡਾ ਡਿਨਾਈ ਵੀ ਹੋ ਸਕਦਾ ਵਾ। ਹਮੇਸ਼ਾ ਜਿਹੜਾ ਜਦੋਂ ਤੁਸੀਂ ਕੋਰਟ 'ਚ ਜਾਂਦੇ ਆ, ਇੱਕ ਕੋਇਨ ਟਾਸ ਹੁੰਦਾ। ਜਿਹੜੇ ਵਧੀਆ ਜੱਜ ਉਹ ਤਾਂ ਠੀਕ ਆ, ਪਰ ਜਿਹੜੇ ਦੂਜੇ ਰੈਗੂਲਰ ਜੱਜ ਆ ਉਹਨਾਂ ਦੇ ਮੁਰੇ ਜਿਹੜੇ ਸਟ੍ਰਿਕਟ ਜੱਜ ਆ ਤੇ ਸਟ੍ਰਿਕਟ ਸਰਕਾਰੀ ਵਕੀਲ ਆ, ਕੁਝ ਕਿਹਾ ਨਹੀਂ ਜਾ ਸਕਦਾ, ਹਨਾ। 20% ਰੇਟਿੰਗ ਵਾਲੇ ਜਿਹੜੇ ਜੱਜ ਆ, ਕੁਝ ਤੁਸੀਂ ਕਹਿ ਨਹੀਂ ਸਕਦੇ। ਤੇ ਉਹ ਕਈ ਵਾਰੀ ਨਾ ਪੀਡੀ ਦੀ ਜਾਂ ਆਪਸ਼ਨ ਦੀ ਲੈਂਦੇ ਨਹੀਂ, ਤੇ ਵਿਆਹ ਜਿਹੜਾ ਨਾਲ ਕਰਾਇਆ ਹੁੰਦਾ, ਜਿਹੜੀ ਤੁਹਾਨੂੰ ਦੱਸਿਆ ਕਿ ਸੱਜਣ ਮਿੱਤਰਾਂ ਵਾਲੀ ਸਲਾਹ, ਪੈਰਾਲੀਗਲ ਵਾਲੀ ਸਲਾਹ, ਸੋ ਉਹ ਤਾਂ ਪਹਿਲੀ ਗੱਲ ਵਿਆਹ ਦਾ ਕੋਈ ਫਾਇਦਾ ਨਹੀਂ ਹੁੰਦਾ, ਹਨਾ। ਤੇ ਉਹ ਜਿਹੜਾ ਆਪਣਾ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਕਈ ਸਾਰੇ ਜਿਹੜੇ ਨਿਊਯਾਰਕ ਸਿਟੀ 'ਚ ਵਕੀਲ ਵਕੂਲ ਪੈਕੇਜ ਹੀ ਬਣਾ ਕੇ ਵੇਚ ਰਹੇ ਕਿ ਨਕਲੀ ਜਿਹੜੇ ਵਾਵਾ ਦੇ ਨੇ, ਕਿ ਤੂੰ ਵਿਆਹ ਕਰਾ ਲਾ, ਤੇਰਾ ਕੇਸ ਫੇਲ ਹੋ ਗਿਆ, ਵਾਵਾ ਲਾ ਲੈਣੀ ਵਿਆਹ। ਤੇ ਲੋਕਾਂ ਨੇ ਕਈ ਜਣੇ ਏਦਾਂ ਵਿਆਹ ਕਰਾਏ ਆ। ਉਹ ਚੀਜ਼ ਤੋਂ ਜਿਹੜਾ ਬਚੋ, ਉਹ ਪੰਗੇ 'ਚ ਨਾ ਤੁਸੀਂ ਪਾਓ, ਕਿਉਂਕਿ ਇੱਕ ਟ੍ਰੈਂਡ ਆ। ਇਮੀਗ੍ਰੇਸ਼ਨ ਇੰਨੀ ਬੇਵਕੂਫ ਨਹੀਂ ਹੈਗੀ, ਉਹਨਾਂ ਨੇ ਸਾਰੇ ਹੀ ਦੇਖਣਾ ਕਿ ਯਾਰ ਇਹਨਾਂ ਦੇ ਤਰੀਕ ਤੋਂ ਪਹਿਲਾਂ ਵਿਆਹ ਕਰ ਲੈਂਦੇ ਆ ਤੇ ਤਰੀਕ ਤੋਂ ਬਾਅਦ 'ਚ ਸਾਰੇ ਵਾਵਾ ਫਾਈਲ ਕਰ ਦਿੰਦੇ ਆ, ਹਨਾ। ਕਈਆਂ ਨੂੰ ਗ੍ਰੀਨ ਕਾਰਡ ਉਹਦੇ ਵਿੱਚ ਮਿਲੇ ਵੀ ਆ, ਜਿਹੜੇ ਮਿਲੇ ਵੀ ਆ ਉਹ ਵੀ ਵਾਪਸ ਲਏ ਜਾ ਸਕਦੇ ਆ। ਇੱਕ ਕੰਪਲੇਂਟ ਦੀ ਜਿਹੜੀ ਦੂਰੀ ਹੁੰਦੀ ਆ, ਤੇ ਆਪਣੇ ਕੋਲ 20 ਸਾਲ ਪੁਰਾਣੇ ਵੀ ਕੇਸ ਜਿਹੜੇ ਆਉਂਦੇ ਆ ਕਿ ਸਗਾ ਭਰਾ ਵੀ ਸਗੇ ਭਰਾ ਦੀ ਕੰਪਲੇਂਟ ਕਰ ਦਿੰਦਾ, ਫਿਰ ਯਾਰ ਬੇਲੀਆਂ 'ਚ ਤੇ ਉਦਾਂ ਵੀ ਲੜਾਈ ਲੜਾਈ ਹੁੰਦੀ ਰਹਿੰਦੀ, ਹਨਾ। ਉਹ ਅੱਜ ਦੀਆਂ ਜਵਾਨੀ ਵੇਲੇ ਦੀਆਂ ਦੋਸਤੀਆਂ ਹੋਰ ਆ, ਬਾਅਦ 'ਚ ਮੈਂ ਕਿਹਾ ਜ਼ਿੰਦਗੀ ਕਈ ਰੂਪ ਜਿਹੜੇ ਦਿਖਾਉਂਦੀ ਆ। ਕਈ ਲੋਕੀ ਜਿਹੜੇ ਆਉਂਦੇ ਆ ਇਨਵੈਸਟੀਗੇਸ਼ਨਾਂ ਦੇ ਵਿੱਚ, ਕ੍ਰਿਮੀਨਲ ਇਨਵੈਸਟੀਗੇਸ਼ਨਾਂ ਦੇ ਵਿੱਚ ਫਸੇ ਆ। ਦੂਸਰੀ ਗੱਲ ਇਹ ਹੈ ਕਿ ਜਿਹੜੇ ਉਹ ਵਕੀਲ ਆ, ਸਿਰ ਕੰਮ ਹੀ ਇਦਾਂ ਦਾ ਕਰਦੇ ਆ ਕਿ ਨਕਲੀ ਵਾਵਾ ਪੈਕੇਜ ਪੂਕੇਜ ਬਣਾ ਕੇ ਵੇਚਦੇ ਆ। ਜਿੱਦਣ ਕੋਈ ਹੋਰ ਫੜਿਆ ਗਿਆ, ਜਾਂ ਜਿੱਦਣ ਕੋਈ ਦੁਖੀ ਬੰਦਾ ਦੇਖੋ $50,000 ਲੈ ਕੇ ਉਹਦੀ ਸਰਵਿਸ ਨਹੀਂ ਹੋਈ, ਉਹਨੇ ਕੰਪਲੇਂਟ ਕਰਤੀ, ਤਾਂ ਫਿਰ ਉਹ ਇਦਾਂ ਨਹੀਂ ਕਿ ਸਿਰਫ ਉਹਦਾ ਕੇਸ ਖੋਲਣਾ। ਉਹ ਵਕੀਲਾਂ ਦੇ ਫਿਰ ਸਾਰੇ ਜਿਹੜੇ ਕੇਸ ਆ ਨਾ ਪੁਰਾਣੇ, ਅੱਗੇ ਜਿਹੜੇ ਵੀ ਵਾਵਾ ਉਹ ਲਾਅ ਆਫਿਸ ਤੋਂ ਗਏ, ਫਿਰ ਸਾਰੇ ਹੀ ਜਿਹੜੇ ਇਨਵੈਸਟੀਗੇਸ਼ਨ ਦੇ ਅੰਡਰ ਜਿਹੜੇ ਆਉਂਦੇ ਆ। ਤਾਂ ਪੁਰਾਣੇ ਜਿਹੜੀਆਂ ਵਕੀਲਾਂ ਦੀਆਂ ਤੁਸੀਂ ਇਨਵੈਸਟੀਗੇਸ਼ਨਾਂ ਜਿਹੜੀਆਂ ਦੇਖੋ, ਤਾਂ ਸਾਰੇ ਹੀ ਉਹਨਾਂ ਦੇ ਜਿਹੜੇ ਅਸਾਲਮ ਕੇਸ ਸੀਗੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਰੀਓਪਨ ਉਹ ਹੋ ਜਾਂਦੇ ਆ। ਸੋ ਉਹ ਚੀਜ਼ ਤੋਂ ਪਲੀਜ਼ ਬਚੋ, ਇਹਨੂੰ ਅਬਿਊਜ਼ ਨਾ ਕਰੋ। ਜਿਹੜਾ ਵਿਆਹ ਵਾਲਾ ਜਿਹੜਾ ਪ੍ਰੋਸੈਸ ਆ, ਹੈਗਾ ਤਾਂ ਹੈਗਾ, ਨਹੀਂ ਆ ਤਾਂ ਨਹੀਂ ਹੈ। ਤੇ ਜੇ ਵਿਆਹ ਵਾਲਾ ਤੁਸੀਂ ਸਿਰ ਮੱਥੇ ਚਾੜਨਾ, ਤਾਂ ਤੁਸੀਂ ਪਹਿਲਾਂ ਉਹਨੂੰ ਰੋਕ ਕੇ ਅਸਾਲਮ ਦੇ ਕੇਸ ਨੂੰ ਤੇ ਵਿਆਹ ਵਾਲੇ ਪਾਸੇ ਜਾਓ। ਵਿਆਹ ਵਾਲੇ ਪਾਸੇ ਜ਼ਿਆਦਾ ਚਾਂਸ ਜਿਹੜੇ ਹੁੰਦੇ ਆ, ਜੇ ਤੁਹਾਡਾ ਵਿਆਹ ਸਟੇਬਲ ਆ। ਜੀ। ਮੰਨ ਲਓ ਹੁਣ ਕਿਸੇ ਨੇ ਨਹੀਂ ਉਦਾਂ ਕਰਨਾ, ਉਹਨੇ ਕਹਿਣਾ ਨਹੀਂ ਮੈਂ ਪਹਿਲਾਂ ਗੈਂਬਲ ਕਰਕੇ ਦੇਖਣਾ ਆਪਣਾ ਜਿਹੜਾ ਕੇਸ ਆ ਉਹਦੇ ਉੱਤੇ, ਤੇ ਉਹਦੇ ਬਾਅਦ 'ਚ ਜਿਹੜੀ ਡੀਪੋਰਟੇਸ਼ਨ ਲੱਗ ਜਾਂਦੀ ਆ, ਤੇ ਫਿਰ ਉਹ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ, ਮਹਿੰਗਾ ਹੋ ਜਾਂਦਾ, ਤੇ ਲੰਬਾ ਟਾਈਮ ਕੰਜ਼ਿਊਮਿੰਗ ਹੋ ਜਾਂਦਾ। ਉਹ ਬੰਦੇ ਨੂੰ ਫਿਰ ਜਿਹੜਾ ਡੀਪੋਰਟੇਸ਼ਨ ਤੋਂ ਬਚਣ ਲਈ ਇੱਕ ਵੇਵਰ ਹੁੰਦਾ 212 ਨੂੰ ਕਰਨਾ ਪੈਂਦਾ। ਤੇ ਜਦ ਤੱਕ ਉਹਦਾ 212 ਨਹੀਂ ਹੁੰਦਾ, ਉਹਦਾ 601A ਵੇਵਰ ਵਗੈਰਾ ਕੋਈ ਵੀ ਚੀਜ਼ ਜਿਹੜੀ ਹੋ ਨਹੀਂ ਸਕਦੀ। ਤੇ ਜਿਹਨਾਂ ਲੋਕਾਂ ਦੇ ਕੇਸ ਜਿਹੜੇ ਫੇਲ ਹੋ ਗਏ, ਅਪੀਲਾਂ ਪੂਲਾਂ ਜਿਹੜੀਆਂ ਫੇਲ ਹੋ ਜਾਂਦੀਆਂ, ਉਹਨਾਂ ਨੂੰ ਫਿਰ ਜਿਹੜੇ ਵਿਆਹ ਵਾਲੇ ਬੇਸ ਤੇ ਜਾਣ ਲਈ ਆਪਣਾ ਪਹਿਲਾਂ ਡੀਪੋਰਟੇਸ਼ਨ ਜਿਹੜੀ ਤਲਾਣੀ ਪੈਂਦੀ ਆ, ਫਿਰ ਵੇਵਰ ਉਹਨਾਂ ਨੂੰ ਲੈਣਾ ਪੈਂਦਾ, ਤੇ ਫਿਰ ਐਮਬੈਸੀ ਜਿਹੜਾ ਜਾਣਾ ਪੈਂਦਾ। ਇਹ ਜਿਹੜਾ ਪ੍ਰੋਸੈਸ ਹੈ, ਇਹਦੇ ਵਿੱਚ ਸਵਾਲ ਪੁੱਛਦੇ ਆ ਕਿ ਕਿੰਨਾ ਕੁ ਟਾਈਮ ਲੱਗਦਾ ਹੈ। ਇਹ ਜਿਹੜਾ ਵਿਆਹ ਵਾਲਾ ਫਿਰ ਜਦੋਂ ਵੇਵਰ ਵੂਵਰ ਸਾਰੇ ਐਡ ਹੋ ਜਾਂਦੇ ਆ, 5 ਤੋਂ 7 ਸਾਲ ਦਾ ਜਿਹੜਾ ਪ੍ਰੋਸੈਸ ਆ। ਸੋ ਕਈ ਵਾਰੀ ਫਿਰ ਬੰਦਾ ਕਹਿੰਦਾ ਉਹ ਭਾਜੀ ਇੰਨੀ ਦੇਰ, 5 ਤੋਂ 7 ਸਾਲ, ਮੈਨੂੰ ਤਾਂ ਪਹਿਲਾਂ ਹੀ 15 ਸਾਲ ਹੋ ਗਏ ਅਪੀਲਾਂ ਪੂਲਾਂ ਜਿਹੜੇ ਕਰਦੇ। ਉਹ ਤੁਹਾਡੇ ਅਪੀਲਾਂ ਵੱਲ ਹੋਏ ਆ 15 ਤੋਂ 10 ਸਾਲ। ਜਿਹੜਾ ਵਿਆਹ ਵਾਲਾ ਉਹਦਾ ਤੁਸੀਂ ਅਜੇ ਪਹਿਲੇ ਸਟੈਪ ਤੋਂ ਸ਼ੁਰੂ ਕਰਨਾ। ਸੋ ਇਹਦੀ ਜਿਹੜੀ 5 ਤੋਂ 7 ਸਾਲ ਦੀ ਜਿਹੜੀ ਵੇਟ ਆ, ਕੱਲਾ 601A ਵੇਵਰ ਅਲੋਨ ਜਿਹੜਾ 40-45 ਮਹੀਨੇ ਦਾ, ਹਨਾ। 212 ਜਿਹੜਾ ਹੈਗਾ ਉਹ ਵੀ ਸਾਲ 2 ਸਾਲ ਜਿਹੜੇ ਲੱਗਦੇ ਆ। I-130 ਜਿਹੜਾ ਹੋਇਆ ਉਹਨੂੰ ਵੀ 2 ਸਾਲ ਜਿਹੜੇ ਲਾ ਦਿੰਦੇ ਆ। ਸੋ ਮੋਟੇ ਤੌਰ ਤੇ ਤੁਸੀਂ ਜੇ 2 ਸਾਲ ਵੀ ਐਡ ਕਰੋ ਸਾਰੇ ਸਟੈਪਸ ਨੂੰ, ਜਿਹੜਾ ਕਿ ਬੈਸਟ ਕੋਰਸ ਹੈ, ਕਹਿੰਦਾ 6-7 ਸਾਲ ਤੁਹਾਡੇ ਜਿਹੜੇ ਆਮ ਉਹ ਜਿਹੜੇ ਲੱਗ ਜਾਂਦੇ ਆ। ਤੇ ਆਹ ਜਿਹੜਾ ਪ੍ਰੋਸੈਸ ਹੈਗਾ, ਤਾਂ ਕਰਕੇ ਨਾ ਉਹਨੂੰ ਜਦੋਂ ਬੰਦਾ ਉਦਾਂ ਦੇ ਘੁੰਮਣ ਘੇਰੀ 'ਚ ਫਸਦਾ, ਉਹ ਤੋਂ ਬੈਟਰ ਇਹੀ ਹੈ ਕਿ ਜੇ ਤੁਹਾਡਾ ਸਟੇਬਲ ਵਿਆਹ ਪਹਿਲਾਂ ਵਾ ਤਰੀਕ ਤੋਂ, ਤੇ ਜੱਜ ਤੁਹਾਡਾ ਸਟ੍ਰਿਕਟ ਆ, ਨਹੀਂ ਤੁਸੀਂ ਤੁਹਾਨੂੰ ਪੰਗਾ ਲੈਣਾ ਚਾਹੀਦਾ, ਤੁਸੀਂ ਵਿਆਹ ਵਾਲੇ ਪਾਸੇ ਜਿਹੜਾ ਉਹ ਜਾ ਸਕਦੇ। ਠੀਕ ਹੈ, ਠੀਕ ਹੈ। ਸੋ ਹੁਣ ਜਦੋਂ ਮੰਨ ਲਓ ਵਿਆਹ ਦੇ ਉੱਤੇ ਸਾਰਾ ਕੁਝ ਡਨ ਹੋ ਜਾਂਦਾ ਆ, ਤੇ ਜੇ ਗ੍ਰੀਨ ਕਾਰਡ ਮਿਲਦਾ ਆ, ਉਹ ਕੰਡੀਸ਼ਨਲ ਹੁੰਦਾ ਆ, ਪੱਕਾ ਮਿਲ ਜਾਂਦਾ, ਕੀ ਵੈਲਿਡਿਟੀ ਹੁੰਦੀ ਆ ਫਿਰ ਉਹ ਗ੍ਰੀਨ ਕਾਰਡ ਦੀ? ਜਦੋਂ ਤੁਹਾਡਾ ਵਿਆਹ 2 ਸਾਲ ਤੋਂ ਘੱਟ ਹੋਇਆ ਹੋਵੇ ਅਜੇ, ਤਾਂ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਉਹ ਕੰਡੀਸ਼ਨਲ ਮਿਲਣਾ। 2 ਸਾਲ ਦਾ ਜਿਹੜਾ ਗ੍ਰੀਨ ਕਾਰਡ ਉਹ ਹੁੰਦਾ, ਤੇ ਉਸ ਤੋਂ ਬਾਅਦ ਤੁਸੀਂ ਪੱਕਾ ਗ੍ਰੀਨ ਕਾਰਡ ਜਿਹੜਾ ਲੈਣਾ ਹੁੰਦਾ, ਰਿਮੂਵਲ ਆਫ ਕੰਡੀਸ਼ਨਸ ਉਹਨੂੰ ਕਹਿੰਦੇ ਆ, I-751 ਫਾਈਲ ਕਰਕੇ ਲੈਣਾ ਹੁੰਦਾ। ਉਹਦੇ ਵਿੱਚ ਕਈ ਲੋਕੀ ਸੈਲਫ ਫਾਈਲਿੰਗ ਨਾਲ ਜਾਂ ਪੈਰਾਲੀਗਲਾਂ ਥਰੂ ਗਲਤੀ ਕਰ ਦਿੰਦੇ ਆ ਕਿ ਗ੍ਰੀਨ ਕਾਰਡ ਰਿਨਿਊ ਕਰਾਉਣ ਵਾਸਤੇ ਇੱਕ I-90 ਫਾਰਮ ਫਾਈਲ ਕਰ ਦਿੰਦੇ, ਜਿਹੜਾ ਗਲਤ ਆ। ਉਹ ਹੈਗਾ 10 ਸਾਲ ਦੇ ਗ੍ਰੀਨ ਕਾਰਡ ਨੂੰ ਰਿਨਿਊ ਕਰਾਉਣ ਲਈ
ਰਿਨਿਊ ਵਾਲਾ ਚੀਜ਼ ਹੋ ਰਿਹਾ, ਇਹ ਰਿਨਿਊ ਨਹੀਂ ਹੈਗਾ, ਇਹ ਰਿਮੂਵਲ ਆਫ ਕੰਡੀਸ਼ਨਸ ਹੈਗਾ। ਇਹ ਫਾਰਮ ਜਿਹੜਾ ਲੱਗ ਆ, ਪਟੀਸ਼ਨ ਜਿਹੜੀ ਲੱਗ ਆ, I-751 ਪਟੀਸ਼ਨ ਰਾਹੀਂ ਤੁਸੀਂ ਜਿਹੜਾ ਅੱਗੇ ਜਾ ਸਕਦੇ ਆ। ਤੇ ਗ੍ਰੀਨ ਕਾਰਡ ਦੇ ਖਤਮ ਹੋਣ ਤੋਂ 90 ਦਿਨ ਪਹਿਲਾਂ ਦੇ ਵਿੱਚ ਤੁਸੀਂ ਇਹ ਜਿਹੜਾ ਪਟੀਸ਼ਨ ਟੂ ਰਿਮੂਵ ਕੰਡੀਸ਼ਨਸ ਵਾਲਾ 751 ਜਿਹੜਾ ਫਾਈਲ ਕਰਨਾ ਹੁੰਦਾ, ਪੱਕੇ ਗ੍ਰੀਨ ਕਾਰਡ ਵਾਲੀ ਪਟੀਸ਼ਨ। ਜੀ ਜੀ ਬਿਲਕੁਲ। ਇਸ ਦੇ ਵਿੱਚ ਅੱਗੇ ਵੱਧਦੇ ਆ ਤੇ ਜਿਹੜੀ ਕੰਡੀਸ਼ਨਲ ਆ, ਇਹ ਜਿਹੜੀ ਮੈਰਿਜ ਬੇਸ ਵਾਲੀ ਹੈ, ਜਿਹੜੀ 2 ਸਾਲ ਵਾਲੀ ਆ, ਇਹ ਕੰਡੀਸ਼ਨ ਰੱਖੀ ਕਿਉਂ ਗਈ ਹੈਗੀ ਆ? ਇਹ ਫਰਾਡ ਨੂੰ ਦੇਖਣ ਲਈ, ਕਿਉਂਕਿ ਇਮੀਗ੍ਰੇਸ਼ਨ ਕਈ ਵਾਰੀ ਏਦਾਂ ਹੁੰਦਾ ਕਿ ਇੱਕ ਆਫਿਸਰ ਕੋਲ ਗੱਲ ਹੀ ਹੋ ਜਾਵੇ, ਬੰਦਾ ਵਧੀਆ ਪ੍ਰੈਜ਼ੈਂਟ ਕਰ ਦੇਵੇ, ਕਿਸੇ ਨੇ ਫਰਾਡ ਵਿਆਹ ਕਰਾਇਆ ਹੋਵੇ, ਪੈਸੇ ਪੂਸੇ ਦੇ ਕੇ ਉਹ ਕਿਸੇ ਨੂੰ ਖੁਸ਼ ਕਰ ਦੇਵੇ, ਪਰ 2 ਸਾਲ ਕਿਸੇ ਨੂੰ ਖੁਸ਼ ਕਰਨਾ ਬਹੁਤ ਔਖਾ ਵਾ। ਲਾਲਚ ਵੀ ਆ ਜਾਂਦਾ ਵਿੱਚ, ਲੜਾਈਆਂ ਵੀ ਆ ਜਾਂਦੀਆਂ। ਤੇ ਜਦੋਂ 2 ਸਾਲ ਵਾਲਾ ਵਿਆਹ 2 ਸਾਲ ਨਿਭਾਣੇ ਕਿਸੇ ਨਾਲ ਔਖੇ ਆ। ਅੱਜ ਕੱਲ ਤਾਂ ਕਈ ਕਹੋਗੇ ਕਿ ਅਸਲੀ ਵਿਆਹ ਦੀ ਵੀ ਕੋਈ ਗਾਰੰਟੀ ਨਹੀਂ ਕਿ 2 ਸਾਲ ਤੱਕ ਅੱਜ ਕੱਲ ਚੱਲੂਗਾ, ਨਕਲੀ ਵਾਲਾ ਦਾ ਫਿਰ ਥੋੜਾ ਜਿਹਾ ਹੋਰ ਉਹਨਾਂ ਦੇ ਔਂਕੜਾ ਜਿਹੜੀਆਂ ਪੈ ਜਾਂਦੀਆਂ। ਤੇ ਜਦੋਂ ਫਿਰ ਉਹ ਫਾਈਲ ਕਰਦੇ ਆ 751 ਨੂੰ, ਕਈ ਵਾਰੀ ਉਹ 1.5 ਸਾਲ ਪੈਂਡਿੰਗ ਰਹਿੰਦਾ। ਮਤਲਬ ਕਿ ਤੁਹਾਡੀ ਫਿਰ ਜਿਹੜੀ ਗ੍ਰਿਸ਼ਤੀ ਆ ਉਹ 3.5-4 ਸਾਲ ਚੱਲਣੀ ਚਾਹੀਦੀ ਆ। ਉਹ ਜਿਹੜਾ ਮਾਈਲਸਟੋਨ ਆ, ਬਹੁਤ ਲੋਕੀ ਜਿਹੜੇ ਅਚੀਵ ਨਹੀਂ ਕਰ ਪਾਉਂਦੇ। ਉਹਦੇ ਵਿੱਚ ਇਮੀਗ੍ਰੇਸ਼ਨ ਜੇ ਉਹਨਾਂ ਨੂੰ ਕੋਈ ਕੰਪਲੇਂਟ ਕਰ ਦੇਵੇ, ਉਹ ਵਿਜ਼ਿਟ ਵੀ ਕਰ ਸਕਦੇ ਆ। ਹਾਂਜੀ, ਠੀਕ ਹੈ। ਜਿਹੜੇ ਨਕਲੀ ਵਿਆਹ ਹੁੰਦੇ ਆ, ਉਹਦੇ ਵਿੱਚ ਕਿਉਂ ਕੋਈ ਕਿਸੇ ਦੇ ਨਾਲ 3.5 ਸਾਲ ਰਹੂਗਾ, ਹਨਾ। ਤੇ ਉਹਦੇ ਵਿੱਚ ਇਮੀਗ੍ਰੇਸ਼ਨ ਨੂੰ ਜਿਹੜਾ ਟਾਈਮ ਮਿਲ ਜਾਂਦਾ, ਟਾਈਮ ਜਿਹੜਾ ਉਹ ਇਮੀਗ੍ਰੇਸ਼ਨ ਦੇ ਫੇਵਰ ਦੇ ਵਿੱਚ ਜਾਂਦਾ। ਤੇ ਕਈ ਵਾਰੀ ਉਹਨਾਂ ਨੂੰ ਜਦੋਂ ਸ਼ੱਕ ਹੁੰਦਾ, ਉਹ ਇੰਟਰਵਿਊ ਵਗੈਰਾ ਕਰਦੇ ਆ, ਤੇ ਕਈ ਵਾਰੀ ਉਹ ਥੋੜੀ ਧਮਕੀ ਵਗੈਰਾ ਵੀ ਲਾ ਦਿੰਦੇ ਆ ਸਿਟੀਜ਼ਨ ਨੂੰ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ। ਤੇ ਫਿਰ ਕਈ ਵਾਰੀ ਜਿਹੜਾ ਹੈਗਾ ਬੰਦਾ ਉਹ ਫਸ ਜਾਂਦਾ, ਤੇ ਲੰਬਾ ਉਹ ਕੇਸ ਨੂੰ ਨਾ ਕਈ ਵਾਰੀ ਹੋਲਡ ਤੇ ਪਾ ਦਿੰਦੇ ਆ ਕਿ ਅੱਛਾ ਚੱਲ ਠੀਕ ਆ, ਸਾਲ ਕੁ ਹੋਲਡ ਤੇ ਪਾ ਕੇ ਦੇਖਦੇ ਆ ਕਿ ਇਹਨਾਂ ਦੇ ਰਿਲੇਸ਼ਨ ਫਿਰ ਵੀ ਲਾਸਟ ਕਰਦਾ ਕਿ ਨਹੀਂ ਕਰਦਾ। ਤੇ ਤਾਂ ਕਰਕੇ ਉਹਨਾਂ ਨੇ ਜਿਹੜਾ ਕੱਚਾ ਗ੍ਰੀਨ ਕਾਰਡ ਰੱਖਿਆ ਕਿ ਦੇਖੀਏ ਕਿ ਅੱਗੇ ਕਿੱਦਾਂ ਚੀਜ਼ਾਂ ਪਲੇ ਆਊਟ ਕਰਦੀਆਂ। ਜੀ ਜੀ। ਤੇ ਇਹ ਕੰਡੀਸ਼ਨ ਫਿਰ ਹਟਦੀ ਕਿੱਦਾਂ, ਟੁੱਟਦੀ ਕਿੱਦਾਂ ਇਹ ਕੰਡੀਸ਼ਨ? ਇਹ 751 ਤੁਸੀਂ ਫਾਰਮ ਜਿਹੜਾ ਕਰਨਾ ਹੁੰਦਾ, 2 ਤਰੀਕੇ ਨਾਲ ਹੋ ਸਕਦਾ। ਇੱਕ ਤਾਂ ਜੁਆਇੰਟ ਫਾਈਲਿੰਗ, ਸਾਰਾ ਕੁਝ ਸਹੀ ਚੱਲਦਾ ਵਾ ਤੇ ਤੁਸੀਂ ਜੁਆਇੰਟ ਫਾਈਲਿੰਗ ਜਿਹੜੀ ਕਰ ਦਿਓ, ਤੇ ਜਾਂ ਫਿਰ ਤੁਸੀਂ ਵੇਵਰ ਫਰਮ ਜੁਆਇੰਟ ਫਾਈਲਿੰਗ ਲੈ ਸਕਦੇ ਆ ਵੇਰੀਅਸ ਰੀਜ਼ਨ ਕਰਕੇ ਕਿ ਨਹੀਂ ਮੇਰਾ ਡਿਵੋਰਸ ਹੋ ਗਿਆ, ਜਾਂ ਮੇਰੇ ਨਾਲ ਬਹੁਤ ਕਰੂਅਲਟੀ ਹੋਈ, ਜਾਂ ਧੱਕਾ ਹੋਇਆ। ਤੁਸੀਂ ਉਹਦੇ ਬੇਸ ਤੇ ਜਿਹੜਾ ਮੇਰੀ ਘਰ ਵਾਲੀ ਜਾਂ ਘਰ ਵਾਲੇ ਨੇ ਸਾਈਨ ਨਹੀਂ ਕਰਨੇ, ਮੈਂ ਇਕੱਲਾ ਹੀ ਸਾਈਨ ਕਰਨਾ, ਤੇ ਤੁਸੀਂ ਜੁਆਇੰਟ ਫਾਈਲਿੰਗ ਦੇ ਤੋਂ ਵੇਵਰ ਵੀ ਜਿਹੜਾ ਲੈ ਸਕਦੇ ਆ। ਤੇ ਡਿਵੋਰਸ ਜੇ ਤੁਹਾਡਾ ਹੋ ਜਾਂਦਾ, ਤੇ ਡਿਵੋਰਸ ਵੇਵਰ ਦੇ ਬੇਸ ਤੇ ਤੁਸੀਂ ਜਾ ਸਕਦੇ ਆ। ਮੁੱਖ ਦੀ ਚੀਜ਼ ਇਹ ਆ ਕਿ ਉਹਨਾਂ ਨੇ ਦੇਖਣਾ ਕਿ ਵਿਆਹ ਇਹਨਾਂ ਦਾ ਜੈਨੂਇਨ ਸੀਗਾ ਜਦੋਂ ਕੀਤਾ ਸੀਗਾ। ਠੀਕ ਹੈ ਜੀ। ਕੀ ਰਿਕੁਆਇਰਮੈਂਟ ਆ ਜਿਹੜੀਆਂ 751 ਦੀਆਂ? ਜੁਆਇੰਟ ਵੇਵਰ ਵੀ ਹੁੰਦਾ ਆ, ਜਾਂ ਜਿੱਦਾਂ ਤੁਸੀਂ ਵੇਵਰ ਦੀ ਗੱਲ ਕਰ ਰਹੇ ਕਿ ਇਹ ਜੁਆਇੰਟ ਦਾ ਕੋਈ ਫਾਇਦਾ, ਇਦਾਂ ਜੁਆਇੰਟ ਦਾ ਜ਼ਿਆਦਾ ਫਾਇਦਾ, ਦੂਜੇ ਦਾ ਕਿਹੜੇ ਕੰਡੀਸ਼ਨ 'ਚ ਕੀ ਕਰਨਾ ਹੈ ਫਿਰ? ਜਿਹੜੀ ਤਾਂ ਹੁਣ ਬਣਦੀ ਆ, ਆਪਸ 'ਚ ਇਕੱਠੇ ਰਹਿੰਦੇ ਆ, ਜਵਾਕ ਜੂਕ ਹੈਗੇ ਆ, ਰੈਗੂਲਰ ਜੇ ਵਿਆਹ ਸਹੀ ਚੱਲੀ ਜਾਂਦਾ ਫਿਰ ਤਾਂ ਜੁਆਇੰਟ ਫਾਈਲਿੰਗ ਹੀ ਕਰੂਗੇ ਜੇ ਇਕੱਠੇ ਰਹਿੰਦੇ ਆ। ਤੇ ਜੇ ਉਹਦੀ ਅਣਬਣ ਹੋ ਗਈ, ਡਿਵੋਰਸ ਹੋ ਗਿਆ, ਤੇ ਡਿਫਰੈਂਸ ਇਹਨਾਂ ਦੇ ਵਿੱਚ ਇਹੀ ਆ ਕਿ ਫਿਰ ਉਹ ਵੇਵਰ ਲੈ ਕੇ ਜਾਊਗੇ, ਡਿਵੋਰਸ ਵੇਵਰ ਲੈ ਕੇ ਜਾਊਗੇ। ਜਾਂ ਕਈ ਵਾਰੀ ਏਦਾਂ ਹੁੰਦਾ ਕਿ ਕੁੱਟਮਾਰ ਜਾਂ ਧੱਕਾ ਹੋ ਜਾਂਦਾ, ਅਬਿਊਜ਼ ਹੋ ਜਾਂਦਾ ਕਿਸੇ ਨਾਲ, ਤੇ ਫਿਰ ਉਹ ਅਬਿਊਜ਼ਿਵ ਸਪਾਊਸ ਨੇ ਤਾਂ ਸਾਈਨ ਕਰਨੇ ਨਹੀਂ। ਫਿਰ ਉਹਨਾਂ ਨੇ ਇਹ ਵੀ ਛੋਟ ਦਿੱਤੀ ਹੈ ਕਿ ਤੁਸੀਂ ਆਪਣੇ ਲੈਵਲ ਤੇ ਇਕੱਲੇ ਵੀ ਕਰ ਸਕਦੇ ਆ, ਇਕੱਲੇ ਵੀ ਕਰ ਸਕਦੇ ਆ। ਸੋ ਇਹੀ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਡਿਫਰੈਂਸ ਆ। ਤੇ ਇਹਨੂੰ ਪ੍ਰੂਵ ਕਰਨ ਲਈ ਤੁਹਾਨੂੰ ਜਿੱਦਾਂ ਦੱਸਿਆ ਕਿ ਗੁੱਡ ਫੇਥ ਜਿਹੜੀ ਮੈਰਿਜ ਉਹ ਪ੍ਰੂਵ ਕਰਨੀ ਪੈਂਦੀ ਹੈ ਕਿ ਪਹਿਲਾ ਵਿਆਹ ਜਿਹੜਾ ਅਸਲੀ ਸੀਗਾ, ਤੇ ਡਿਵੋਰਸ ਵੀ ਜਿਹੜਾ ਫਿਰ ਸਹੀ ਹੋਇਆ, ਤੇ ਜਾਂ ਫਿਰ ਕਰੂਅਲਟੀ ਵੀ ਜਿਹੜੀ ਹੈਗੀ ਹੈ। ਤੇ ਇਮੀਗ੍ਰੇਸ਼ਨ ਫਿਰ ਆਬਵੀਅਸਲੀ ਇੰਟਰਵਿਊ ਕਰਕੇ ਚੈੱਕ ਕਰਦੀ ਹੈ ਕਿ ਇਹ ਸੱਚ ਬੋਲ ਰਿਹਾ ਬੰਦਾ ਕਿ ਝੂਠ ਬੋਲਦਾ ਪਿਆ। ਗੁੱਡ ਫੇਥ ਸ਼ੋ ਕਰਨ ਦੇ ਲਈ ਚਲੋ ਨਿਆਣੇ ਆ, ਇਕੱਠੇ ਰਹਿ ਰਹੇ ਆ, ਕੋਈ ਹੋਰ ਦਸਤਾਵੇਜ਼ਾਂ ਦੇ ਉੱਤੇ ਵੀ ਨਜ਼ਰ ਮਾਰਦੇ ਆ ਉਸ ਦੇ ਦੌਰਾਨ? ਕੀ ਆ ਵੀ ਬੈਂਕ ਖਾਤੇ ਇਕੱਠੇ ਆ, ਫੋਨ ਬਿੱਲ ਇਕੱਠੇ ਆ, ਕਿੱਦਾਂ ਦੀਆਂ ਚੀਜ਼ਾਂ ਹੋਰ ਦੇਖੀਆਂ ਜਾਂਦੀਆਂ? ਘਰ, ਲੀਜ਼ ਵਗੈਰਾ, ਇੰਸ਼ੋਰੈਂਸਿਸ, ਹਨਾ, ਕਈ ਚੀਜ਼ਾਂ ਉਹ ਦੇਖਦੇ ਆ। ਪਿਕਚਰ ਟੂਗੈਦਰ, ਟਰੈਵਲ ਜਿਹੜੀ ਕੀਤੀ ਆ, ਉਹ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਦੇਖਦੇ ਆ। ਠੀਕ ਹੈ ਜੀ। ਫਿਲਮੀ ਸੀਨ ਨਹੀਂ ਕਿਸੇ ਨੇ ਰਚਾਣਾ 1980 ਵਾਲਾ ਕਿ ਲੀਜ਼ ਬਣਾ ਲਈ ਨਕਲੀ। ਉਹ ਕਈ ਵਾਰੀ ਹਾਸਾ ਵੀ ਆਉਂਦਾ, ਮੈਂ ਕਿਹਾ ਯਾਰ ਤੂੰ ਕਿਹੜੇ ਪੱਥਰ ਥੱਲੇ ਰਹਿੰਦੇ ਆ। ਇਮੀਗ੍ਰੇਸ਼ਨ ਬਹੁਤ ਐਡਵਾਂਸ ਹੋ ਗਈ ਹੁਣ, ਉਹਨਾਂ ਨੇ ਬਹੁਤ ਘਪਲੇ ਜਿਹੜੇ ਦੇਖ ਲਏ ਆ। ਨਹੀਂ, ਨਾਲੇ ਉਹ ਪਹਿਲਾਂ ਤਾਂ ਮੈਨੂਅਲ ਹੁੰਦੇ ਸੀ, ਹੁਣ ਤਾਂ ਉਹ ਵੀ ਪੂਰਾ ਡਿਜੀਟਲਾਈਜ਼ ਹੋ ਰਹੇ ਆ। ਉਹ ਪੁਰਾਣੇ ਤਾਂ ਹੀ ਤਾਂ ਨਾਂ ਨੂੰ ਨਿਕਲ ਹੀ ਜਾ ਰਹੇ ਆ ਨਾ, ਬਹੁਤ ਕੁਝ ਜਿਹੜਾ ਉਹ ਹੋ ਰਿਹਾ ਹੈ ਹੁਣ। ਜੀ ਜੀ। ਆਫਿਸਰ ਇੱਕ ਜਿਹੜਾ ਸਭ ਤੋਂ ਮੇਨ ਸਿਨੈਰੀਓ ਹੈ ਨਾ, ਉਹ ਪਤਾ ਸਾਰੇ ਨੂੰ, ਤੁਹਾਨੂੰ ਹਰੇਕ ਬੰਦੇ ਨੂੰ ਕੋਈ ਨਾ ਕੋਈ ਜਾਣਦਾ ਹੋਣਾ ਜਿੱਦਾਂ ਇਹਨੇ ਕੀਤਾ। ਜਿਹੜੀ ਮੈਂ ਚੀਜ਼ ਦੱਸਣ ਜਾ ਰਿਹਾ ਉਦਾਂ ਲੋਕਾਂ ਨੇ ਕੀਤਾ, ਹਨਾ। ਆਪਣੀ ਘਰ ਵਾਲੀ ਦਾ ਵਿਆਹ ਕਿਸੇ ਹੋਰ ਨਾਲ ਕਰਾਇਆ, ਆਪ ਡਿਵੋਰਸ ਕਰਾ ਕੇ ਇੰਡੀਆ ਤੋਂ ਫਿਰ ਦੁਬਾਰਾ ਕਰਾ ਲੈਂਦੇ ਆ। ਪਰ ਐਕਚੁਅਲ ਚ ਇੰਟੈਂਟ ਇਹੀ ਹੁੰਦਾ ਕਿ ਜਿਹੜੀ ਓਰੀਜਨਲ ਘਰ ਵਾਲੀ ਜਾਂ ਘਰ ਵਾਲਾ ਉਹਦੇ ਨਾਲ ਹੀ ਰਹਿਣਾ,
ਇਦਾਂ ਦੇ ਬਹੁਤ ਕੰਬੀਨੇਸ਼ਨ ਜਿਹੜੇ ਪਲੇਆਊਟ ਹੁੰਦੇ ਆ ਕਿ ਪਹਿਲਾਂ ਵਿਆਹ ਕਰਾ ਕੇ ਇਹ ਪੱਕਾ ਹੋ ਜਾਊਗਾ, ਫਿਰ ਉਹ ਕਰ ਦਊਗਾ। ਉਹ ਆਫਿਸਰ ਕਹੋਗੇ ਤੇ ਆਫਿਸਰ ਵੀ ਹੁਣ 10-15 ਸਾਲ ਤੁਸੀਂ ਜਾਣਦੇ ਹੋ ਵੀ ਮਜ਼ਾਕ ਮਜੂਕ ਜਿਹੜਾ ਕਰ ਲੈਂਦੇ ਹਨਾ ਵਕੀਲਾਂ ਨਾਲ। ਉਹ ਕਹਿੰਦਾ ਮਿਸਟਰ ਟੇਰਕੀਆਣਾ ਕਹਿੰਦਾ ਪੰਜਾਬੀ ਕਹਿੰਦਾ ਇਦਾਂ ਦੀ ਕੌਮ ਆ, ਕਹਿੰਦਾ ਆਪਸ ਚ ਕਹਿੰਦਾ ਪਹਿਲਾਂ ਕਹਿੰਦਾ ਵਿਆਹ ਹੁੰਦਾ, ਨਿਆਣੇ ਹੁੰਦੇ ਆ, ਫਿਰ ਕਹਿੰਦਾ ਡਿਵੋਰਸ ਕਰ ਲੈਂਦੇ ਆ, ਫਿਰ ਕਹਿੰਦਾ ਬਾਹਰ ਆਉਂਦੇ ਆ, ਫਿਰ ਕਹਿੰਦਾ ਟੋਟਲੀ ਡਿਫਰੈਂਟ ਐਥਨੀਸਿਟੀ ਨਾਲ ਵਿਆਹ ਕਰਾ ਲੈਂਦੇ ਜਿੰਨਾ ਕਦੀ ਵਾਹ ਵੀ ਨਹੀਂ ਪਿਆ ਸੜਕ ਤੇ, ਕਹਿੰਦਾ ਰੈਂਡਮ ਛੋਟੇ ਜਿਹੇ ਕਦੀ ਕੰਮ ਕਰਦੇ ਮਿਲ ਗਈ ਆ ਉਹ। ਤੇ ਕਹਿੰਦਾ ਫਿਰ ਜਦੋਂ ਹੀ ਕਹਿੰਦਾ ਵਿਆਹ ਹੁੰਦਾ ਨਾਲ ਹੀ ਕਹਿੰਦਾ ਡਿਵੋਰਸ ਹੋ ਜਾਂਦਾ ਵਾਲਾ ਜਿਹਨੇ ਪੱਕਾ ਕਰਾਇਆ, ਫਿਰ ਕਹਿੰਦਾ ਨਾਲ ਹੀ ਪਿਆਰ ਕਹਿੰਦਾ ਦੁਬਾਰਾ ਜਾਗ ਜਾਂਦਾ ਪੁਰਾਣੀ ਘਰ ਵਾਲੀ ਲਈ, ਫਿਰ ਕਹਿੰਦਾ ਉਹਦੀ ਪਟੀਸ਼ਨ ਕਹਿੰਦਾ ਕਰ ਦਿੰਦੇ ਆ। ਜੀ ਸੰਜੋਗਾਂ ਦੀ ਗੱਲ ਆ, ਕਰੇਗੀ ਕੋਈ ਹੁਣ ਪੁਰਾਣੀਆਂ ਟੁੱਟਦੀਆਂ ਥੋੜੀ ਆ। ਨਹੀਂ ਪਰ ਉਹਦਾ ਕਹਿਣ ਦਾ ਪੁਆਇੰਟ ਸੀਗਾ, ਕਹਿੰਦਾ ਨਹੀਂ ਅਸੀਂ ਵੀ ਹੱਸਦੇ ਹੀ, ਉਹਨਾਂ ਨੂੰ ਸਭ ਨੂੰ ਹੀ ਪਤਾ ਵੀ ਕੀ ਜਿਹੜਾ ਉਹ ਚੱਲ ਰਿਹਾ। ਪਰ ਚਲੋ ਸਾਰੇ ਕਿਤੇ ਕਈਆਂ ਨੇ ਕਈ ਕੁਛ ਜਿਹੜਾ ਇਹ ਪਾਪੜ ਜਿਹੜੇ ਉਹ ਵੇਲੇ ਆ ਪੂਰੇ। ਕਈ ਵਾਰੀ ਉਹ ਗੁਆਂਢੀ ਗੁੰਡੀਆਂ ਕੋਲ ਨੇ ਪਹਿਲਾਂ ਹੀ ਪੁੱਛਤਾੜ ਲਾਈ ਹੁੰਦੀ ਕਿ ਬੰਦਾ ਰਹਿ ਆਪਣੀ ਘਰ ਵਾਲੀ ਨਾਲ ਰਿਹਾ ਹੁੰਦਾ ਵਾ, ਤੇ ਅੱਜ ਵਿਆਹ ਜਿਹੜਾ ਸ਼ੋਅ ਕਿਤੇ ਹੋਰ ਕਰਾਇਆ ਹੈਗਾ ਉਹਦਾ। ਤੇ ਉਧਰੋਂ ਜਦੋਂ ਇਮੀਗ੍ਰੇਸ਼ਨ ਆਉਂਦੀ, ਉਧਰੋਂ ਅੱਗੇ ਜਿਹੜੀ ਦੂਜੀ ਰਹਿਣ ਵਾਲੀ ਆ ਉਹਨੇ ਵੀ ਐਫੀਡੇਵਿਟ ਵਗੈਰਾ ਦਿੱਤੇ ਹੁੰਦੇ ਆ, ਉਹਦਾ ਬॉयਫ੍ਰੈਂਡ ਹੁੰਦਾ ਉਹਨੇ ਵੀ ਐਫੀਡੇਵਿਟ ਦਿੱਤੇ ਹੁੰਦੇ ਹੈਗਾ ਆਪਾਂ ਏਦਾਂ ਰਹਿੰਦੇ ਆ। ਤੇ ਮੇਰੇ ਕੋਲ ਇੱਕ ਵਾਰੀ ਨਾ ਉਹਨੇ ਕੈਮਰੇ ਲਾ ਲਏ ਏਦਾਂ 5-6-7 ਏਦਾਂ ਇਧਰੋਂ ਹਰੇਕ ਐਂਗਲ ਤੋਂ। ਮੈਂ ਕਿਹਾ ਯਾਰ ਇੰਨੇ ਕੈਮਰੇ ਸੈਕਰਾਮੈਂਟੋ ਮੈਂ ਗਿਆ। ਅੱਛਾ। ਮੈਨੂੰ ਉਹਨੇ ਕਿਹਾ ਕਿ ਨਹੀਂ ਅਸਲੀ ਸਰ ਹਨਾ, ਮੈਂ ਤਾਂ ਤੇ ਮੈਂ ਕਿਹਾ ਚੱਲ ਹੋਣਾ ਯਾਰ ਕਿੱਦਾਂ। ਤੇ ਮੈਨੂੰ ਕਹਿੰਦਾ ਏਦਾਂ, ਕਹਿੰਦਾ ਮਿਸਟਰ ਟੇਰਕੀਆਣਾ ਕਹਿੰਦਾ ਤੇਰੇ ਕੋਲ ਕਹਿੰਦਾ ਆਹ ਚੀਜ਼ਾਂ ਸਾਡੇ ਕੋਲ ਹੈਗੀਆਂ ਵਾ, ਕਹਿੰਦਾ ਤੈਨੂੰ ਮੈਂ ਕਹਿੰਦਾ ਜੇ ਆਪਸ਼ਨ ਦੇ ਰਿਹਾ, ਕਹਿੰਦਾ ਛੱਡ ਦੇ, ਆਪਣੇ ਆਪ ਨੂੰ ਰਿਕਿਊਜ਼ ਕਰ ਲੈ, ਫਰਾਡ ਕੇਸ ਆ ਤੇ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਵਿੱਚ, ਕਹਿੰਦਾ ਤੈਨੂੰ ਕਲੀਨ ਆਪਸ਼ਨ ਆ। ਮੈਂ ਉੱਥੇ ਬੈਠਾ, ਮੈਂ ਕਿਹਾ ਯਾਰ ਹੁਣ ਇਹਦਾ ਮੈਂ ਕੇਸ ਤੋਂ ਉੱਠ ਕੇ ਗਿਆ, ਇਹਨੇ ਕਹਿਣਾ ਮੈਨੂੰ ਵਕੀਲ ਵਿੱਚ ਵਿਚਾਲੇ ਛੱਡਿਆ ਆ ਤੇ ਫਰਾਡ ਵਾਲਾ ਕੇਸ ਆ ਤੇ ਜਾਣਾ ਕੋਰਟ ਦੇ ਵਿੱਚ ਹੀ ਆ, ਤੇ ਨਾਲ ਬਹਿ ਕੇ ਹੁਣ ਉਹਨੂੰ ਮੈਂ ਜੇ ਡਿਫੈਂਡ ਕਰਾਂ, ਮੈਂ ਕਿਹਾ ਫੇਰ ਜੱਜ ਨੇ ਦੇਖਣਾ ਕਿ ਯਾਰ ਇਹ ਕੀ ਕਰਦਾ, ਕੀ ਕਰਦਾ ਵਿਟਨੈਸ ਉਹ ਹਨਾ। ਤਾਂ ਉਹ ਜਿਹੜੇ ਹੁਣ ਐਗਜ਼ਾਮਪਲ ਫਿਰ ਇੱਕ ਅੱਧੇ ਬੰਦੇ ਦੀ ਸੈੱਟ ਕਰ ਦਿੰਦੇ ਆ, ਕ੍ਰਿਮੀਨਲ ਵਾਲਾ ਜਿਹੜਾ ਉਹ ਇੰਡਾਈਟਮੈਂਟ ਵਗੈਰਾ ਪਾਉਂਦੇ ਆ। ਸੋ ਉਹਨਾਂ ਦਾ ਕੀ ਤਰੀਕਾ ਜਿਹੜਾ ਹੁੰਦਾ ਕਿ ਸਿਟੀਜ਼ਨ ਵੀ ਕਈ ਜਿਹੜੇ ਡੀਨੈਚੁਰਲਾਈਜ਼ ਕਰਕੇ ਉਹ ਕਰਦੇ ਏਦਾਂ, ਪਹਿਲਾਂ ਉਹ ਪਾਉਂਦੇ ਆ ਕ੍ਰਿਮੀਨਲ ਦੇ ਚਾਰਜ ਜਿਹਨਾਂ ਨੇ ਫਰਾਡ ਕੀਤੇ ਆ, ਉਹਦੇ ਵਿੱਚ ਜਿਹੜਾ ਤੁਹਾਡੀ ਸਜ਼ਾ ਜਿਹੜੀ ਹੈਗੀ ਆ ਉਹ ਹੁੰਦੀ ਆ 10 ਸਾਲ ਦੀ ਜੇਲ੍ਹ ਟਾਈਮ ਜਿਹੜਾ ਹੈਗਾ, ਤੇ ਫਾਈਨ ਵੀ ਜਿਹੜਾ ਚੰਗਾ ਖਾਸਾ ਹੀ ਹਨਾ, ਡਿਫਰਾਡ ਕਈ ਧਾਰਾਵਾਂ ਲਾਉਂਦੇ ਫੈਲਨੀਆਂ ਫੁੱਲੀਆਂ ਇੱਥੇ। ਉਹਦੇ ਵਿੱਚ ਜਿਹੜਾ ਹੈਗਾ ਕਿ ਇਮੀਗ੍ਰੇਸ਼ਨ ਵਕੀਲ ਦੇ ਹੱਥ ਚੋਂ ਚੀਜ਼ ਬਾਹਰ ਜਿਹੜੀ ਹੋ ਜਾਂਦੀ ਆ। ਉਹ ਜਿਹੜਾ ਪਹਿਲਾਂ ਤੁਹਾਨੂੰ ਕਰਨਾ ਪੈਂਦਾ ਕ੍ਰਿਮੀਨਲ ਲਾਇਰ, ਜਿਹੜਾ ਕਿ ਤੁਹਾਨੂੰ ਉਹ ਡਿਸਟ੍ਰਿਕਟ ਕੋਰਟ 'ਚ ਜਾ ਕੇ ਡਿਫੈਂਡ ਕਰੂਗਾ। ਤੇ ਪਹਿਲਾਂ ਉਹ ਤੁਹਾਡੇ ਜਦੋਂ ਉਹ ਫੈਲਨੀ ਫੁੱਲੀ ਇਹ ਜਿਹੜੀ ਲਾਉਂਦੇ ਨਾ, ਉਦੋਂ ਉਹ ਤੁਹਾਨੂੰ ਪਲੀ ਡੀਲ ਦੇ ਦਿੰਦੇ ਆ। ਕਈ ਵਾਰੀ ਪਲੀ ਡੀਲ ਉਹ ਸਿੱਧੇ ਦਿੰਦੇ ਆ ਕਿ ਕੇਸ ਲੜ ਲਓ, ਉਹਨਾਂ ਨੇ ਪ੍ਰੂਵ ਕਰਕੇ ਜਿੱਤ ਜਾਣਾ, ਜੇਲ੍ਹ ਕਰਾ ਦੇਣੀ, ਕੋਈ ਉਹਦੇ ਵਿੱਚ ਉਹ ਨਹੀਂ, ਜੱਜ ਨੇ ਥੋੜਾ ਵੀ ਮਾਰ ਦੇਣਾ। ਆਪਸ਼ਨ ਉਹ ਇਹ ਦਿੰਦੇ ਆ ਕਿ ਤੁਹਾਨੂੰ ਜੇਲ੍ਹ ਟਾਈਮ ਨਹੀਂ ਦੇਵਾਂਗੇ, ਫੈਲਨੀ ਉਹ ਕਰ ਲਓ ਤੇ ਆਪਣਾ ਆਹ ਐਡਮਿਟ ਕਰ ਲਓ, ਤੇ ਸਿਟੀਜ਼ਨਸ਼ਿਪ ਵਾਲੀ ਜਿਹੜੀ ਉਹ ਉੱਤੇ ਐਗਰੀਮੈਂਟ ਕਰੋ ਕਿ ਉਹ ਵਾਪਸ ਆਣਾ ਫਰਾਡ ਸੀ। ਉਹ ਕੋਈ ਆਪਸ਼ਨ ਨਹੀਂ, ਤੁਹਾਨੂੰ ਕਰਨਾ ਹੀ ਪੈਣਾ। ਉਸ ਤੋਂ ਬਾਅਦ ਕਿਉਂਕਿ ਹੁਣ ਫੈਲਨੀ ਹੋ ਗਈ ਤੁਹਾਡੀ, ਤੇ ਜਿਹੜੀ ਪਰਮਾਨੈਂਟ ਰੈਜ਼ੀਡੈਂਟ ਉਹ ਆਲਰੇਡੀ ਆਟੋਮੈਟਿਕਲੀ, ਕਿਉਂਕਿ ਤੁਸੀਂ ਕਨਵਿਕਟਡ ਫੈਲਨ ਹੋ ਜਾਂਦੇ, ਭਾਵੇਂ ਸਜ਼ਾ ਮਿਲੀ ਕਿ ਨਹੀਂ ਮਿਲੀ, ਫਿਰ ਉਹਨੂੰ ਕਰਦੇ ਆ। ਫਿਰ ਉਸ ਤੋਂ ਬਾਅਦ ਜਿਹੜੇ ਜਵਾਕ ਘਰ ਵਾਲੀ ਪੂਰੇ ਪੱਕੇ ਕਰਾਏ ਤੁਸੀਂ ਹਨਾ, ਛੋਟੇ ਹੁੰਦੇ ਹੈਗੇ, ਉਹਨੂੰ ਕਹਿੰਦੇ ਆ ਫਰੂਟ ਆਫ ਪੋਇਜ਼ਨਸ ਟਰੀ, ਜ਼ਹਿਰੀਲਾ ਪੇੜ ਆ, ਉਹਦੇ ਜਿਹੜੇ ਫਲ ਆ ਉਹ ਵੀ ਜ਼ਹਿਰੀਲੇ। ਫਿਰ ਉਹ ਜਿਹੜੇ ਜਵਾਕ ਆ ਉਹਨਾਂ ਨੂੰ ਡੀਨੈਚੁਰਲਾਈਜ਼ ਕਰਦੇ ਆ, ਉਹਨਾਂ ਦੇ ਪਿੱਛੇ ਜਾਂਦੇ ਆ ਜੇ ਉਸ ਹੱਦ ਤੱਕ ਉਹ ਜਾਣਾ ਚਾਹਣ ਹਨਾ, ਉਹਨਾਂ ਦੇ ਅਖਤਿਆਰ ਚ ਜੇ ਚਾਹਣ ਤੇ। ਤਾਂ ਇਹਦੇ ਵਿੱਚ ਜਿਹੜੇ ਕੇਸ ਆਪਣੇ ਕੋਲ ਆਉਂਦੇ ਨਾ, ਮਤਲਬ ਤੁਸੀਂ ਕਹਿਣਾ ਕਿ ਉਦਾਂ ਹੀ ਗੱਲ ਕਰਨ ਦੇ ਆ, ਕਹਿਣ ਨੂੰ ਰੇਡੀਓ ਨੂੰ, ਸਕੇ ਭਰਾਵਾਂ ਨੇ ਕਈ ਵਾਰੀ 20 ਸਾਲ ਬਾਅਦ ਹੋ ਜਾਂਦੀ ਕਈ ਵਾਰੀ ਬੰਦੇ ਦੀ ਅਣਬਣ। ਬਿਲਕੁਲ ਠੀਕ ਹੈ ਨਾ। ਮੈਂ ਕਿਹਾ ਜਿਹੜਾ ਵਕੀਲ ਆ ਨਾ, ਉਹ ਬੈਟਰ ਕਾਲ ਸੌਲ ਦੇ ਵਿੱਚ ਇੱਕ ਐਪੀਸੋਡ ਸੀਗਾ ਜਿਹੜਾ ਉਹਨੂੰ ਲੈ ਜਾਂਦਾ, ਉਹਦੇ ਵਿੱਚ ਬੀਆਵਾਨ ਦੇ ਵਿੱਚ ਉਹਦੇ ਬੰਦੂਕ ਰੱਖਦਾ ਸਿਰ ਦੇ ਉੱਤੇ, ਵਕੀਲ ਦੇ ਉੱਤੇ, ਜਿਹੜਾ ਸੌਲ ਹੁੰਦਾ ਉਹਨੂੰ ਉਹ ਮਾਰਨ ਲੱਗਦਾ, ਮਰਡਰ ਕਰਨ ਲੱਗਦਾ ਨਾ, ਕਿ ਤੂੰ ਦੇਖ ਲੈ ਏਦਾਂ। ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ, ਤੈਨੂੰ ਗੋਲੀ ਮਾਰਨ ਦੀ ਲੋੜ ਨਹੀਂ, ਤੂੰ ਮੇਰੇ ਡਾਲਰ ਪਾ ਦੇ ਜੇਬ ਦੇ ਵਿੱਚ। ਉਹ ਬੜਾ ਹੈਰਾਨ ਹੁੰਦਾ, ਕਾਟੇ ਲੜਾ ਕੇ ਡਾਲਰ ਪਾ ਦੇ ਜੇਬ ਦੇ ਵਿੱਚ। ਇਹ ਕੀ ਕਹੀ ਜਾਂਦਾ, ਤੂੰ ਮੇਰੇ ਜੇਬ 'ਚ, ਕਹਿੰਦਾ ਜਦੋਂ ਡਾਲਰ ਪਾਉਂਗਾ ਨਾ, ਕਹਿੰਦਾ ਤੇਰੇ ਤੇ ਮੇਰੇ ਦੇ ਵਿੱਚ ਅਟਰਨੀ ਕਲਾਇੰਟ ਰਿਲੇਸ਼ਨਸ਼ਿਪ ਬਣ ਗਿਆ। ਜਦੋਂ ਬੰਦੇ ਦੇ ਵਿੱਚ ਅਟਰਨੀ ਕਲਾਇੰਟ ਰਿਲੇਸ਼ਨਸ਼ਿਪ ਬਣ ਗਿਆ, ਉਹ ਜਿਹੜਾ ਦੱਸ ਨਹੀਂ ਸਕਦਾ, ਖੁਦ ਵੀ ਚਾਹ ਕੇ ਨਹੀਂ ਦੱਸ ਸਕਦਾ, ਗਵਾਹੀ ਦੇ ਸਕਦਾ,
ਤੁਸੀਂ ਵੀ ਨਹੀਂ ਦੱਸ ਸਕਦੇ, ਉਹ ਜਿਹੜਾ ਕਾਨੂੰਨ ਹੈਗਾ ਉਹਨੂੰ ਸੈਂਸਰ ਕਰ ਦਿੰਦਾ ਕਿ ਇਹ ਜਿਹੜਾ ਐਡਮਿਸਿਬਲ ਐਵੀਡੈਂਸ ਨਹੀਂ ਹੈਗਾ ਹੁਣ, ਕਿਉਂਕਿ ਇਹ ਪ੍ਰਿਵਿਲੇਜ ਜਿਹੜੀ ਕਮਿਊਨੀਕੇਸ਼ਨ ਆ ਇਹਨੂੰ ਤੁਸੀਂ ਰਿਵੀਲ ਨਹੀਂ ਕਰ ਸਕਦੇ। ਪਰ ਜਿਹੜੀ ਤੁਹਾਡੇ ਸੱਜਣ ਮਿੱਤਰਾਂ ਨਾਲ ਗੱਲ ਜਿਹੜੀ ਕੀਤੀ ਆ, ਗੱਡੀਆਂ ਦੀਆਂ ਪੈਗ ਵਾਲੀਆਂ ਜਿਹੜੀਆਂ ਯਾਰੀਆਂ, ਇਹ ਬਹੁਤ ਸ਼ਾਰਟ ਟਰਮ ਆ। ਤੁਸੀਂ ਕਿਸੇ ਵਕੀਲ ਦੇ ਪਰਸਪੈਕਟਿਵ ਤੋਂ ਪੁੱਛੋ, ਇਹ ਜੈਲਸੀ ਵੀ ਬੜੀ ਆਉਂਦੀ ਹੈ ਕਿ ਟੋਲੇ ਚੋਂ 4 ਪੱਕੇ ਹੋ ਗਏ, 2 ਰਹਿ ਗਏ, ਲੜਾਈਆਂ ਛੜਾਈਆਂ ਵੀ ਹੁੰਦੀਆਂ ਰਹਿੰਦੀਆਂ। ਹਰੇਕ ਬੰਦਾ ਤੁਹਾਡੇ ਵਾਂਗੂ ਨਹੀਂ ਸੋਚਦਾ ਹੁੰਦਾ। ਘਰ ਦਾ ਭੇਤੀ ਲੰਕਾ ਢਾਏ, ਗੱਲ ਬੜੀ ਸੱਚ ਆ। ਬਹੁਤ ਜਾਣੇ ਜਿਹੜੇ ਮੋੜ ਘੋੜ ਆ ਨਾ, ਇਹ 15 ਸਾਲ ਬਾਅਦ 20 ਸਾਲ ਬਾਅਦ ਤੁਸੀਂ ਬਿਜ਼ਨਸ ਡੀਲਿੰਗ ਚ ਕਈ ਵਾਰੀ ਉਹ ਹੋ ਜਾਂਦਾ। ਸੋ ਇਹ ਗੱਲ ਨੂੰ ਜਰਾ ਗੌਰ ਕਰਿਓ। ਜਿਹੜੇ ਤੁਹਾਡੇ ਆਹ ਜਿਹੜੇ ਸਿਨੈਰੀਓ ਆ, ਸਪੈਸ਼ਲੀ ਵਿਆਹਾਂ ਵੂਹਾਂ ਵਾਲੇ ਜਿਹੜੇ ਕੇਸ ਆ, ਇਹਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਨੂੰ ਸੁੱਤੇ ਪਏ ਨੂੰ ਤਾਂ ਸਪਨਾ ਨਹੀਂ ਆ ਜਾਂਦਾ ਕਿ ਇਹਨੂੰ ਜਾ ਕੇ ਹੁਣ 10 ਸਾਲ ਬਾਅਦ ਇਨਵੈਸਟੀਗੇਸ਼ਨ ਕਰਨੀ ਆ, ਤੇ ਉਹ ਸੱਜਣ ਮਿੱਤਰ ਹੀ ਜਿਹੜਾ ਹੈਗਾ ਨਾ, ਉਹੀ ਲੱਤ ਜਿਹੜੀ ਖਿੱਚਦਾ ਵਾ। ਸੋ ਇਹਦੇ ਵਿੱਚ ਕੋਈ ਸੱਜਣ ਮਿੱਤਰ ਨਹੀਂ ਹੈਗਾ, ਇਹਦੇ ਵਿੱਚ ਤੁਹਾਡਾ ਵਕੀਲ ਹੀ ਜਿਹੜਾ ਸੱਜਣ ਮਿੱਤਰ ਹੈ। ਸਹੀ ਗੱਲ, ਸੱਜਣ ਮਿੱਤਰ ਸਿਰਫ ਰਾਈਡ ਦੇਣ ਨੂੰ। ਸਹੀ ਗੱਲ ਆ। ਤੇ ਇੱਥੇ ਆਪਾਂ ਇਹ ਟੌਪਿਕ ਨੂੰ ਫਿਰ ਅਗਲੀ ਵਾਰੀ ਕੰਟੀਨਿਊ ਕਰ ਲਈਏ, ਬਾਕੀ ਦਾ ਹਿੱਸਾ। ਹਾਂਜੀ ਹਾਂਜੀ, ਆਪਣਾ ਇਹ ਤਾਂ ਚੱਲਦੇ ਰਹਿਣੇ ਟੌਪਿਕ ਆਪਣੇ। ਠੀਕ ਹੈ ਜੀ। ਸੋ ਇਹ ਆਪਾਂ ਟੌਪਿਕ ਨੂੰ ਕੰਟੀਨਿਊ ਕਰਾਂਗੇ ਅਗਲੇ ਵੀਕ ਦੇ ਵਿੱਚ। ਤੇ ਬਾਕੀ ਹੁਣ ਕਾਲਸ ਦਾ ਵਕਤ ਹੋ ਗਿਆ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕਾਲਸ ਲੈਣੀਆਂ। ਤੇ ਸਟੂਡੀਓ ਦਾ ਨੰਬਰ ਹੈ 408 272 5200। ਜਿਹੜੇ ਹੋਲਡ ਤੇ ਬਣੇ ਆ, ਤੁਸੀਂ ਪੇਸ਼ੈਂਸ ਰੱਖੀਏ, ਉਸ ਦੇ ਲਈ ਤੁਹਾਡਾ ਥੈਂਕ ਯੂ। ਕੁਛ ਹੀ ਮਿੰਟਾਂ 'ਚ ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ, ਤੇ ਫਿਰ ਤੁਹਾਡੀਆਂ ਕਾਲਸ ਲੈਣੀਆਂ ਆਪਾਂ ਸ਼ੁਰੂ ਕਰਾਂਗੇ। ਨੰਬਰ ਹੈ 4082725200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਹੁਣ ਵਕਤ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ ਦਾ ਆ। ਕਾਲਸ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200। ਇਸ ਮੌਕੇ ਤੁਹਾਡੀ ਕਾਲ ਸ਼ਾਇਦ ਨਹੀਂ ਲੱਗ ਰਹੀ ਹੋਊਗੀ ਕਿਉਂਕਿ ਸਾਰੀਆਂ ਲਾਈਨਸ ਇਸ ਟਾਈਮ ਬਿਜ਼ੀ ਆ। ਸੋ ਜਿਉਂ-ਜਿਉਂ ਕਾਲਰਸ ਸਵਾਲ ਪੁੱਛਦੇ ਜਾਣਗੇ ਉਹ ਲਾਈਨਸ ਖਾਲੀ ਹੁੰਦੀਆਂ ਜਾਣਗੀਆਂ ਤੇ ਤੁਹਾਡੀ ਜਿਹੜੀ ਆ ਉਹ ਵਾਰੀ ਆ ਸਕਦੀ ਆ। ਪਰ ਨੰਬਰ ਜਿਹੜਾ ਉਹ ਡਾਇਲ ਕਰੀ ਰੱਖੋ 408-272-5200 4082725200। ਜਦੋਂ ਤੁਹਾਨੂੰ ਅਸੀਂ ਹੋਲਡ ਤੇ ਪਾ ਦਿੰਦੇ ਆ ਤੁਹਾਨੂੰ ਰੇਡੀਓ ਸੁਣੂਗਾ, ਜਦੋਂ ਬ੍ਰੇਕ ਹੁੰਦੀ ਉਦੋਂ ਐਡ ਸੁਣਗੀਆਂ। ਪਰ ਤੁਸੀਂ ਜੇ ਨਾਮ ਲਿਖਵਾਇਆ ਤੇ ਤੁਹਾਡਾ ਨਾਮ ਲਿਆ ਜਾਊਗਾ ਤੇ ਜਦੋਂ ਤੁਹਾਡਾ ਨਾਮ ਲਿਆ ਜਾਵੇ ਤਾਂ ਤੁਸੀਂ ਜਿਹੜਾ ਉਹ ਫਿਰ ਆਪਣਾ ਸਵਾਲ ਪੁੱਛ ਲੈਣਾ ਆ। ਤੇ ਕਾਲ ਜਿਹੜੀ ਉਹ ਤੁਸੀਂ 408-272-5200 ਤੇ ਕਰਨੀ ਆ। ਤੇ ਟਰਨੀ ਟਿਰਕੇਣਾ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਓ ਵਾਰੀ ਸੇ ਲੈਨੇ ਜੀ ਕਾਲਰ ਜਗਮੀਤ ਜੀ ਅੱਜ ਦੇ ਪਹਿਲੇ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਜਗਮੀਤ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਨਾ ਸੈਂਟਾਨਾ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਸੀ ਜੀ। ਸਾਇਲਮ ਕੇਸ ਸਰ, ਤੇ ਉਹਨਾਂ ਨੇ ਪਹਿਲਾਂ ਜੀ ਤਰੀਕ ਮੇਰੀ ਫਾਈਨਲ ਤਰੀਕ ਸੀ 1 ਦਸੰਬਰ ਜੀ 2023। ਉਸ ਤੋਂ ਬਾਅਦ ਜੀ ਉਹਨਾਂ ਨੇ ਮੇਰੇ ਬਿਆਨ ਹੋਏ ਜੀ, ਮੇਰੇ ਤੋਂ ਵਕੀਲ ਨੇ ਵੀ ਪੁੱਛਿਆ, ਸਰਕਾਰੀ ਨੇ ਤੇ ਜੱਜ ਨੇ ਵੀ ਪੁੱਛਿਆ ਜੀ। ਉਸ ਤੋਂ ਬਾਅਦ ਉਹਨਾਂ ਤਰੀਕ ਪਾਤੀ ਅੱਗੇ 19 ਦਸੰਬਰ ਜੀ। 19 ਦਸੰਬਰ ਤੋਂ ਮੇਰੇ ਫਿਰ ਬਿਆਨ ਹੋਏ ਜੀ। ਜੀ ਪੁੱਛੋ ਜੀ ਸਵਾਲ ਹੁਣ ਅੱਗੇ। ਉਸ ਤੋਂ ਬਾਅਦ ਉਹਨਾਂ ਪਾਤੀ ਜੀ 19 ਅਪ੍ਰੈਲ ਤੇ 19 ਅਪ੍ਰੈਲ ਨੂੰ ਫੈਸਲਾ ਦੇਣਾ ਸੀ ਉਹਨਾਂ ਨੇ ਕੇਸ ਪਾਸ ਜਾਂ ਫੇਲ ਦਾ ਜੀ। ਉਸ ਤੋਂ ਬਾਅਦ ਇਹਨਾਂ ਨੇ 16 ਤਰੀਕ ਨੂੰ ਮੈਨੂੰ ਫੈਸਲਾ ਸੁਣਾਤਾ ਕਿ ਤੁਹਾਡਾ ਕੇਸ ਰਿਮੂਵ ਹੋ ਗਿਆ ਜੀ। ਡਿਸਮਿਸ ਹੁਣ ਕਰਤਾ ਮੈਂ ਅੱਗੇ ਹਾਂਜੀ ਕੀ ਕਰਾਂ ਹੁਣ ਦੱਸੋ ਤੁਸੀਂ ਮੈਨੂੰ। ਡਿਸਮਿਸ ਕੀਤਾ ਹੈ? ਡਿਸਮਿਸ ਕੀਤਾ ਕਿ ਰਿਮੂਵਲ ਆਰਡਰ ਲਾਤਾ? ਰਿਮੂਵਲ ਜੀ। ਰਿਮੂਵਲ ਆਰਡਰ ਲੱਗ ਗਿਆ, ਠੀਕ ਹੈ। ਹਾਂਜੀ, ਉਹ ਅਪੀਲ ਕਰਨੀ ਪੈਣੀ ਮੇਰਾ ਵੀਰ। ਹਾਂਜੀ, ਤੇ ਉਹ ਮੈਨੂੰ ਸਮਝਾਓ ਨਾ ਸਾਰਾ। ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੰਨੀਆਂ ਵੀ ਸੱਟਾਂ ਨਹੀਂ ਲੱਗੀਆਂ, ਕਾਰਨ ਦੱਸਿਆ ਵੀ ਜਿਹੜਾ ਤੁਹਾਨੂੰ ਇੱਥੇ ਤੁਹਾਨੂੰ ਇੰਡੀਆ ਛੱਡਣਾ ਪੈਂਦਾ, ਵੀ ਤੁਹਾਨੂੰ ਇੰਨਾ ਵੀ ਨਹੀਂ ਕੁੱਟਿਆ ਗਿਆ ਜੀ। ਵੀਰ ਏਦਾਂ ਆ ਕਿ ਤੁਹਾਡਾ ਕੇਸ ਫੇਲ ਹੋ ਗਿਆ ਵਾ, ਜੱਜ ਨੂੰ ਤੁਸੀਂ ਕਨਵਿੰਸ ਨਹੀਂ ਕਰ ਪਾਏ। ਕਾਰਨ ਇਹ ਹੈ ਕਿ ਬਰਡਨ ਤੁਹਾਡੇ ਉੱਤੇ ਹੁੰਦਾ ਵਾ ਤੇ ਹੁਣ ਇਹਦੀ ਤੁਹਾਨੂੰ ਅਪੀਲ ਕਰਨੀ ਪੈਣੀ ਹੈ। ਅਪੀਲ ਦੇ ਵਿੱਚ ਜਿਹੜੀ ਤੁਹਾਡੀ ਬਹਿਸਬਾਜ਼ੀ ਉੱਤੇ ਚੱਲਣੀ ਹੈ ਕਿ ਜੱਜ ਸਹੀ ਸੀਗੇ ਕਿ ਤੁਸੀਂ ਸਹੀ ਸੀਗੇ। ਜੀ ਇਹ ਹੁਣ ਅੱਗੇ ਉਹਦੇ ਲਈ ਤੁਹਾਨੂੰ ਕਰਨਾ ਪੈਣਾ ਹੈ, ਉਹ ਅਪੀਲ ਹੀ ਆ। ਤੇ ਇਹ ਜਿਹੜੀ ਅਪੀਲ ਆ ਫਿਰ ਅੱਗੇ ਟਰਨੀ ਟਿਰਕੇਣਾ ਜੀ ਉਤਲੀ ਅਦਾਲਤ 'ਚ ਹੁੰਦੀ ਆ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ। ਠੀਕ ਹੈ ਜੀ। ਸੋ ਇਹ ਹੈ ਜੀ ਤੁਹਾਡਾ ਨੈਕਸਟ ਸਟੈਪ, ਉਹਦੇ ਲਈ ਹੁਣ ਤੁਸੀਂ ਤਿਆਰੀ ਕਰੋ। ਅਗਲੇ ਕਾਲਰ ਚਰਨਜੀਤ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਹੈਲਪ ਕਰਦੇ ਹੋ। ਤੇ ਸਰ ਮੈਂ ਤੁਹਾਨੂੰ ਪੁੱਛਣਾ ਸੀ ਵੀ ਮੇਰਾ ਜਦੋਂ ਕੇਸ 2021 ਦੇ ਵਿੱਚ ਰੀਲੋਕੇਸ਼ਨ ਦਾ ਮੁੱਦਾ ਆਇਆ ਸੀ, ਉਸ ਟਾਈਮ ਮੇਰਾ ਕੇਸ ਨਾ ਪਹਿਲਾਂ ਮੂੰਹ ਜ਼ਬਾਨੀ ਜੱਜ ਨੇ ਲੈਟਰ ਨਹੀਂ ਦਿੱਤਾ, ਫੇਲ ਕਰਤਾ ਸੀ, ਫਿਰ ਪਾਸ ਕਰਤਾ ਸੀ, ਫਿਰ ਸਰਕਾਰੀ ਵਕੀਲ ਨੇ ਮੋਸ਼ਨ ਲਾ ਕੇ ਉਸ ਜੱਜ ਕੋਲ ਦੁਬਾਰਾ ਫਿਰ ਰਿਮੂਵਲ 'ਚ ਪਵਾਤਾ ਸੀ। ਤੇ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਡਾਕੂਮੈਂਟ ਜੋ ਅਪੀਲ ਵਗੈਰਾ ਪਾਈ ਸੀ, ਅਪੀਲ ਪਾ ਕੇ ਤੇ ਮੈਂ ਜਦੋਂ ਮੈਂ ਫਾਈਲ ਜਮ੍ਹਾਂ ਕਰਾਈ ਸੀ ਨਾ ਜੱਜ ਕੋਲ, ਉਸ ਟਾਈਮ ਮੈਂ ਆਪਣੇ ਡੈਡੀ ਦੇ ਕੁਝ ਡਾਕੂਮੈਂਟ ਲਾਏ ਸਨ। ਜਿਵੇਂ ਉਹਨਾਂ ਨੂੰ ਫ੍ਰੈਕਚਰ ਹੋ ਗਿਆ ਸੀ, 6 ਵਜੇ ਸੀ, ਉਹਨਾਂ ਨੂੰ ਪਿੱਛੋਂ ਕਿਸੇ ਨੇ ਮਾਰਿਆ ਸੀ ਤੇ ਉਹ ਮੈਂ ਸਾਰਾ ਵਿੱਚ ਲਾਇਆ ਸੀ। ਉਸ ਤੋਂ ਬਾਅਦ ਮੇਰੇ ਡੈਡੀ ਦੀ ਹੁਣ ਡੈਥ ਹੋ ਗਈ ਹੈ ਜੀ ਜਿਵੇਂ, ਤੇ ਹੁਣ ਡੈਥ ਹੋ ਗਈ ਹੈ ਤੇ ਮੈਂ ਆਪਣੇ ਵਕੀਲ ਨਾਲ ਗੱਲ ਕੀਤੀ ਤਾਂ ਮੈਨੂੰ ਕਹਿੰਦਾ ਵੀ ਮੈਂ ਤੇਰਾ ਉੱਤੇ ਡੈਥ ਸਰਟੀਫਿਕੇਟ ਲਾ ਕੇ ਕੁਛ ਐਫੀਡੇਵਿਟ ਲਗਾ ਕੇ ਤੇ ਮੈਂ ਤੇਰਾ ਉੱਪਰ ਕੇਸ ਭੇਜ ਦਿੰਦਾ। ਉਹ ਕਹਿੰਦੇ ਉਹਨਾਂ ਨੂੰ ਕਹਾਂਗੇ ਵੀ ਜਾਂਦੇ ਇਸ ਦਾ ਕੇਸ ਦਾ ਕੁਛ ਕਰੋ ਜਾਂ ਫਿਰ ਇਹਨੂੰ ਦੁਬਾਰਾ ਫਿਰ ਵਾਪਸ ਨੀਚੇ ਭੇਜ ਦਿਓ। ਤੇ ਸਰ ਇਹਦੇ ਵਿੱਚ ਵਾਪਸ ਨੀਚੇ ਉਸ ਜੱਜ ਕੋਲ ਆਏਗਾ ਜਾਂ ਉੱਤੇ ਪਾਸ ਹੋ ਜਾਏਗਾ ਜਾਂ ਕਿਵੇਂ ਹੋਏਗਾ ਸਰ? ਫਿਰ ਇਹਦੇ ਵਿੱਚ ਜੇ ਥੱਲੇ ਆ ਜਾਂਦਾ ਹੈ ਤੇ ਕੱਲ ਨੂੰ ਆਪਾਂ ਉਹਨੂੰ ਕੈਲੀਫੋਰਨੀਆ ਮੂਵ ਵੀ ਕਰਾ ਸਕਦੇ ਹਾਂ, ਕਿਵੇਂ ਸਰ ਪਲੀਜ਼ ਡਿਟੇਲ ਨਾਲ ਪਲੀਜ਼ ਦੱਸਿਓ। ਨਹੀਂ ਤੁਸੀਂ ਕਿਹੜਾ ਕੋਰਟ ਹੈ ਤੁਹਾਡਾ? ਮੇਰਾ ਨਿਊਯਾਰਕ ਕੋਰਟ ਹੈ ਸਰ। ਹਾਂ ਨਹੀਂ, ਫਿਲਹਾਲ ਤਾਂ ਜਿਹੜਾ ਤੇ ਹੈ ਕਿੱਥੇ ਇਸ ਵੇਲੇ? BIA ਤੇ ਹੈ ਕਿ ਸਰਕਟ ਕੋਰਟ ਤੇ ਆ? ਹਾਂ ਸਰਕਟ ਕੋਰਟ ਤੇ ਜੀ, ਜਿਹੜੀ ਪਹਿਲੀ ਅਪੀਲ ਪੈਂਦੀ ਹੈ ਜਿਵੇਂ। ਨਹੀਂ ਅਜੇ ਤਾਂ ਭਾਜੀ ਸਰਕਟ ਕੋਰਟ ਤੋਂ ਬਚੋਗੇ। ਰੀਲੋਕੇਸ਼ਨ ਦੀ ਉੱਥੇ ਰਿਕੁਆਇਰਮੈਂਟ ਡਿਫਰੈਂਟ ਆ, ਹੈ ਨਾ, ਪਾਰਟੀ ਵਰਕਰਾਂ ਦੀ ਡੈਫੀਨੇਸ਼ਨ ਡਿਫਰੈਂਟ ਆ। ਜੇ ਕਰਾ ਕੇ ਸਾਰਾ ਰਿਮਾਂਡ ਹੁੰਦਾ ਥੱਲੇ ਕੋਰਟ ਦੇ ਵਿੱਚ, ਸੋ ਡਿਪੈਂਡ ਕਰਦਾ ਕਿ ਰਿਮਾਂਡ ਕਿੱਦਾਂ ਦਾ ਹੁੰਦਾ, ਕਿ ਉਹ ਲਿਮਿਟਿਡ ਰਿਮਾਂਡ ਹੁੰਦਾ ਕਿ ਉਹ ਫੁੱਲ ਰਿਮਾਂਡ ਹੁੰਦਾ। ਪਰ ਜਿੱਦਾਂ ਹੁਣ ਇੰਨਾ ਜ਼ਿਆਦਾ ਰੈਕਡ ਆਲਰੇਡੀ ਸਟੈਬਲਿਸ਼ ਹੋ ਚੁੱਕਾ ਵਾ, ਉਹ ਕੈਲੀਫੋਰਨੀਆ ਮੂਵ ਕਰਾਉਣਾ ਤੁਹਾਡਾ ਇੰਪੋਸੀਬਲ ਹੋ ਜਾਣਾ। ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੇ ਸਿਰਫ ਰੀਲੋਕੇਸ਼ਨ ਦੇ ਮੁੱਦੇ ਤੇ ਸੈਕੰਡ ਸਰਕਟ ਨੇ ਜਿਹੜਾ ਥੱਲੇ ਰਿਮਾਂਡ ਕਰਨਾ। ਸਰ ਉਹ ਫਿਰ ਉੱਥੇ ਇਸ ਕੇਸ ਨੂੰ ਫਾਈਟ ਰਿਜ਼ਲਟ ਦੇ ਸਕਦੇ ਨੇ ਜਾਂ ਥੱਲੇ ਵੀ ਭੇਜ ਸਕਦੇ ਨੇ? ਮੇਰਾ ਵਕੀਲ ਕਹਿੰਦਾ ਵੀ ਲਗਭਗ ਤੇਰਾ ਕੇਸ ਕੋਸ਼ਿਸ਼ ਕਰਾਂਗੇ ਮੇਰਾ ਤੇਰੇ ਥੱਲੇ ਆ ਜਾਵੇ, ਦੁਬਾਰਾ ਆ ਸਕਦਾ ਹੈ। ਤੇ ਇਹਦੇ ਵਿੱਚ ਸਰ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ? ਡਿਪੈਂਡ ਕਰਦਾ ਆਰਗੂਮੈਂਟ ਕੀ ਆ। ਰਿਮਾਂਡ ਥੱਲੇ ਤਾਂ ਆਉਂਦਾ ਜੇ ਕੋਈ ਹੋਰ
ਮੁੱਦੇ ਤੇ ਉਹਨਾਂ ਨੇ ਜੱਜ ਨੇ ਫੈਕਟ ਫਾਈਂਡਿੰਗ ਕਰਨੀ ਆ। ਜੇ ਸਾਰੇ ਆਲਰੇਡੀ ਸਬਮਿਟਡ ਆ ਤਾਂ ਫਿਰ ਉੱਪਰ ਵੀ ਫੈਸਲਾ ਆ ਸਕਦਾ। ਸਰ ਸੇਮ ਜੱਜ ਕੋਲ ਆਏਗਾ ਨੀਚੇ ਜਾਂ ਕਿਸੇ ਡਿਫਰੈਂਟ ਜੱਜ ਕੋਲ ਵੀ ਆ ਸਕਦਾ ਜਾਂ ਕਿਵੇਂ ਹੋ ਸਕਦਾ ਸਰ? ਸੇਮ ਕੋ ਆਊਗਾ। ਜਦੋਂ ਉਹਨਾਂ ਨੇ ਵਾਪਸ ਕਰਨਾ ਫਿਰ ਸੇਮ ਉਹਨਾਂ ਦੇ ਕੋਲ ਜਿਹੜਾ ਹੋਊਗਾ ਜੀ। ਥੈਂਕ ਯੂ ਜੀ ਕਾਲ ਦੇ ਲਈ, ਮਿਹਰਬਾਨੀ। ਪਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਪੁੱਛੋ ਜੀ, ਪੁੱਛੋ ਜਲਦੀ ਪੁੱਛੋ ਜੀ। ਬੱਚਿਆਂ ਦੀ ਪਟੀਸ਼ਨ ਕੀਤੀ ਹੋਈ ਆ। ਕਿਹੜੇ ਸਾਲ? ਜੀ ਪਿੱਛੋਂ ਨਾ ਰੇਡੀਓ ਬੰਦ ਕਰੋ ਪਹਿਲਾਂ, ਆਵਾਜ਼ ਬਹੁਤ ਆ ਰਹੀ ਹੈ। ਰੇਡੀਓ ਦੀ ਆਵਾਜ਼ ਬੰਦ ਕਰੋ ਜੀ ਪਿੱਛੋਂ। ਤੇ ਇਸ ਮੌਕੇ ਦੇ ਉੱਤੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਦੱਸਦਾ ਜਾਵਾਂ, ਜਦੋਂ ਤੁਸੀਂ ਫੋਨ ਲਾ ਲੈਂਦੇ ਆ, ਹੋਲਡ ਤੇ ਪਾ ਦਿੰਦੇ ਆ, ਰੇਡੀਓ ਬੰਦ ਕਰਕੇ ਫੋਨ 'ਚ ਤੁਹਾਨੂੰ ਸਭ ਕੁਝ ਸੁਣਨਾ ਆ। ਫੋਨ ਦੇ ਉੱਤੇ ਜਿਹੜੀ ਉਹ ਤੁਸੀਂ ਗੱਲ ਕਰਨੀ ਆ, ਫਿਰ ਇਹਦਾ ਟਾਈਮ ਬਹੁਤ ਵੇਸਟ ਹੁੰਦਾ ਸਾਰਿਆਂ ਦਾ। ਸੋ ਇਹ ਜਿਹੜਾ ਨੋਟ ਕਰ ਲਓ ਜੀ ਸਾਰੇ ਜਾਣੇ। ਹਾਂਜੀ ਪਰਵਿੰਦਰ ਜੀ, ਪੇਪਰ ਮੰਗਣੇ ਆ, ਸਾਨੂੰ ਕਿੱਦਾਂ ਪਤਾ ਲੱਗੂਗਾ ਕਦੋਂ ਟਾਈਮ, ਕਿੰਨਾ ਟਾਈਮ ਲੱਗੂਗਾ? ਕਿਹੜੇ ਸਾਲ ਸੀ? ਤੁਸੀਂ ਗੱਲ ਤਾਂ ਸੁਣੀ ਨਹੀਂ ਕਿਸੇ ਦੀ ਵੀ। ਇੱਕ ਵਾਰੀ ਦੁਬਾਰਾ ਪੁੱਛਿਓ ਸਵਾਲ ਆਪਣਾ। ਰੇਡੀਓ ਫੇਰ ਨਹੀਂ ਬੰਦ ਕੀਤਾ ਤੁਸੀਂ? ਯਾਰ ਪਤਾ ਨਹੀਂ, ਸਮਝ ਨਹੀਂ ਆ ਰਹੀ ਤੁਹਾਨੂੰ। ਇਹਨਾਂ ਨੂੰ ਮੈਂ ਹੋਲਡ ਤੇ ਪਾ ਰਿਹਾ ਆ। ਇਹ ਬੇਨਤੀ ਕਹਿ ਲਓ, ਅਪੀਲ ਕਹਿ ਲਓ, ਜਾਂ ਜਿੱਦਾਂ ਮਰਜ਼ੀ ਇਸ ਨੂੰ ਤੁਸੀਂ ਸੋਚ ਲਓ। ਸਾਰੇ ਜਾਣਿਆਂ ਨੂੰ ਇਹ ਰਿਕੁਐਸਟ ਕਰਦੇ ਆ, ਪਲੀਜ਼ ਰੇਡੀਓ ਪਿੱਛੋਂ ਬੰਦ ਕਰ ਦਿਆ ਕਰੋ, ਟਾਈਮ ਬਹੁਤ ਵੇਸਟ ਹੁੰਦਾ ਏਦਾਂ। ਤੁਹਾਡੇ ਕੋਲ ਦੁਬਾਰਾ ਆਵਾਂਗੇ ਹੁਣ ਘੁੰਮ ਕੇ ਜਦੋਂ ਵਾਰੀ ਆਈ। ਦਲੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਭਾਜੀ ਮੇਰਾ ਕੇਸ ਤੁਹਾਡੇ ਕੋਲ ਹੀ ਹੈ, ਤੇ ਮੈਂ 2 ਵਾਰੀ ਪਹਿਲਾਂ ਵੀ ਤੁਹਾਨੂੰ ਫੋਨ ਲਾ ਚੁੱਕਿਆ, ਤੇ ਮੈਂ ਰਿਕੁਐਸਟ ਪਾਣੀ ਸੀ, ਡੇਟ ਨਹੀਂ ਆ ਰਹੀ ਮੇਰੀ। 2021 ਦੀ ਉੱਡੀ ਹੋਈ ਹੈ ਤੇ ਉਹਨਾਂ ਨੇ ਹੁਣ। ਹਾਂਜੀ ਕੋਰਟ ਕਿਹੜਾ ਕਹਿੰਦੇ? ਕੋਰਟ ਭਾਜੀ ਮੇਰਾ ਨਿਊਯਾਰਕ ਹੈ ਜੀ। ਤੇ ਸਿੰਗਲ ਆ ਤੁਸੀਂ, ਵਿਆਹੇ ਆ? ਮੈਂ ਵਿਆਹਿਆ ਹੋਇਆ ਜੀ। ਤੇ ਕਿੱਥੇ ਆ ਫੈਮਿਲੀ ਤੁਹਾਡੀ? ਫੈਮਿਲੀ ਮੇਰੀ ਹੁਣ ਵੀਜ਼ੇ ਤੇ ਮੰਗਾਈ, ਵੀਜ਼ੇ ਤੇ ਆਏ ਨੇ, ਹੁਣੇ ਆਏ ਨੇ, 4-5 ਮਹੀਨੇ ਹੋਏ ਨੇ ਜੀ। ਇੱਥੇ ਮੇਰੇ ਨਾਲ ਕੋਲ ਹੀ ਨੇ ਜੀ। ਫਿਰ ਤੁਸੀਂ ਕਿਹੜੇ ਬੇਸ ਤੇ ਰਿਕੁਐਸਟ ਪਾਣੀ ਹੁਣ ਅੱਗੇ? ਤੇ ਜਾਣੀ ਕਿ ਆਪਾਂ ਰਿਕੁਐਸਟ ਵੀ ਨਹੀਂ ਪਾ ਸਕਦੇ, ਕੇਸ ਦੀ ਡੇਟ ਨਹੀਂ ਆ ਰਹੀ। ਨਹੀਂ, ਡੇਟ ਤਾਂ ਮੇਰਾ ਵੀਰ ਹਜ਼ਾਰਾਂ ਚ ਲੋਕਾਂ ਦੀ ਨਹੀਂ ਆ ਰਹੀ। ਹੁਣ ਬੇਸ ਕੋਈ ਫੈਮਿਲੀ ਤਾਂ ਹੁਣ ਤੇਰੀ ਆ ਗਈ, ਉਰੇ ਫੈਮਿਲੀ ਨੇ ਚੱਲ ਜਾਣਾ ਵਾਪਸ, ਹੁਣ ਕਿੱਦਾਂ? ਤੇ ਅਜੇ ਤੱਕ ਤਾਂ ਕੋਈ ਪਲਾਨ ਨਹੀਂ ਹੈਗਾ। 4-5 ਮਹੀਨੇ ਹੋਏ ਨੇ ਭੇਜਣ ਦਾ। ਤੇ ਜਿਹੜੀ ਮਾਤਾ ਮੇਰੀ ਰਹਿੰਦੇ ਢਿੱਲੇ ਰਹਿੰਦੇ ਨੇ, ਉਹਨਾਂ ਦੇ ਇੱਥੇ ਪਾ ਸਕਣਾ ਜੀ ਰਿਕੁਐਸਟ? ਨਹੀਂ, ਉਹਦੇ ਬੇਸ ਤੇ ਨਹੀਂ ਉਹਨਾਂ ਨੇ ਤਰੀਕ ਦੇਣੀ। ਮਾਤਾ ਨੂੰ ਤਾਂ ਬੁਲਾ ਵੀ ਨਹੀਂ ਸਕਦੇ ਤੁਸੀਂ। ਜੇ ਮੰਨ ਲਾ ਤੇਰਾ ਤਰੀਕ ਪਾ ਵੀ ਦਿੰਦੇ ਉਹ, ਫਿਰ ਤੁਹਾਡਾ ਕੇਸ ਆਪਣਾ ਆਊਗਾ, ਅਪਰੂਵ ਹੋਊਗਾ ਜਾਂ ਨਹੀਂ ਹੋਊਗਾ। ਮੰਨ ਲਓ ਜੇ ਅਪਰੂਵ ਹੋ ਵੀ ਜਾਂਦਾ, ਫਿਰ ਉਸ ਤੋਂ ਬਾਅਦ ਤੁਸੀਂ ਵੇਟ ਕਰੋਗੇ, ਗ੍ਰੀਨ ਕਾਰਡ ਆਊਗਾ ਸਾਲ ਬਾਅਦ, ਫਿਰ 5 ਸਾਲ ਬਾਅਦ ਸਿਟੀਜ਼ਨ ਬਣੋਗੇ, 6 ਸਾਲ ਬਾਅਦ, ਆਲਮੋਸਟ 5 ਸਾਲ ਦਾ ਵੇਟਿੰਗ ਹੀ ਆ। ਉਸ ਤੋਂ ਬਾਅਦ ਤੁਸੀਂ ਮਾਤਾ ਦਾ ਫਾਈਲ ਜਿਹੜਾ ਕਰ ਸਕਦੇ ਆ। ਤੇ ਇਹ ਤਾਂ 9-10 ਸਾਲਾਂ ਤੇ ਚੱਲ ਗਈ, ਇਹਦੇ ਬੇਸ ਤੇ ਕਿੰਨਾ ਅਪਰੂਵ ਹੋਊਗਾ? ਵੇਟ ਹੀ ਕਰ ਸਕਦੇ। ਨਹੀਂ ਡੇਟ ਦਾ ਫਿਰ ਕਿੱਦਾਂ ਕਰੀਏ? ਵੇਟ ਹੀ ਕਰ ਸਕਦੇ ਆ ਬਸ, ਹੋਰ ਕੁਝ ਨਹੀਂ। ਤੁਹਾਨੂੰ ਟਰੈਵਲ ਡਾਕੂਮੈਂਟ ਲੈ ਕੇ ਮਿਲਿਆ, ਜੇ ਜ਼ਿਆਦਾ ਢਿੱਲ ਰਹਿੰਦੇ ਉਹਦੇ ਬੇਸ ਤੇ ਟਰੈਵਲ ਡਾਕੂਮੈਂਟ ਦੇ ਦਿੰਦੇ ਆ ਜੀ। ਚਲੋ ਕੋਈ ਨਹੀਂ ਅਜੇ ਤੱਕ, ਬਟ ਡੇਟ ਦਾ ਹੀ ਚੱਕਰ, ਡੇਟ ਆ ਨਹੀਂ ਰਹੀ। ਆਊਗੀ ਜੀ, ਆਊਗੀ, ਡੇਟ ਵੀ ਆਊਗੀ, ਪਰ ਵਕਤ ਹੀ ਲੱਗਣਾ ਜੀ। ਸਾਰੇ ਜਾਣੇ ਕਾਲੇ ਆ ਤੁਹਾਡੇ ਵਾਂਗੂ, ਹੁਣ ਕਰੀਏ ਕੀ? ਡੇਟ ਤਾਂ ਸਾਡੇ ਜਿਹੜੇ ਹੁਣ ਅਗਲੇ ਚੜ੍ਹਦੇ ਹਫਤੇ ਆਣੇ ਆ, ਉਹਨਾਂ ਚੋਂ ਕਈ ਚੱਕ ਕੇ ਉਹਨਾਂ ਨੇ ਅੱਗੇ ਮਾਰਨੀਆਂ, ਉਹਨਾਂ ਦਾ ਨਹੀਂ ਪਤਾ। ਹੁਣ ਪਿਛਲੇ ਸਾਲ ਦੇ ਵਿੱਚ, ਕੁਝ ਸਾਲਾਂ ਦੇ ਵਿੱਚ 7 ਮਿਲੀਅਨ ਲੋਕ ਆਏ ਆ। ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਬਣਨਾ ਕੀ ਆ ਉੱਥੇ। ਇਹ ਡੇਟਾਂ ਦਾ ਹੋਰ ਗਾਂ ਦੀਆਂ ਗਾਂ ਜਿਹੜੀਆਂ ਉਹ ਜਾਣੀਆਂ। ਸੋ ਇਹ ਪਲੀਜ਼ ਜਿਹੜਾ ਉਹ ਪੇਸ਼ੈਂਸ ਹੀ ਆ। ਜੇ ਕਿਸੇ ਦੀ ਬਣਦੀ ਆ ਤਾਂ ਉਹ ਜਲਦੀ ਡੇਟ ਲਈ ਕਰ ਸਕਦਾ ਆ। ਹੁਣ ਜਦੋਂ ਪਰਿਵਾਰ ਵੀ ਲੱਗ ਗਿਆ ਫਿਰ ਔਖਾ ਹੋ ਜਾਂਦਾ ਇਹ ਸਾਰੀਆਂ ਚੀਜ਼ਾਂ। ਪਾਲਾ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਜੇ ਸਰ ਕੋਲ ਹੀ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਸੀਗਾ, 1-2 ਵਾਰ ਆਫਿਸ ਗੱਲ ਵੀ ਹੋਈ ਆ ਜੀ ਮੇਰੀ। ਤੇ ਸਰ ਮੇਰਾ ਨਾ ਮਤਲਬ ਸੀਗਾ, ਮੈਂ ਨਾ ਜਦੋਂ ਇੱਥੇ ਆਇਆ ਸੀਗਾ, ਮੇਰੀ ਇੰਟਰਵਿਊ ਹੋਈ ਸੀਗੀ ਆਪਣਾ ਨੀਚੇ ਹੋਈ ਸੀਗੀ ਇੰਟਰਵਿਊ ਦੇ ਵਿੱਚ, ਇੰਟਰਵਿਊ ਹੋਈ ਸੀਗੀ। ਹਾਂਜੀ, ਅਸਾਈਲਮ ਆਫਿਸ ਚ। ਉਦੋਂ ਨਾ ਮੈਂ ਇਹਨਾਂ ਨੂੰ ਦੱਸਿਆ ਸੀਗਾ ਕਿ ਮੇਰੇ ਡੇਟ ਆਫ ਬਰਥ ਜਿਹੜਾ ਓਰੀਜਨਲ ਆ ਉਹ 88 ਆ, ਤੇ ਪਰ ਮੇਰੇ ਜਿਹੜੇ ਸਾਰੇ ਡਾਕੂਮੈਂਟ ਆ ਉਹਨਾਂ ਤੇ 89 ਹੈਗਾ ਗਾ। ਤੇ ਉਹਨਾਂ ਨੂੰ ਮਤਲਬ ਮੇਰੀਆਂ ਦੋਵੇਂ ਡੇਟਾਂ ਪਤਾ ਹੈਗੀਆਂ। ਮੇਰਾ ਜ਼ਰੂਰੀ ਸੀਗਾ ਉਹਨਾਂ ਨੂੰ ਦੱਸਣਾ ਕਿ 88 ਹੈ ਮੇਰਾ ਜਿਹੜਾ ਅਸਲੀ ਬਰਥ ਆ। ਤੇ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਸੀਗਾ, ਮੈਂ ਪੁੱਛਣਾ ਸੀਗਾ ਮੇਰਾ ਬਰਥ ਸਰਟੀਫਿਕੇਟ ਵੀ ਹੁਣ 89 ਤੇ ਹੀ ਬਣਨਾ ਸੀਗਾ। ਉਹਨਾਂ ਨੇ ਸਾਰੇ ਡਾਕੂਮੈਂਟ ਦੇ ਜਿਹੜੀ ਐਮਬੈਸੀ ਦੇ ਵਿੱਚ ਜਿਹੜੀ ਕਾਗਜ਼ੀ ਤਰੀਕ ਉਹੀ ਰੱਖੋ। ਫਿਰ ਕਾਗਜ਼ੀ ਤਰੀਕ ਉਹ ਕੀ ਪਾਈ ਸੀਗੀ ਆਪਣੀ DS 160 ਤੇ? ਕਿਹੜੇ ਤੇ ਜੀ? 589 ਤੇ ਜਦੋਂ ਅਪਲਾਈ ਕਰਦੇ ਆ ਉਹਦੇ ਤੇ ਜੀ? ਨਹੀਂ, ਤੁਸੀਂ ਵੀਜ਼ੇ ਤੇ ਆਏ ਸੀਗੇ? ਨਹੀਂ ਭਾਈ, ਮੈਂ ਉਹਦੇ ਤੇ ਆਇਆ ਸੀਗਾ, ਆਪਣਾ ਬਾਰਡਰ ਹੀ ਕ੍ਰਾਸ ਕੀਤਾ ਸੀਗਾ ਜੀ।
ਮੇਰਾ ਕੇਸ ਪਾਸ ਹੋ ਗਿਆ ਸੀਗਾ, ਹੁਣ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਸੀਗਾ। ਜਦੋਂ ਆਪਣੀ ਅੰਦਰ ਕੈਂਪ 'ਚ ਮੇਰੇ ਬਿਆਨ ਹੋਏ ਸੀਗੇ, ਮੈਂ ਉਹਨਾਂ ਨੂੰ ਦੱਸਿਆ ਜੀ ਕਿ ਮੇਰਾ ਅਸਲੀ 88 ਆ। ਨਹੀਂ ਉਹ ਠੀਕ ਆ। ਹੁਣ ਤੁਸੀਂ 589 ਤੇ ਫਾਰਮ ਦੇ ਉੱਤੇ ਕਿਹੜੀ ਡੇਟ ਪਾਈ ਸੀ? ਅਸਲੀ ਪਾਈ ਸੀ ਨਾ? ਉਹ ਤੇ 89 ਆ ਜੀ, ਮੇਰੀ ਸਾਰੇ ਡਾਕੂਮੈਂਟਾਂ ਤੇ 89 ਹੀ ਆ। ਜਿਹੜੀ ਬਰਥ ਸਰਟੀਫਿਕੇਟ ਦੇ ਹਿਸਾਬ ਨਾਲ ਉਹੀ ਪਾਈ ਆ ਤੁਸੀਂ? ਨਹੀਂ ਇਹਨਾਂ ਨੇ ਗਲਤ ਡੇਟ ਪਾਈ ਹੈ। ਨਹੀਂ। ਅੱਛਾ ਦੇਖੋ ਭਾਜੀ, ਦੱਸਣਾ ਤਾਂ ਹੁੰਦਾ ਕਿ ਜੇ ਸੱਚਾਈ ਉਹਨੂੰ ਦੱਸੀ ਹੋਵੇ 589 ਤੇ ਉੱਥੇ ਤੁਹਾਨੂੰ ਅਸਲੀ ਡੇਟ ਪਾਣੀ ਚਾਹੀਦੀ ਸੀ 87 ਦੀ। ਭਾਜੀ ਫਿਰ ਮੈਂ ਉਹ ਹੁਣ ਜਦੋਂ ਮੇਰਾ ਸਾਰੇ ਡਾਕੂਮੈਂਟਾਂ ਦੀ 89 ਦੀ ਸੀਗੀ, ਤੇ ਫਿਰ ਉਹ 589 ਤੇ ਵੀ 89 ਦੀ ਪਾਤੀ ਸੀਗੀ ਵਕੀਲ ਨੇ, ਤੇ ਪਰ ਮੇਰਾ ਬਰਥ ਸਰਟੀਫਿਕੇਟ ਵੀ 89 ਦਾ ਹੀ ਬਣਿਆ ਹੈਗਾ, ਤੇ ਮਤਲਬ 88 ਦਾ ਕੁਝ ਵੀ ਹੈ ਨਹੀਂ ਮੇਰੇ ਕੋਲੇ। ਕੁਝ ਫਾਰਮ ਦੇ ਵਿੱਚ ਸਹੁੰ ਖਾ ਕੇ ਦੱਸ, ਸਹੀ ਲਿਖਿਆ ਕਿ ਨਹੀਂ ਲਿਖਿਆ? ਪਰ ਉਦੋਂ ਮੈਂ ਸਟਾਰਟਿੰਗ 'ਚ ਤਾਂ ਫਿਰ ਉਹਨਾਂ ਨੂੰ ਦੱਸ ਹੀ ਦਿੱਤਾ ਸੀਗਾ ਜੀ ਕਿ 88 ਹੈ ਮੇਰਾ ਅਸਲੀ ਬਰਥ ਜੀ ਉਹਨਾਂ ਨੂੰ। ਨਹੀਂ ਫਿਰ ਫਾਰਮ 'ਚ ਵੀ ਅਸਲੀ ਦੱਸਣਾ ਹੈਗਾ, ਏਦਾਂ ਥੋੜਾ ਕਿ ਦੱਸ ਮੈਂ ਅਸਲੀ ਦੇਣਾ ਪਰ ਜਾਣਾ ਮੈਂ ਨਕਲੀ ਨਾ, ਆ ਥੋੜਾ ਗੱਲ ਹੁੰਦੀ ਹੈ। ਮੈਂ ਤਾਂ ਆਪ ਨਾ ਕਾਫੀ ਕਨਫਿਊਜ਼ ਜਿਹਾ ਹੋ ਗਿਆ ਆ ਵੀ ਇਹ ਤਾਂ ਹੁਣ ਇੰਡੀਆ ਦੇ ਵਿੱਚ ਨਾਰਮਲ ਆ ਵੀ ਬੰਦਾ ਜੰਮਦਾ ਕਦੋਂ ਆ ਤੇ ਡੇਟ ਆਫ ਬਰਥ ਵੱਖਰਾ ਹੁੰਦਾ ਆ। ਤੇ ਹੁਣ ਮੈਂ ਕਿਹਾ ਇਹਦੇ ਵਿੱਚ ਹੁਣ ਵਿਵਾਦ ਛੇੜਨ ਦਾ ਤਾਂ ਮਤਲਬ ਹੁਣ ਜਿਹੜੇ, ਚਲੋ ਤੁਹਾਡਾ ਸਵਾਲ ਕੀ ਹੈ ਪਹਿਲਾਂ ਤਾਂ ਇਹ ਦੱਸੋ। ਮੈਂ ਜੀ ਗ੍ਰੀਨ ਕਾਰਡ ਅਪਲਾਈ ਕਰਨਾ ਸੀਗਾ ਜੀ। ਮੈਂ ਫਿਰ ਹੁਣ ਮੈਂ ਉਹ ਪੁੱਛਣਾ ਸੀਗਾ, ਹੁਣ ਮੇਰਾ ਬਰਥ ਸਰਟੀਫਿਕੇਟ ਵੀ 89 ਦਾ ਬਣਿਆ ਹੈਗਾ, ਹੁਣ ਬਿਨਾਂ ਬਰਥ ਸਰਟੀਫਿਕੇਟ ਦਾ ਮਤਲਬ ਗ੍ਰੀਨ ਕਾਰਡ ਵੀ ਅਪਲਾਈ ਨਹੀਂ ਹੁੰਦਾ ਹਨਾ ਜੀ। ਇਹ ਤਾਂ ਭਾਜੀ ਸਾਰਾ ਬੰਦੇ ਨੂੰ ਪਹਿਲਾਂ ਹੀ ਥਿੰਕ ਥਰੂ ਕਰਨਾ ਚਾਹੀਦਾ ਸੀ ਤੁਹਾਡੇ ਵਕੀਲ ਨੂੰ, ਕਿ ਬਾਅਦ ਚ ਐਂਡ ਆਫ ਦਾ ਡੇ ਗ੍ਰੀਨ ਕਾਰਡ ਦੇ ਵੇਲੇ ਬਰਥ ਸਰਟੀਫਿਕੇਟ ਚਾਹੀਦਾ, ਉਦੋਂ ਇਹ ਪੰਗਾ ਪੈਣਾ ਹਨਾ। ਤੇ ਇਹਦੇ ਵਿੱਚ ਤੁਹਾਡੀ ਬੈਸਟ ਬੈਟ ਇਹੀ ਹੈ, ਤੇ ਕੇਸ ਵੀ ਮੈਂ ਤੁਹਾਡਾ ਤਾਂ ਹੀ ਫੜਨਾ, ਆਪਣੇ ਵਕੀਲ ਕੋਲ ਲੈਟਰ ਲੈ ਕੇ ਆਓ ਕਿ ਉਹਨੇ ਕਿਉਂ ਵਾਲੀ ਡੇਟ ਲਾਈ ਆ ਤੇ ਉਹ ਕਿਉਂ ਉਹਦਾ ਟੈਕਨੀਕਲ ਰੀਜ਼ਨ ਸੀਗਾ ਉਹਨੂੰ ਚੂਜ਼ ਕਰਨ ਦਾ। ਤੇ ਜਿਹੜਾ ਦੂਜਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ, ਰਾਈਟਿੰਗ 'ਚ ਦੱਸਿਆ ਸੀਗਾ ਉਹਨਾਂ ਨੂੰ 589 ਤੇ ਤੁਸੀਂ ਇੱਕ ਡੇਟ ਆਫ ਬਰਥ ਤੁਹਾਡੀ ਲੱਗ ਗਿਆ ਕਿ ਉਦਾਂ ਹੀ ਤੁਸੀਂ ਮੂੰਹ ਜ਼ਬਾਨੀ ਦੱਸਿਆ ਸੀਗਾ? ਨਹੀਂ ਸਰ, ਮੈਂ ਤਾਂ 88 ਆ ਜੀ, ਉਹਦੇ 'ਚ ਰਿਟਨ 'ਚ ਲਿਖਿਆ ਹੋਇਆ ਕਿ 89 ਆ, ਜਿਹੜੇ ਮੇਰੇ 589 ਆ ਉਹਦੇ 'ਚ ਰਿਟਨ 'ਚ ਲਿਖਿਆ ਹੋਇਆ ਜੀ। ਨਹੀਂ ਰਿਟਨ 'ਚ ਇਹ ਵੀ ਲਿਖਿਆ ਕਿ 87 ਆ ਕਿ ਸਿਰਫ 89 ਦਾ ਹੀ ਲਿਖਿਆ? 89 ਤੇ 88 89 ਹੀ ਲਿਖਿਆ ਹੋਇਆ ਜੀ ਸਾਰੇ ਕਿਤੇ। ਬਸ ਮੈਨੂੰ ਆਪਾਂ ਕਿੱਦਾਂ ਮੰਨ ਲਈਏ ਕਿ ਤੂੰ ਉਹਨਾਂ ਨੂੰ ਦੱਸਿਆ ਸੀਗਾ? ਕਿੱਦਾਂ ਸਰ ਜੀ? ਫਿਰ ਆਪਾਂ ਕਿੱਦਾਂ ਮੰਨ ਲਈਏ ਕਿ ਤੁਸੀਂ ਉਹਨਾਂ ਨੂੰ ਦੱਸਿਆ ਸੀਗਾ ਕਿ ਅਸਲੀ ਬਰਥ ਡੇਟ ਆ? ਉਹ ਹੁਣ ਮੇਰੇ ਧਿਆਨ 'ਚ ਵੀ ਹੈ ਨਹੀਂਗਾ ਜੀ, ਉਦਾਂ ਉਹਨਾਂ ਨੇ ਮੈਨੂੰ ਪੁੱਛਿਆ ਹੀ ਸੀਗਾ ਬਿਠਾ ਕੇ ਸਾਰਾ ਕੁਝ ਕਿ ਕਿੱਦਾਂ ਆ, ਮੈਂ ਉਹਨਾਂ ਨੂੰ ਦੱਸਿਆ ਸੀਗਾ ਸਾਰਾ ਕਿ ਏਦਾਂ ਮੇਰਾ 88 ਦਾ। ਜੇ ਐਡੀ ਗੱਲ ਹੁੰਦੀ ਉਹ ਤਾਂ ਫਿਰ ਕਵਰ ਲੈਟਰ ਤੇ ਉੱਥੇ ਫਾਰਮ ਤੇ ਲਿਖ ਦੇਣਾ ਸੀਗਾ ਤੁਸੀਂ ਕਿ ਵਕੀਲ ਤੁਹਾਡੇ ਨੇ ਕਿ ਨਹੀਂ ਇਹ ਤਾਂ ਕਰਕੇ ਲਿਖ ਰਹੇ ਆ। ਇਹ ਤਾਂ ਹੁਣ ਤੁਹਾਡੇ ਅਗੇਂਸਟ ਹੀ ਜਾਊਗੀ ਗੱਲਬਾਤ ਇਹ। ਜੀ ਇਹ ਇਥੋਂ ਇਹ ਸਬਕ ਆ ਵੀ ਭਾਈ ਕਲੀਅਰਲੀ ਲਿਖਿਆ ਕਰੋ। ਹੁਣ ਜਿਹੜੀ ਤਰੀਕ ਤੁਹਾਡੀ ਅਧਿਕਾਰ ਤੇ ਚੱਲ ਰਹੀ ਹੈ ਨਾ ਜੰਮਿਆਂ ਦੀ, ਉਹੀ ਰੱਖੋ। ਹੁਣ ਜਦੋਂ ਜੰਮੇ ਸੀ ਨਹੀਂ ਜੰਮੇ ਸੀ ਉਹ ਇਹ ਵੀ ਆਪਾਂ ਸਲਾਹ ਨਹੀਂ ਦੇ ਸਕਦੇ ਕਿਹੜੀ ਵਾਲੀ ਰੱਖੋ, ਸਾਡਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ। ਪੰਗਾ ਤੁਸੀਂ ਲਿਆ ਵਾ, ਆਪਾਂ ਕਿਉਂ ਸਲਾਹ ਦਈਏ? ਜਿਹੜੀ ਹੈਗੀ ਉਹੀ ਲਿਖੋ ਹੈ, ਜਿਹੜੀ ਅਸਲੀ ਹੈ ਉਹੀ ਲਿਖੋ ਸਾਡੇ ਵੱਲੋਂ। ਤਾਂ ਇਹਦਾ ਅਸਾਈਲਮ ਦਾ 589 ਫਾਰਮ ਆ, ਉਹ ਪਹਿਲਾਂ ਹੀ ਸਹੁੰ ਚੁਕਾ ਲੈਂਦੇ ਆ ਕਿ ਜੋ ਇਹਦੇ ਵਿੱਚ ਲਿਖਿਆ ਸਾਰਾ ਕੁਝ ਸੱਚ ਲਿਖਿਆ, ਇਨਕਲੂਡਿੰਗ ਬਰਥ ਡੇਟ। ਤੇ ਜਦ ਉਹਦੇ ਵਿੱਚ ਲਿਖਿਆ ਹੀ ਝੂਠਾ ਤਾਂ ਫਿਰ ਅਸਾਈਲਮ ਦੀ ਐਪਲੀਕੇਸ਼ਨ ਝੂਠੀ ਪੈ ਗਈ ਸਾਰੀ। ਕਈ ਤਰੀਕੇ ਦੇ ਝਾੜੇ ਮਾੜੇ ਜਿਹੜੇ ਉਹ ਬਣ ਜਾਣੇ। ਚਲੋ ਜੀ ਅਗਲੇ ਕਾਲਰ ਵੱਧਦੇ ਹਾਂ ਜੀ। ਲਖਵਿੰਦਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਇੱਕ ਮਿੰਟ ਲਖਵਿੰਦਰ ਜੀ। ਹਾਂਜੀ ਲਾਉਂਗਾ ਹੁਣ ਨਾ, ਕਈ ਵਾਰੀ ਕੀ ਹੁੰਦਾ, ਇਹ ਬਾਈ ਦੀ ਨਹੀਂ ਗੱਲ ਕਰ ਰਿਹਾ ਮੈਂ, ਉਦਾਂ ਇਹਦੇ ਟੌਪਿਕ ਤੋਂ ਗੱਲ ਕਰ ਰਿਹਾ। ਕਈ ਵਾਰੀ ਨਾ ਸਾਡੇ ਕੋਲ ਕੇਸ ਜਿਹੜੇ ਆਉਂਦੇ ਆ, ਹੁਣ ਮੈਨੂੰ ਕੌਣ ਪਤਾ ਕੌਣ ਯਾਰ ਮੈਨੂੰ ਰਿਕਾਰਡਿੰਗ ਕਰਦਾ ਕੀ ਕਰਦਾ, ਤੁਹਾਨੂੰ ਪਤਾ ਜਨਤਾ ਲੱਤ ਖਿੱਚਣ ਵਾਲੀ ਵੀ ਬਥੇਰੀ ਬੈਠੀ ਹੈ। ਬਿਲਕੁਲ ਸਹੀ ਗੱਲ। ਤੇ ਉਹ ਕਈ ਵਾਰੀ ਨਾ ਬੰਦੇ ਨੇ 10 ਸਾਲ 15 ਸਾਲ ਘਪਲੇ ਮਾਰੇ ਹੁੰਦੇ ਪੂਰੇ, ਤੇ ਇਦਾਂ ਦਾ ਸਵਾਲ ਮੈਨੂੰ ਆਉਂਦਾ ਕਿ ਮੈਨੂੰ ਆਹ ਆਪਸ਼ਨ ਲੈਣੀ ਚਾਹੀਦੀ ਕਿ ਆਹ ਆਪਸ਼ਨ ਲੈਣੀ ਚਾਹੀਦੀ, ਏ ਲੈਣੀ ਚਾਹੀਦੀ ਕਿ ਬੀ ਲੈਣੀ ਚਾਹੀਦੀ। ਮੈਂ ਕਿਹਾ ਯਾਰ ਤੂੰ ਹੁਣ ਮੈਂ ਤੈਨੂੰ ਏ ਕੀਤਾ ਮੈਂ ਤਾਂ ਮਰਿਆ, ਮੈਂ ਬੀ ਤੈਨੂੰ ਦੱਸਿਆ ਤਾਂ ਮਰਿਆ, ਫਿਰ ਮੈਂ ਕਿਹਾ 15 ਸਾਲ ਘਪਲੇ ਤੂੰ ਮਾਰੇ, ਮੇਰੇ ਨਾਲ ਕੰਸਲਟੇਸ਼ਨ ਕਰਕੇ ਤੂੰ ਠੱਪਾ ਲਵਾ ਲਿਆ ਕਿ ਯਾਰ ਵਕੀਲ ਨੇ ਮੈਨੂੰ ਸਲਾਹ ਦਿੱਤੀ ਸੀਗੀ ਏਦਾਂ। ਮੈਂ ਕਿਹਾ ਸਲਾਹ ਦੇਵਾਂ ਭਾਈ, ਜਦੋਂ ਗੱਲ ਹੀ ਘਪਲੇ ਵਾਲੀ ਆ ਕਿ ਆਪਸ਼ਨ ਏ ਆ ਜਾਂ ਬੀ ਆ, ਤਾਂ ਮੈਂ ਤਾਂ ਇਹੀ ਕਹਿਣਾ ਕਿ ਭਾਈ ਕੋਈ ਵੀ ਨਹੀਂ, ਤੂੰ ਘਪਲਾ ਮਾਰਿਆ, ਤੈਨੂੰ ਕਰਨਾ ਨਹੀਂ ਚਾਹੀਦਾ ਸੀ। ਉਸ ਤੋਂ ਇਲਾਵਾ ਮੈਂ ਕੋਈ ਲੀਗਲੀ ਸਲਾਹ ਦੇ ਹੀ ਨਹੀਂ ਸਕਦਾ ਜੀ। ਬਿਲਕੁਲ। ਹਾਂ। ਤੇ ਉਹ ਬਾਰਡਰ ਉਹੀ ਗੱਲ ਕਿ ਵੀਜ਼ੇ ਤੇ ਆਉਣਾ ਚਾਹੀਦਾ ਕਿ 2 ਨੰਬਰ ਤੇ ਆਉਣਾ ਚਾਹੀਦਾ, ਤਾਂ ਬੰਦੇ ਨੂੰ ਕਹੋ ਕਿ ਯਾਰ ਨਹੀਂ ਵੀਜ਼ੇ ਤੇ ਆਉਣਾ ਚਾਹੀਦਾ, ਨਹੀਂ ਭਾਜੀ ਵੀਜ਼ਾ ਤਾਂ ਬਹੁਤ ਔਖਾ ਲੱਗਦਾ। ਫਿਰ ਮੈਂ ਕਿਹਾ ਫਿਰ ਤੂੰ ਪੁੱਛਣਾ ਤਾਂ ਉਹੀ ਚਾਹੁੰਦਾ ਕਿ ਬਾਰਡਰ 2 ਨੰਬਰ ਤੇ ਟੱਪ ਜਾਵਾਂ, ਉਹਦੇ ਵਿੱਚ ਭਰਾਵਾ ਵਕੀਲ ਨੇ ਹੁਣ ਮੇਰੇ ਮੋਢੇ ਤੇ ਕਿਉਂ ਰੱਖ ਕੇ ਗੋਲੀ ਚਲਾਣੀ ਹੈ? ਜੀ ਸਹੀ ਗੱਲ। ਹਾਂਜੀ ਲਖਵਿੰਦਰ ਜੀ। ਹਾਂਜੀ ਭਾਜੀ, ਆਪਣਾ ਜੀ ਮੇਰੀ ਵਾਈਫ ਹੈ ਜੀ ਵੀਜ਼ੇ ਤੇ ਆਈ ਹੈ F1 ਤੇ ਸਟੂਡੈਂਟ ਵੀਜ਼ੇ ਤੇ,
ਉਸ ਤੋਂ ਬਾਅਦ ਇੱਥੇ ਆ ਕੇ ਮਤਲਬ ਅਸੀਂ ਵਿਆਹ ਕਰਾਇਆ, ਮਤਲਬ ਜੋ ਲੀਗਲੀ ਮੈਰਿਜ ਕਰਾਈ ਸੀ। ਤੇ ਜੀ। ਹੁਣ ਮੇਰੇ ਕੋਲ ਗ੍ਰੀਨ ਕਾਰਡ ਆ ਗਿਆ ਜੀ, ਉਹਦਾ ਅਸਾਈਲਮ ਲੱਗਾ ਹੋਇਆ ਜੀ ਇੱਥੇ। ਹੁਣ ਉਸ ਤੋਂ ਬਾਅਦ ਉਹਨੇ ਮਤਲਬ ਪੜ੍ਹੀ ਨਹੀਂ ਹੈਗੀ, ਇੱਥੇ ਅਸਾਈਲਮ ਲੱਗ ਗਿਆ ਜੀ ਉਹਨਾਂ ਦਾ। ਤੁਹਾਡੇ ਕੋਲ ਗ੍ਰੀਨ ਕਾਰਡ ਕਿਹੜੇ ਬੇਸ ਤੇ ਆਇਆ? ਅਸਾਈਲਮ ਬੇਸ ਤੇ ਭਾਜੀ। ਠੀਕ ਆ, ਤੇ ਅਸਾਈਲਮ ਤੋਂ ਪਹਿਲਾਂ ਵਿਆਹ ਕਰਾ ਲਿਆ ਸੀਗਾ ਉਹਨੇ? I-130 ਅਪਲਾਈ ਕਰ ਸਕਦੇ ਆ ਜੀ ਉਹਨਾਂ ਦਾ। ਸਵਾਲ ਦਾ ਜਵਾਬ ਦੇ ਦਿਓ ਪਹਿਲਾਂ ਲਖਵਿੰਦਰ ਜੀ, ਜੋ ਪੁੱਛ ਰਹੇ ਤੁਸੀਂ। ਅਸਾਈਲਮ ਪਾਸ ਹੋਣ ਤੋਂ ਪਹਿਲਾਂ ਵਿਆਹ ਕਰ ਲਿਆ ਸੀਗਾ? ਨਹੀਂ ਜੀ, ਉਸ ਤੋਂ ਬਾਅਦ ਕੀਤਾ ਜੀ। ਉਸ ਤੋਂ ਬਾਅਦ ਕੀਤਾ, ਫਿਰ ਤੁਹਾਡੇ ਕੋਲ ਗ੍ਰੀਨ ਕਾਰਡ ਆ ਗਿਆ ਤੇ ਅਜੇ ਉਹ ਸਟੂਡੈਂਟ ਵੀਜ਼ਾ ਮੇਨਟੇਨ ਕਰ ਰਹੇ ਆਪਣਾ? ਨਹੀਂ ਜੀ, ਉਹਨਾਂ ਦਾ ਅਸਾਈਲਮ ਲੱਗਾ ਹੋਇਆ ਉਹਨਾਂ ਦਾ ਵੀ। ਸੋ ਤੁਸੀਂ ਉਹਨਾਂ ਦਾ I-130 ਅਪਲਾਈ ਕਰ ਸਕਦੇ ਹੋ ਹੁਣ, ਤੇ ਜਦੋਂ ਤੁਸੀਂ ਸਿਟੀਜ਼ਨ ਬਣ ਗਏ ਉਦੋਂ ਤੁਸੀਂ ਉਹਨਾਂ ਦਾ 485 ਫਾਈਲ ਕਰ ਉਦੋਂ ਉਹ 485 ਫਾਈਲ ਕਰ ਸਕਦੀ। ਬੱਚੇ ਦੇ ਸਿਰ ਤੇ ਵੀ ਕੁਝ ਕਰ ਸਕਦੇ, ਬੱਚਾ ਵੀ ਹੈਗਾ ਸਾਡੇ ਕੋਲ ਹੁਣ। ਨਹੀਂ, ਉਹਦਾ ਨਹੀਂ ਭਾਜੀ, ਅੱਜ ਜਿਹੜਾ ਟੌਪਿਕ ਹੈ ਤੁਹਾਡੇ ਵੱਲ ਹੀ ਸੀਗਾ ਸਾਰਾ। ਐਕਸਕਲੂਜਨ ਹੀ ਸੀਗੀ। ਬੰਦਾ ਕੱਚਾ ਹੋ ਗਿਆ ਨਾ ਅਸਾਈਲਮ ਪੈਂਡਿੰਗ 'ਚ, ਤੁਸੀਂ ਹੁਣ I-130 ਉਹਦਾ ਕਰੋ। ਹੁਣ ਇੱਕ ਲੋਕਾਂ ਦੀ ਆਹ ਬੜੀ ਆਪਣੀ ਕਿ ਯਾਰ ਆਪਸ਼ਨ ਇੱਕ ਦੇਣਾ, ਇਹ ਤੋਂ ਇਲਾਵਾ ਵੀ ਕੁਝ ਹੋ ਸਕਦਾ। ਇਲਾਵਾ ਆਪਾਂ ਕੀ ਕਰਨਾ ਜਦੋਂ ਸਿੱਧੀ ਆਪਸ਼ਨ ਜਿਹੜੀ ਪਈ ਆ I-130 ਉਹਦਾ ਫਾਈਲ ਕਰੋ। ਘਰ ਵਾਲੀ ਦਾ ਹੁਣ ਉਹਨੂੰ 2 ਸਾਲ ਲੱਗਣੇ ਆ, ਠੀਕ ਆ। ਤੇ ਜਦੋਂ ਤੁਸੀਂ ਸਿਟੀਜ਼ਨ ਬਣ ਗਏ ਤੇ ਉਦੋਂ ਸਿੱਧਾ ਹੀ ਕੰਮ ਉਹਦਾ, ਠੀਕ ਆ। ਤੇ ਅਸਾਈਲਮ ਵਾਲਾ ਜਿਹੜਾ ਉਹ ਪੈਂਡਿੰਗ ਰਹਿੰਦਾ, ਉੱਤੇ ਨਾ ਕਾਲੀ ਕਰਿਓ ਤੇ ਸਿੱਧੇ ਇਹਨੇ ਪੱਕੇ ਹੋ ਜਾਣਾ ਜੀ। ਤੇ ਬਾਕੀ ਇਹ ਵਾਲਾ ਜਿਹੜਾ ਟੌਪਿਕ ਆ ਜਿਹੜਾ ਦੁਬਾਰਾ ਸੁਣ ਲਿਓ ਸਾਰੇ ਪ੍ਰੋਗਰਾਮ, ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕੀ ਆਪਸ਼ਨ। ਸੋਨੂ। ਚਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਨ ਭਾਜੀ, ਮੇਰੀ ਕਾਲ ਨਾ ਕੱਟਣਾ, ਮੇਰੇ 5-7 ਸਵਾਲ ਆ ਵਕੀਲ ਜੀ ਨੂੰ ਮੈਂ ਪੁੱਛਣਾ ਨਹੀਂ, 5-7 ਸਵਾਲ ਨਹੀਂ, ਇਹ ਨਹੀਂ। ਅਪਾਇੰਟਮੈਂਟ ਥੋੜੀ ਲਈ ਹੈ ਤੁਸੀਂ, ਕਾਲ ਕਿਉਂ ਨਾ ਕੱਟੀ ਹੈ ਤੁਹਾਡੀ। ਇਦਾਂ ਨਹੀਂ ਹੁੰਦਾ ਭਾਜੀ, ਇਹ ਸਾਰੇ ਜਾਣਿਆਂ ਦੇ ਲਈ ਪਬਲਿਕ ਫੋਰਮ ਆ, ਇੱਥੇ ਲਿਮਿਟਿਡ ਟਾਈਮ ਆ, ਸਾਰਿਆਂ ਨੂੰ ਟਾਈਮ ਦੇਣਾ, ਤੁਹਾਡੇ ਲਈ ਇਕੱਲਿਆਂ ਲਈ ਨਹੀਂ ਹੈ, ਠੀਕ ਹੈ ਜੀ। ਨਹੀਂ ਭਾਜੀ, ਦੋ ਜੇ ਸਾਰਿਆਂ ਨੂੰ, ਮੈਂ ਨਹੀਂ ਕਹਿੰਦਾ ਕਿ ਮੈਨੂੰ ਇਕੱਲੇ ਨੂੰ ਦਿਓ, ਆਈ ਨੋ ਮੈਨੂੰ ਭਾਜੀ ਕੰਸਲਟੇਸ਼ਨ ਬਣਾਓ। ਇਹ ਮੈਂ ਕਾਲਰ ਆਨਸਰ ਕਰਨ ਚ ਵਿਲਿੰਗ ਨਹੀਂ ਹੈਗਾ ਮੇਰਾ ਵੀਰ। ਪਹਿਲਾਂ ਨਾ ਹੰਬਲਨੈਸ ਲੈ ਕੇ ਆ ਆਪਣੇ ਥੋੜੀ ਜਿਹੀ, ਇਦਾਂ ਨਹੀਂ ਹੁੰਦਾ ਗੱਲਬਾਤ, ਠੀਕ ਆ। ਕੋਈ ਕਿਸੇ ਦਾ ਉੱਤਾ ਨਹੀਂ, ਸਾਰੇ ਕਾਮਨ ਸ਼ੋਅ ਆ ਪਬਲਿਕ ਦਾ। ਆਫਿਸ ਕਾਲ ਕਰੋ, ਕੰਸਲਟੇਸ਼ਨ ਬਣਾਓ। ਗੁਰਜੀਤ ਜੀ। ਹਾਂਜੀ ਗੁਰਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਕੁਐਸਚਨ ਸੀਗਾ ਭਾਜੀ, ਜਿੱਦਾਂ ਨਾ ਮੇਰੇ ਕਜ਼ਨ ਦਾ ਦੂਜਾ ਕੇਸ ਹੋਇਆ ਸੀਗਾ, ਅਪਰੂਵਡ ਹੋਇਆ ਸੀਗਾ ਆਪਣਾ ਬੱਚਿਆਂ ਵਾਲਾ ਕੇਸ ਜੀ। ਤੇ ਉਹ ਗ੍ਰਾਂਟਡ ਹੋ ਗਿਆ ਸੀਗਾ ਨਾ, ਲੈਟਰ ਵੀ ਆ ਗਿਆ। ਲੈਟਰ ਆਇਆ ਜਿੱਦਾਂ ਉਹ ਆਪਣਾ 21 ਤੋਂ ਉੱਪਰ ਹੋ ਗਿਆ ਨਾ, 2 ਦਿਨ ਬਾਅਦ ਜੱਜ ਨੇ ਸਾਈਨ ਕਰਕੇ ਭੇਜੇ 21 ਤੋਂ ਬਾਅਦ। ਤੇ ਹੁਣ ਉਹਦਾ ਲਾਇਰ ਕਹਿੰਦਾ ਕਿ ਇਹਦਾ ਹੋ ਨਹੀਂ ਸਕਦਾ, ਅੱਗੋਂ ਕੋਈ ਐਕਸ਼ਨ ਨਹੀਂ ਲੈ ਸਕਦੇ, ਗ੍ਰੀਨ ਕਾਰਡ ਨਹੀਂ ਅਪਲਾਈ ਹੋ ਸਕਦਾ ਜੀ। ਹਾਂਜੀ ਭਾਜੀ, ਉਹ ਨਾ ਗਾਰਡੀਅਨਸ਼ਿਪ ਜਿਹੜੀ ਪਟੀਸ਼ਨ ਆ 360, ਉਹ ਤੁਹਾਨੂੰ ਜੱਜ ਦੇ ਆਰਡਰ ਤੋਂ ਪਹਿਲਾਂ ਜਿਹੜੀ ਫਾਈਲ ਕਰਨੀ ਚਾਹੀਦੀ ਸੀ, ਉਹ ਟਾਈਮਿੰਗ ਤੁਹਾਡੀ ਚਲੀ ਗਈ ਉਹਦੀ। ਅੱਛਾ, ਟਾਈਮਿੰਗ ਚਲੀ ਗਈ। ਹੁਣ ਹੈ ਕੋਈ ਚਾਰਾ ਨਹੀਂ, ਜੇ ਚਾਹੇ 2 ਦਿਨ ਦਾ ਵੀ ਪੈ ਗਿਆ, ਫਰਕ ਤਾਂ ਪੈ ਗਿਆ। ਜਿਹੜੀ 360 ਪਟੀਸ਼ਨ ਆ, ਉਹ ਇਮੀਗ੍ਰੇਸ਼ਨ ਕੋ 21ਵੇਂ ਜਨਮ ਦਿਨ ਤੋਂ ਪਹਿਲਾਂ ਫਾਈਲ ਜਿਹੜੀ ਹੋਣੀ ਚਾਹੀਦੀ ਹੈ। ਅੱਛਾ, ਹਾਂਜੀ, ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ। ਹਾਂ, ਮਿਹਰਬਾਨੀ। ਬਾਕੀ ਇਹ ਜਿਹੜੇ ਪਿਛਲੇ ਕਾਲਰ ਦੇ ਉੱਤੇ ਦੁਬਾਰਾ ਦੱਸ ਦਈਏ, ਇਹ ਪਬਲਿਕ ਫੋਰਮ ਆ, 5-7 ਸਵਾਲ ਵਾਲਾ ਕੰਮ ਨਹੀਂ ਇੱਥੇ ਹੈਗਾ ਕੋਈ ਵੀ। ਸਾਰਿਆਂ ਨੂੰ ਮੌਕਾ ਬਰਾਬਰ ਦਾ ਆ। ਤੇ ਆ ਕੇ ਜਦੋਂ ਤੁਸੀਂ ਕਹਿੰਦੇ ਵੀ ਆਹ ਕਰੋ ਤੇ ਆਹ ਕਰੋ, ਅਸੀਂ ਤੁਹਾਡੇ ਲਈ ਨਹੀਂ, ਏਦਾਂ ਅਸੀਂ ਸਾਰਿਆਂ ਲਈ ਬੈਠੇ ਆ, ਸਿਰਫ ਇੱਕ ਜਾਣੇ ਲਈ ਨਹੀਂ ਆ। ਆਰਾਮ ਦੇ ਨਾਲ ਗੱਲ ਕਰੀਦੀ ਹੁੰਦੀ। ਇੱਕ ਤਾਂ ਤੁਸੀਂ ਸਵਾਲ ਦਾ ਜਵਾਬ ਲੈਣਾ ਆ, ਜੇ ਨਹੀਂ, ਜੇ ਤੁਹਾਡੇ ਜ਼ਿਆਦਾ ਸਵਾਲ ਆ ਤੇ ਅਪਾਇੰਟਮੈਂਟ ਬਣਾ ਸਕਦੇ ਆ। ਜੇ ਵਕੀਲ ਸਾਹਿਬ ਨਾਲ ਕਰਨੀ ਆ, ਇਹਨਾਂ ਨਾਲ ਕਰ ਲਓ, ਨਹੀਂ ਤਾਂ ਹੋਰ ਕਿਸੇ ਦੇ ਨਾਲ ਵੀ ਤੁਸੀਂ ਕਰ ਸਕਦੇ ਆ। ਕੋਈ ਇਹ ਨਹੀਂ ਆ ਵੀ ਅਸੀਂ ਸਿਰਫ ਤੁਹਾਡੇ ਲਈ ਇੱਥੇ ਜਿਹੜੇ ਉਹ ਆ ਰਹੇ ਆ, ਇਹ ਸਾਰਿਆਂ ਦੇ ਲਈ ਆ। ਸੋ ਇਸ ਨੂੰ ਐਜ਼ ਅ ਪਬਲਿਕ ਫੋਰਮ ਪਲੀਜ਼ ਜਿਹੜਾ ਉਹਨੂੰ ਟਰੀਟ ਕਰੋ। ਦੇ ਦਾ ਜਵਾਬ ਆਪਾਂ 5-7 ਵੀ ਦੇਣੇ ਸੀਗੇ, ਦਿੱਤੇ ਵੀ ਹੈ ਕਈਆਂ ਦੇ ਸਵਾਲ ਜਵਾਬ। ਤਰੀਕਾ ਹੀ ਹੁੰਦਾ ਭਾਜੀ, ਇਹੀ ਗੱਲ। ਯਾਰ ਲਹਿਜਾ ਵਾ ਦੱਸ ਮੇਰਾ, ਹੁਣ ਕਿਸੇ ਦੀ ਕਿਸੇ ਉੱਤੇ ਚੌਧਰ ਥੋੜਾ ਹੈਗੀ। ਇਹ ਤਾਂ ਮੈਂ ਕਿਹਾ ਫ੍ਰੀ ਵਰਲਡ ਆ, ਅਮਰੀਕਾ ਚ ਆ ਕੇ ਵੀ ਯਾਰ ਇਦਾਂ ਦੀਆਂ। ਹੁਣ ਮੈਂ ਕਿਹਾ ਆਪਣਾ ਪਹਿਲਾਂ ਹੰਬਲਨੈਸ ਲਾਓ ਯਾਰ ਤੁਹਾਨੂੰ। ਹੁਣ ਮੈਂ ਕਿਹਾ ਬਹਿਣ ਦਾ ਕੋਈ ਵਕੀਲ ਆਪਾਂ ਹੁਣ ਜਿਹੜਾ ਸੈਟਰਡੇ ਵਾਲਾ ਹੈ ਨਾ, ਇੱਕ ਇਹ ਆ ਕਿ ਜੀ ਕਰਦਾ ਇੱਥੇ ਆ ਕੇ ਬੋਲਣ ਦਾ। ਕੰਮ ਕੁਮ ਤਾਂ ਚਲੋ ਆਪਣਾ ਚੱਲਿਆ ਪਿਆ ਵਾ, ਆ ਕੇ ਇੱਥੇ ਇਦਾਂ ਕਿ ਤੁਹਾਡੇ ਨਾਲ ਰੂਬਰੂ ਹੁੰਨੇ ਆ, ਇੱਕ ਸਵਾਦ ਜਿਹਾ ਆ ਜਾਂਦਾ ਪੂਰਾ। ਜਿਹੜਾ ਆਉਣ ਵਾਲਾ ਜਿਹੜਾ ਹਫਤਾ ਵਾ, ਕਿ ਬੰਦਾ ਕੰਮ ਕੁਮ ਕਰਕੇ ਥੱਕਿਆ ਹੁੰਦਾ, ਇੱਕ ਡਿਫਰੈਂਟ ਜੀ ਚੀਜ਼ ਆ ਕਿ ਕਮਿਊਨਿਟੀ ਨਾਲ ਜਿਹੜਾ ਹੁੰਦਾ, ਜਿਹੜੇ ਗਿਲੇ ਸ਼ਿਕਵੇ ਹੁੰਦੇ ਕਿ ਯਾਰ ਵਕੀਲ ਬਿਜ਼ੀ ਆ, ਉਹ ਨਹੀਂ ਕੀਤਾ, ਉਹ ਸਾਰਾ ਹੋ ਜਾਂਦਾ। ਸੋ ਉਹ ਜਿਹੜਾ ਸਿਲਸਿਲਾ ਜੇ ਏਦਾਂ ਹੀ ਚੱਲਦਾ ਰਹੇ ਪਿਆਰ ਮੁਹੱਬਤ ਨਾਲ, ਫਿਰ ਤਾਂ ਮੈਂ ਕਿਹਾ ਬੰਦਾ ਵੀ ਯਾਰ ਲਾਈਫ ਲੌਂਗ ਆਪਾਂ ਇੱਥੇ ਕਮਿਟ ਕਰਾਂਗੇ, ਹਨਾ, ਲਾਈਫ ਲੌਂਗ ਆਵਾਂਗੇ। ਸੋ ਇਦਾਂ ਕਿ ਦੋਨੋਂ ਬੰਨਿਓ ਜਿਹੜਾ ਉਹ ਚਾਹੀਦਾ ਵਾ। ਰੂਡਨੈਸ ਦਾ ਕੋਈ ਫਾਇਦਾ ਨਹੀਂ ਕਿਸੇ ਪਾਸੋਂ ਵੀ, ਹਨਾ। ਉਹ ਤਾਂ ਹਰੇਕ ਬੰਦਾ ਦਿਖਾ ਸਕਦਾ ਯਾਰ। ਹੁਣ ਕਈ ਏਦਾਂ ਵਾ ਕਮੈਂਟ 'ਚ ਕਿਸੇ ਨੇ ਗਾਲ ਕੱਢਤੀ, ਮੈਂ ਕਿਹਾ ਯਾਰ ਸਾਨੂੰ ਕਿਹੜਾ ਨਹੀਂ ਆਉਂਦੀ, ਪਰ ਇਹ ਆ ਕਿ ਕੋਈ ਫਾਇਦਾ ਕੀ ਆ ਕਿਸੇ ਨਾਲ ਸਿਰ ਮੱਥਾ ਮਾਰਨ ਦਾ, ਹਨਾ। ਸੋ ਤੁਸੀਂ ਦੁਬਾਰਾ ਜਦੋਂ ਕਾਲ ਦੁਬਾਰਾ ਕਰ ਲਓ, ਤੁਹਾਡਾ ਦੁਬਾਰਾ ਵੀ ਆਪਾਂ ਫੋਨ ਚੱਕ ਲਾਂਗੇ, ਪਰ ਪਲੀਜ਼ ਜਿਹੜਾ
ਪਿਆਰ ਮੁਹੱਬਤ ਨਾਲ ਇੱਕ ਫੋਰਮ ਬਣਿਆ ਹੈ, ਇੰਨੇ ਜਾਣੇ ਹੁਣ ਜੁੜਦੇ ਆ, ਸਾਰਾ ਉਹ ਉਹਨੂੰ ਰਿਸਪੈਕਟ ਕਰੋ ਤੁਸੀਂ ਇੰਸਟੀਟਿਊਸ਼ਨ ਨੂੰ। ਜੀ ਥੈਂਕ ਯੂ ਜੀ। ਹਾਂਜੀ ਮਨਪ੍ਰੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਗ੍ਰੀਨ ਕਾਰਡ ਹੋਲਡਰ ਹਾਂ। ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਸੀ I-130 2021 ਚ, ਤੇ ਜੀ। ਦਸੰਬਰ 2023 ਚ ਅਪਰੂਵ ਹੋਇਆ। ਤੇ ਭਾਜੀ ਇਹ NVC ਤੋਂ ਡਾਕੂਮੈਂਟ ਵੀ ਅਪਰੂਵ ਹੋ ਗਏ, ਤੇ ਉਹਨਾਂ ਦੀ ਈਮੇਲ ਆਈ ਹੈ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲਈ ਸਕੈਜੂਲ ਕਰਾਂਗੇ, ਕਦੋਂ ਤੱਕ ਆ ਸਕਦੀ ਇੰਟਰਵਿਊ? ਭਾਜੀ ਉਹ ਜਿਹੜਾ ਨਾ ਅਪਾਇੰਟਮੈਂਟ ਲਈ ਸਕੈਜੂਲ ਹੁੰਦਾ, ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਹੁਣੇ ਕਰ ਦੇਣਾ। ਉਹਦਾ ਮਤਲਬ ਬੇਸਿਕਲੀ ਇਹੀ ਆ ਕਿ ਤੁਸੀਂ ਜਿੱਦਾਂ ਵੇਟਿੰਗ 'ਚ ਪੈ ਗਏ ਆ, ਤੁਹਾਡੇ ਬਾਕੀ ਡਾਕੂਮੈਂਟ ਸਾਰੇ ਪੂਰੇ ਆ, ਤੇ ਜਦੋਂ ਮਤਲਬ ਕਿ ਉਹਨਾਂ ਦਾ ਨੰਬਰ ਲੱਗੇ, ਸੋ ਉਹਦੇ ਵਿੱਚ ਕੋਈ ਇਦਾਂ ਟਾਈਮ ਨਹੀਂ ਹੁੰਦਾ, ਕੋਈ ਇਦਾਂ ਦਾ ਉਹ ਚਾਰਟ ਵਗੈਰਾ ਜਿਹੜਾ ਛਾਪਦੇ ਨਹੀਂ ਕਿ ਕਿੱਦਾਂ ਕਰ ਸਕਦੇ ਆ। ਇਹਦਾ ਬੈਸਟ ਗੈਸ ਇਹੀ ਹੁੰਦਾ ਕਿ ਜੇ ਕਿਸੇ ਦੀ ਤੁਹਾਡੇ ਲਾਗੇ ਛਾਗੇ ਕਿਸੇ ਦਾ ਫਾਈਲ ਹੋਇਆ ਹੋਵੇ, ਉਹ ਜਵਾਬ ਦੇ ਸਕਦਾ ਕਿ ਮੈਂ ਇੰਨੀ ਤਰੀਕ ਨੂੰ ਕੀਤਾ ਸੀ, ਮੇਰਾ ਆ ਗਿਆ। ਮੇਰੇ ਕੋਲ ਜਿਹੜਾ ਡੇਟਾ ਨਹੀਂ ਹੈਗਾ। ਠੀਕ ਹੈ ਭਾਈ, ਥੈਂਕ ਯੂ, ਸਰ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸੰਦੀਪ। ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ। ਮੇਰਾ ਸਵਾਲ ਸੀ, ਮੇਰੇ ਮਦਰ ਨੇ F3 ਵੀਜ਼ਾ ਅਪਲਾਈ ਕੀਤਾ ਸੀ ਆਪਣੀ ਮੈਰਿਡ ਡਾਟਰ ਲਈ 2010 ਵਿੱਚ, ਤੇ ਜਿਹੜਾ May 24 ਦਾ ਵੀਜ਼ਾ ਬੁਲੇਟਿਨ ਆਇਆ, ਉਹਦੇ ਚ ਚਾਰਟ B ਜਿਹੜਾ ਉਹ ਕਰੰਟ ਆ, ਉਹਦੀ ਪ੍ਰਾਇੋਰਟੀ ਡੇਟ, ਤੇ ਅਜੇ ਤੱਕ ਚਾਰਟ B ਨਾ, ਜਿਹੜਾ ਚਾਰਟ B ਆ ਉਹ ਲੱਗਦਾ ਉਹਨਾਂ ਤੇ ਜਿਹੜੇ ਅਮਰੀਕਾ ਦੇ ਵਿੱਚ ਹੈਗੇ ਆ, ਜਿਹੜਾ ਬਾਹਰ ਬੈਠੇ ਨਾ ਅਮਰੀਕਾ ਤੋਂ, ਚਾਰਟ A ਦੇ ਹਿਸਾਬ ਨਾਲ ਚੱਲਣੇ ਆ। ਅੱਛਾ ਜੀ, ਉਹਦਾ ਮਤਲਬ ਕਿ ਅਜੇ ਉਹਦੀ ਡੇਟ ਕਰੰਟ ਨਹੀਂ ਹੋਈ? ਜੀ ਨਹੀਂ, ਜਿਹੜੀ ਡੇਟ ਆ ਕਰੰਟ ਉਹ ਚਾਰਟ A ਦੇ ਹਿਸਾਬ ਨਾਲ ਹੀ ਹੁੰਦੀ ਆ। ਚਾਰਟ B ਉਦਾਂ ਨੇ ਇੱਕ ਥੋੜੀ ਜਿਹੀ ਖੁੱਲ ਦੇਤੀ ਕਹ ਲਓ ਲੋਕਾਂ ਨੂੰ, ਜਿਹੜੇ ਅਮਰੀਕਾ ਦੇ ਉਹ ਥੋੜੇ ਜਲਦੀ ਆਪਣੀ ਫਾਈਲ ਕਰ ਸਕਣ, ਤੇ ਜਿਹੜੀ ਐਕਚੁਅਲ ਡੇਟ ਆ ਉਹ ਚਾਰਟ A ਦੇ ਹਿਸਾਬ ਨਾਲ ਚੱਲਦੀ ਹੈ। ਅੱਛਾ, ਅਜੇ ਉਹ ਡਾਕੂਮੈਂਟ ਫਾਈਲ ਨਹੀਂ ਕਰ ਸਕਦੀ ਮਤਲਬ? ਨਹੀਂ, ਡਾਕੂਮੈਂਟ ਤਾਂ ਉਦੋਂ ਹੀ ਫਾਈਲ ਹੋਣੇ ਜਦੋਂ ਆਪਣੇ ਉਹਨਾਂ ਕੋਲ ਤੁਹਾਨੂੰ ਈਮੇਲ ਆਣੀ ਆ। ਉਸ ਤੋਂ ਪਹਿਲਾਂ ਤੁਸੀਂ ਕਰ ਹੀ ਨਹੀਂ ਸਕਦੇ, ਆਪਣੇ ਆਪ ਨਹੀਂ ਕਰ ਸਕਦੇ ਤੁਸੀਂ। ਉਹਨਾਂ ਨੇ ਈਮੇਲ ਦੇਣੀ ਆ ਆਟੋਮੈਟਿਡ, ਉਹਨਾਂ ਦਾ ਜਿੱਦਾਂ ਸਿਸਟਮ ਹੁੰਦਾ ਕੰਪਿਊਟਰਾਈਜ਼ਡ, ਉਹ 'ਚ ਹੀ ਅਪਲੋਡ ਹੋਣੇ ਉਹਨਾਂ ਦੇ ਕਲਾਊਡ 'ਚ। ਹਾਂਜੀ ਬੇਟਾ ਜੀ, ਸਾਡੇ ਕੋਲ ਸਿਰਫ USCIS ਦਾ ਰਸੀਟ ਨੰਬਰ ਹੈ ਅਪਰੂਵਲ ਲੈਟਰ ਦਾ। 2010 ਤੋਂ ਸਾਨੂੰ NBC ਤੋਂ ਕੋਈ ਵੀ ਚਿੱਠੀ ਨਹੀਂ ਆਈ। ਨਹੀਂ, 2010 ਚ ਨਹੀਂ ਉਹਨਾਂ ਨੇ ਆਣੀ। ਜਦੋਂ ਉਹਨਾਂ ਨੇ ਤੁਹਾਡਾ ਹੁਣ ਕੇਸ ਸਿਰੇ, ਜਦੋਂ ਡੇਟਸ ਤੁਹਾਡੀਆਂ ਕਰੰਟ ਹੋਣੀਆਂ, ਉਹਦੇ ਲੱਗੇ ਹੋਣੀਆਂ, ਉਦੋਂ ਉਹਨਾਂ ਨੇ ਕਹਿ ਦੇਣਾ ਵੀ ਪੇਪਰ ਵਰਕ ਜਮ੍ਹਾਂ ਕਰਾਓ, ਪੇਪਰ ਵਰਕ ਜਮ੍ਹਾਂ ਕਰਾ ਦਿਓ, ਸਾਲ 2 ਸਾਲ ਪਹਿਲਾਂ। ਇਦਾਂ ਉਹ ਈਮੇਲ ਦੀ ਵੇਟ ਕਰੋ, ਫਿਰ ਜਦੋਂ ਆਊਗੀ ਉਦੋਂ ਹੀ ਹੋਊਗਾ ਜੀ। ਹਾਂਜੀ, ਅਸੀਂ NBC ਨੂੰ ਇਨਕੁਆਇਰੀ ਪਾਈ ਸੀ, ਤੇ ਉਹਨਾਂ ਨੇ ਕਿਹਾ ਸੀ ਯੂਅਰ ਕੇਸ ਇਜ਼ ਟ੍ਰਾਂਜੀਸ਼ਨਿੰਗ ਇਨਟੂ ਇਲੈਕਟ੍ਰੋਨਿਕ ਪ੍ਰੋਸੈਸਿੰਗ ਥਰੂ CEAC। ਤੇ ਕਿੰਨਾ ਟਾਈਮ ਲੱਗਦਾ ਜੀ? ਨਹੀਂ, ਇਹਦੇ ਵਿੱਚ ਕੋਈ ਨਹੀਂ, ਤੁਹਾਡੀ ਅਜੇ ਡੇਟ ਕਰੰਟ ਨਹੀਂ ਹੈਗੀ, ਸੋ ਕੈਨੋਟ ਆਨਸਰ ਕਿੱਦਾਂ, ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਤੁਸੀਂ ਕਾਹਲੀ ਨਾ ਪਾਓ ਕੋਈ। ਤੁਹਾਨੂੰ ਇਹਦੇ ਵਿੱਚ ਉਹ ਜਿਹੜਾ ਫਸਟ ਇਨ ਲਾਈਨ, ਫਸਟ ਇਨ ਰਾਈਟ ਉਹੀ ਹੈ ਕਿ ਜਿਹੜਾ ਤੁਹਾਡੇ ਤੋਂ ਪਹਿਲਾਂ ਨਾ, ਉਹ ਸੀਰੀਅਲ ਆਰਡਰ ਨਹੀਂ ਚੱਲਣਾ। ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੈਗਾ। ਜਿਹਦੇ ਜਿੱਦਾਂ ਫਾਈਲ ਹੋਈ ਹੈ ਉਹਦੇ ਹਿਸਾਬ ਨਾਲ ਵਾਰੀ ਆਈ ਜਾਣੀ ਹੈ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂਜੀ, ਮੇਰਾ ਨਾ ਜੇਠ ਖਾਨਾ ਸਰ ਜੀ ਕੋ ਕੇਸ ਲੱਗਾ ਹੋਇਆ ਪਹਿਲਾਂ, ਤੇ ਮੇਰਾ ਕੇਸ ਬੋਲ ਨਹੀਂ ਰਿਹਾ ਸੀਗਾ ਪਹਿਲਾਂ ਤੋਂ ਜੀ। 2 ਸਾਲ ਹੋ ਗਏ, ਤੇ ਮੈਂ ਇੱਥੇ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ, ਤੇ ਗਰਭਣ ਤੇ ਚੋਰੀ ਹੋ ਗਈ ਸੀ। ਕਿੱਥੇ ਚੋਰੀ ਹੋ ਗਈ ਸੀ? ਗੈਸ ਸਟੇਸ਼ਨ ਤੇ। ਅੱਛਾ, ਠੀਕ ਹੈ। ਤੇ ਮੈਂ ਪੁਲਿਸ ਰਿਪੋਰਟ ਵੀ ਕਰਾਈ ਸੀ, ਤੇ ਮੈਡੀਕਲ ਵੀ ਹੈਗਾ ਮੇਰੇ ਕੋਲ। ਠੀਕ ਹੈ, ਤੇ ਮੈਂ ਯੂ ਵੀਜ਼ਾ ਵੀ ਲਵਾ ਸਕਦਾ ਹਾਂ ਜੀ? ਬਿਲਕੁਲ ਬਿਲਕੁਲ। ਜਿਹੜੀ ਚੋਰੀ ਹੋਈ ਸੀ ਉਹ ਹਥਿਆਰ ਵਰਤੇ ਸੀ ਉਹਨਾਂ ਨੇ? ਕੋਈ ਗਨ ਪੁਆਇੰਟ ਤੇ ਹੋਈ ਸੀ ਕਹਿੰਦੇ। ਗਨ ਪੁਆਇੰਟ ਤੇ ਅਸੀਂ ਹਾਂਜੀ ਕਰ ਸਕਦੇ ਹਾਂ, ਆਰਮਡ ਰੋਬਰੀ ਦੇ ਥੱਲੇ। ਹਾਂਜੀ, ਉਹਨਾਂ ਨੇ ਕਰਨਾ ਚਾਹੀਦਾ ਜ਼ਰੂਰ। ਜਿਹਨਾਂ ਦੇ ਵੀ ਕੇਸ ਚੱਲਦੇ ਆ ਰੋਬਰੀ ਜਿਹੜੀ ਹੋਈ ਹੈ, ਯੂ ਵੀਜ਼ਾ ਬਿਲਕੁਲ 100% ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਇੱਕ ਐਡੀਸ਼ਨਲ ਆਪਸ਼ਨ ਨਾਲ ਆ ਜਾਂਦੀ ਹੈ ਅਸਾਈਲਮ ਦੇ। ਸੋ ਤੁਹਾਡੇ ਹੀ ਲੱਗਾ ਇਹਨਾਂ ਦਾ ਕੇਸ, ਤੇ ਆਪਣੀ ਈਮੇਲ ਚੇਨ ਦੇ ਵਿੱਚ ਤੁਸੀਂ ਦੱਸਿਆ ਨਹੀਂ ਸੀ ਪਹਿਲਾਂ? ਹਾਂਜੀ, ਮੈਂ ਕੱਲ ਕਰਤਾ ਸੀਗਾ ਤੁਹਾਨੂੰ ਕਾਲ, ਆਪਣੀ ਗੱਲ ਹੋਈ ਸੀਗੀ, ਤੇ ਮੈਂ ਤੁਹਾਨੂੰ ਭੇਜਿਆ ਸੀਗਾ, ਤੇ ਪਰ ਰਿਪੋਰਟ ਮੰਗੀ ਸੀ। ਮੈਂ ਗਿਆ ਸੀਗਾ ਪੁਲਿਸ ਸਟੇਸ਼ਨ, ਤੇ ਉਹ ਕਹਿੰਦੇ ਕਿ ਇਨਵੈਸਟੀਗੇਸ਼ਨ 'ਚ ਚੱਲ ਰਹੀ ਆ, ਤੁਹਾਡੀ ਹਲੇ ਪੁਲਿਸ ਰਿਪੋਰਟ ਨਹੀਂ ਮਿਲੇਗੀ ਤੁਹਾਨੂੰ। ਤੇ ਉਹਨਾਂ ਨੇ ਮੈਨੂੰ ਤੁਹਾਡਾ ਪਹਿਲਾ ਸਟੈਪ ਆ, ਉਹ ਤੁਸੀਂ ਕੋਈ ਨਹੀਂ ਵੇਟ ਕਰ ਲਓ, ਫਿਰ ਦੁਬਾਰਾ ਫਾਲੋ ਅਪ ਕਰ ਲਿਓ ਉਹਨਾਂ ਨਾਲ। ਦੇਰ ਸਵੇਰ ਦੇ ਹੀ ਦੇਣੀ ਉਹਨਾਂ ਨੇ। ਹਾਂਜੀ, ਮੈਂ ਉਹਨਾਂ ਕੋਲ ਫੇਰ ਗਿਆ ਸੀਗਾ, ਉਹ ਕਹਿੰਦੇ ਕੀ ਕਰਨੀ ਰਿਪੋਰਟ? ਮੈਂ ਕਿਹਾ ਮੈਂ ਯੂ ਵੀਜ਼ਾ ਫਾਈਲ ਕਰਨਾ ਹੈ। ਉਹ ਕਹਿੰਦੇ ਤੁਸੀਂ ਸਾਨੂੰ ਫਾਰਮ ਸੈਂਡ ਕਰੋ ਯੂ ਵੀਜ਼ਾ ਵਾਲੇ, ਤੇ ਅਸੀਂ ਇੱਥੋਂ ਫਿਲ ਕਰਕੇ ਤੁਹਾਨੂੰ ਰਿਟਰਨ ਕਰ ਦਾਂਗੇ। ਨਹੀਂ, ਫਾਰਮ ਆਪਾਂ ਤਾਂ ਹੀ ਸੈਂਡ ਕਰਾਂਗੇ ਨਾ, ਰਿਪੋਰਟ ਸਾਡੇ ਕੋਲ ਆਊਗੀ, ਕਿਹੜਾ ਸੈਕਸ਼ਨ, ਦਫਾ, ਧਾਰਾ, ਕਿਹੜਾ ਕ੍ਰਾਈਮ ਕਮਿਟ ਹੋਇਆ। ਸੋ ਪੁਲਿਸ ਰਿਪੋਰਟ ਤੁਹਾਡਾ ਹੱਕ ਬਣਦਾ। ਤੁਸੀਂ ਕੰਪਲੇਂਟ ਕੀਤੀ ਸੀ, ਤੁਸੀਂ ਕਹੋ ਮੈਨੂੰ ਰਿਪੋਰਟ ਚਾਹੀਦੀ। ਉਹ ਸਿਰਫ ਜੇ ਜੁਵਨਾਈਲ ਵਗੈਰਾ ਹੋਣ, ਅੰਡਰ ਏਜ ਤਾਂ ਨਹੀਂ ਸੀਗੇ ਬੰਦੇ? ਨਹੀਂ ਜੀ।
ਹਾਂਜੀ, ਨਹੀਂ ਰਿਪੋਰਟ ਦੇ ਦੇਣੀ ਉਹਨੇ, ਤੁਸੀਂ ਕੋਈ ਹੋਰ ਇੰਗਲਿਸ਼ ਬੋਲਣ ਵਾਲਾ ਬੰਦਾ ਨਾਲ ਲੈ ਕੇ ਜਾਓ, ਰਿਪੋਰਟ ਕਢਾ ਕੇ ਲੈ ਕੇ ਆਓ। ਠੀਕ ਹੈ ਜੀ। ਠੀਕ ਹੈ ਜੀ। ਸਰ ਕਿੰਨੀ ਕੀ ਵੇਟਿੰਗ ਚੱਲ ਰਹੀ ਸਰ ਜੀ ਯੂਵੀਜ਼ੇ ਦੇ? ਯੂਵੀਜ਼ੇ ਦਾ 7 ਸਾਲ 10 ਸਾਲ ਦਾ ਪ੍ਰੋਸੈਸ ਆ, 7 ਤੋਂ 10 ਦੇ ਵਿੱਚ। ਠੀਕ ਹੈ ਜੀ। ਠੀਕ, ਥੈਂਕ ਯੂ ਜੀ। ਜਸਬੀਰ ਜੀ। ਸੋ ਇੱਕ ਇਹਦੇ ਵਿੱਚ ਇਹ ਆ, ਜਿਹੜੀ ਇਹ ਗੱਲ ਕਹਿ ਰਹੇ ਨਾ ਕਿ ਪੁਲਿਸ ਕਹਿੰਦੀ ਆ ਕਿ ਬਣਾ ਕੇ ਸਾਨੂੰ ਭੇਜੋ, ਆਪਾਂ ਸਾਈਨ ਕਰ ਦਾਂਗੇ, ਉਹ ਹੁੰਦਾ ਯੂਵੀਜ਼ੇ ਦੀ ਸਰਟੀਫਿਕੇਸ਼ਨ ਜਿਹੜਾ ਵਕੀਲ ਬਣਾਉਂਦਾ ਵਾ, ਪਰ ਉਹਦੇ ਵਿੱਚ ਆਪਾਂ ਇਹ ਲਿਖਣਾ ਹੁੰਦਾ ਕਿ ਕ੍ਰਾਈਮ ਕੀ ਕਮਿਟ ਹੋਇਆ, ਉਹਨਾਂ ਨੇ ਕਿਹੜੇ ਸੈਕਸ਼ਨ ਦੇ ਥੱਲੇ ਜਿਹੜੀ ਇਨਵੈਸਟੀਗੇਸ਼ਨ ਉਹ ਕਰ ਰਹੇ ਆ। ਤੇ ਉਹ ਹੁਣ ਜਿੱਦਾਂ ਜੇ ਮੈਂ ਸਿੱਧੇ ਬਣਾ ਦੇਵਾਂ, ਮੈਂ ਆਪਣੇ ਵੱਲੋਂ ਲਿਖਦਾ ਕਿ ਆਰਮਡ ਰੌਬਰੀ ਆ, ਬਾਅਦ ਚ ਹੋਵੇ ਨਾ ਤਾਂ ਬਾਈ ਦਾ ਸਾਰਾ ਜਿਹੜਾ 7-8 ਸਾਲ ਖਰਾਬ ਹੋ ਜਾਣੇ ਆ। ਸੋ ਪਹਿਲਾ ਸਟੈਪ ਉਹਦੇ ਵਿੱਚ ਪੁਲਿਸ ਰਿਪੋਰਟ। ਠੀਕ ਹੈ, ਉਹ ਜ਼ਰੂਰੀ ਆ। ਉਦੋਂ ਵੈਸੇ ਦੇ ਦੇਣੀ ਚਾਹੀਦੀ, ਏਡੀ ਕੋਈ ਉਹਨਾਂ ਨੂੰ ਰੌਲਾ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਰਿਪੋਰਟ ਕਰਾਈ ਆ, ਤੁਸੀਂ ਬਸ ਇਨਫੋਰਮੇਸ਼ਨ ਚਾਹ ਰਹੇ। ਹਾਂਜੀ ਹਾਂਜੀ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਲਾਸਟ ਵੀਕ ਜਿੱਦਾਂ ਕਾਲ ਕੀਤੀ ਸੀ, ਔਰ ਉਸ ਤੋਂ ਪਿਛਲੇ ਵੀਕ ਵੀ ਮੈਂ ਫੈਮਿਲੀ ਦੇ ਬਾਰੇ ਪੁੱਛਣਾ, I-730 ਵਾਲੇ ਜਿਹੜੀ ਹਾਂਜੀ ਆਂਦੀ ਉਹਦੇ ਰਣੀਟਰ ਕਹਿੰਦਾ ਜੀ ਯਾਦ ਤਾਂ ਨਹੀਂ ਭੁੱਲ ਗਿਆ ਸੀ? ਨਹੀਂ ਯਾਦ ਆ, ਉਹ ਕਰ ਸਕਦੇ ਆ, ਫਾਈਲ ਵੇਟ ਕਰਨ ਦੀ ਲੋੜ ਨਹੀਂ। ਰਾਈਟ ਵੇ ਕਰ ਸਕਦੇ ਜਦੋਂ ਆ ਜਾਂਦੇ ਹੋ ਇੱਥੇ ਸੋਸ਼ਲ ਔਰ ਐਡਜਸਟਮੈਂਟ ਆਫ ਸਟੇਟਸ। ਹਾਂਜੀ, ਸੋ ਉਹਦੀ ਨਾ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਜਦੋਂ ਉਹ ਅਪਰੂਵ ਹੋਇਆ ਉਦੋਂ ਉਹ ਪੈਂਡਿੰਗ ਹੋਣਾ ਚਾਹੀਦਾ 1 ਸਾਲ ਤੋਂ ਉੱਤੇ। ਤੇ ਇਹਦੇ ਵਿੱਚ ਹੁਣ ਆਪਣੇ ਜਿੱਦਾਂ ਅਸਾਈਲਮ ਦੇ ਵੀ ਕੇਸ ਪਾਸ ਹੁੰਦੇ, ਆਪਾਂ ਰਾਈਟ ਵੇ ਕਰ ਦੇਈਦਾ। ਜ਼ਿਆਦਾਤਰ ਲੋਕਾਂ ਨੂੰ ਇਮੀਗ੍ਰੇਸ਼ਨ ਪੂਰਾ 1 ਸਾਲ ਬਾਅਦ, ਜਿੱਦਾਂ 3 ਦਿਨ ਬਾਅਦ ਏਦਾਂ ਗ੍ਰੀਨ ਕਾਰਡ ਦੇ ਦਿੰਦੀ ਹੈ, ਹਨਾ। ਉਹਦੀ ਵੀਡੀਓ ਵਗਾੜੀ ਵੀ ਸਾਡੀਆਂ ਪਈਆਂ ਹੋਈਆਂ ਸੋਸ਼ਲ ਮੀਡੀਆ ਤੇ। ਇੱਕ ਅੱਧਾ ਸਾਡਾ ਕੇਸ ਹੋਇਆ ਸੀ ਜਿਹ ਇਮੀਗ੍ਰੇਸ਼ਨ ਨੇ ਪਹਿਲਾਂ ਹੀ ਫੈਸਲਾ ਦੇ ਦਿੱਤਾ ਸਾਲ ਤੋਂ, ਤੇ ਉਹਨੇ ਕਿਹਾ ਕਿ ਨਹੀਂ, ਇਹਦਾ ਕੇਸ ਜਿਹੜਾ ਸਾਲ ਅਜੇ ਪੈਂਡਿੰਗ ਨਹੀਂ ਹੈਗਾ। ਤੇ ਉਹ ਤੁਹਾਡਾ ਆਪਣਾ ਰਿਸਕ ਆ ਕਿ ਉਹ ਜੇ ਸਾਲ ਤੋਂ ਪਹਿਲਾਂ ਫੈਸਲਾ ਦਿੰਦੇ ਆ ਤਾਂ ਫਿਰ ਤੁਹਾਡਾ ਉਹਨਾਂ ਨੇ ਡਿਨਾਈ ਕਰ ਦੇਣਾ, ਪਰ ਤੁਸੀਂ ਫਾਈਲ ਕਰ ਸਕਦੇ ਆ। ਜੀ ਠੀਕ ਹੈ ਜੀ। ਠੀਕ ਹੈ ਜੀ। ਹੁਣ ਦੇਖੋ ਇਹ ਕਾਲਰ ਸੀਗੇ, ਪੇਸ਼ੈਂਸ ਦੇ ਨਾਲ ਉਹਨਾਂ ਨੇ ਪੁੱਛਿਆ ਸਵਾਲ, ਇੱਕ ਵਾਰੀ ਨਹੀਂ ਸੀ ਯਾਦ, ਭੁੱਲ ਗਿਆ, ਅਗਲੀ ਵਾਰੀ ਫੇਰ ਕੀਤਾ ਤੇ ਹੁਣ ਤੀਜੀ ਵਾਰੀ ਕੀਤਾ। ਸੋ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ, ਜਦੋਂ ਕੋਈ ਤੁਹਾਨੂੰ ਇੱਕ ਫ੍ਰੀ ਸਰਵਿਸ ਦੇ ਰਿਹਾ ਆ, ਰਿਸਪੈਕਟਫੁਲੀ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ। ਜਿੱਦਾਂ ਕਿਹਾ ਵੀ ਕੋਈ ਕਿਸੇ ਦੇ ਤੇ ਇੱਥੇ ਕੋਈ ਚੌਧਰੀ ਨਹੀਂ ਲੱਗਾ, ਫ੍ਰੀ ਕੰਟਰੀ ਆ, ਹਰ ਇੱਕ ਜਣਾ ਪਿਆਰ ਦੇ ਨਾਲ ਗੱਲ ਕਰੋ, ਤੇ ਪਿਆਰ ਨਾਲ ਕੰਮ ਸੌਖੇ ਹੁੰਦੇ ਆ। ਜਦੋਂ ਜ਼ਿਆਦਾ ਤੁਸੀਂ ਕਰਨ ਦੀ ਗੱਲ ਕਰਦੇ ਤਾਂ ਫਿਰ ਕੰਮ ਨਹੀਂ ਬਣਦੇ ਹੁੰਦੇ। ਸੋ ਇਹ ਤੁਸੀਂ ਦੁਨੀਆ ਦੇ ਵਿੱਚ ਹੋਰ ਵੀ ਕਈ ਥਾਵਾਂ ਦੇ ਉੱਤੇ ਇਦਾਂ ਹੀ ਦੇਖਿਆ ਹੋਣਾ। ਬੇਅੰਤ ਕੌਰ ਜੀ। ਅੱਜ ਕੱਲ ਗਾਣੇ ਗੁਣੇ ਮੈਂ ਕਿਹਾ ਲੋਕਾਂ ਨੂੰ ਮੈਂ ਦੇਖਿਆ ਪੰਪ ਚਗਾ ਦਿੰਦੇ ਆ। ਨਹੀਂ, ਉਹ ਰੀਅਲ ਤੇ ਰੀਅਲ ਲਾਈਫ 'ਚ ਬਹੁਤ ਫਰਕ ਆ। ਰੀਅਲ ਲਾਈਫ ਬਹੁਤ ਜ਼ਿਆਦਾ ਵੱਖਰੀ ਹੁੰਦੀ ਆ, ਉਹ ਫਿਰ ਇਦਾਂ ਹੀ ਚੱਲਦਾ ਹੈ ਕੰਮ ਉੱਥੇ। ਹਾਂਜੀ ਬੇਅੰਤ ਕੌਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਅਸਾਈਲਮ ਗ੍ਰਾਂਟ ਹੋਇਆ ਸੀ ਅਗਸਤ 2019 ਚ, ਤੇ ਉਦੋਂ ਪਹਿਲਾਂ ਸਾਡੀ ਮੈਰਿਜ ਹੋ ਗਈ ਸੀ ਮਾਰਚ 2019 ਚ। ਤਾਂ ਮੇਰੇ ਹਸਬੈਂਡ ਦਾ ਵੀ ਅਸਾਈਲਮ ਲੱਗਾ ਸੀ। ਫਿਰ ਮੇਰੇ ਅਸਾਈਲਮ ਗ੍ਰਾਂਟ ਹੋਣ ਤੋਂ ਬਾਅਦ ਚ ਅਸੀਂ ਇਹਨਾਂ ਦੀ I-730 ਪਟੀਸ਼ਨ ਪਾਈ ਸੀ ਦਸੰਬਰ 2019 ਚ, ਤੇ ਇਹਨਾਂ ਸਾਡੀ ਇੰਟਰਵਿਊ ਹੋਈ ਆ ਦਸੰਬਰ 2022 ਦੇ ਵਿੱਚ। ਹੁਣ ਅਸੀਂ ਗ੍ਰੀਨ ਕਾਰਡ ਵੀ ਅਪਲਾਈ ਕੀਤਾ ਹੋਇਆ ਆ, ਤੇ ਨਾਲੇ ਇਹਨਾਂ ਦਾ ਵਰਕ ਪਰਮਿਟ ਦੀ ਜਿਹੜੀ ਅਪਰੂਵ ਹੋਈ ਸੀ ਪਟੀਸ਼ਨ, ਉਹਦੇ ਬਿਹਾਫ ਤੇ ਵੀ ਵਰਕ ਪਰਮਿਟ ਅਪਲਾਈ ਕੀਤਾ ਆ, ਪਰ ਵਰਕ ਪਰਮਿਟ ਦੋਨੋਂ ਹੀ ਨਹੀਂ ਆਏਗੇ। ਤੁਸੀਂ ਪਲੀਜ਼ ਦੱਸ ਸਕਦੇ ਹੋ ਕਿ ਤੁਸੀਂ ਇਹਨਾਂ ਦਾ 730 ਤੁਹਾਡਾ ਅਪਰੂਵ? ਹਾਂਜੀ I-730 ਅਪਰੂਵ ਹੈ, ਉਹਦੇ ਨਾਲ ਭਾਜੀ I-94 ਵੀ ਆਇਆ ਹੋਇਆ ਆ। ਠੀਕ ਹੈ, ਤੇ ਜਿਹੜਾ ਉਹਦੇ ਬੇਸ ਤੇ ਤੁਸੀਂ 485 ਫਾਈਲ ਕਰਤਾ ਸੀਗਾ? ਹਾਂਜੀ ਭਾਜੀ, ਉਹ 485 ਆ ਲਾਸਟ ਦਸੰਬਰ ਚ ਕੀਤਾ ਆ, ਜਦੋਂ ਸਾਲ ਉਹਦੀ ਹੋ ਜਿਹੜੀ ਗਿਆ। ਟਾਈਮਲਾਈਨ ਆ ਨਾ, ਉਹ 10 ਤੋਂ 12 ਮਹੀਨਿਆਂ ਦੀ ਆ ਵਰਕ ਪਰਮਿਟ ਦੀ। 485 ਦੇ ਬੇਸ ਤੇ ਤੁਸੀਂ ਚੈੱਕ ਕਰ ਸਕਦੇ ਆ ਡਿਪੈਂਡਿੰਗ ਸਰਵਿਸ ਸੈਂਟਰ, ਹਨਾ। ਤੇ ਦੂਜਾ ਵਰਕ ਪਰਮਿਟ ਜਿਹੜਾ ਇਹਨਾਂ ਦਾ ਆਪਣਾ ਅਸਾਈਲਮ ਕੇਸ ਆ, ਉਹਦੇ ਬੇਸ ਤੇ ਨਹੀਂ ਵਰਕ ਪਰਮਿਟ ਕੀਤਾ ਤੁਸੀਂ? ਉਹ ਭਾਜੀ ਜਦੋਂ ਆਪਾਂ ਇਹ ਵਾਲੇ ਉਹਨਾਂ ਦੀ ਪਟੀਸ਼ਨ ਪਾਉਣੀ ਸੀ I-730 ਦੀ ਅਪਰੂਵ ਹੋਣ ਤੋਂ ਬਾਅਦ, ਜਦੋਂ ਗ੍ਰੀਨ ਕਾਰਡ ਅਪਲਾਈ ਕਰਨਾ ਸੀ, ਇਹਨਾਂ ਦੇ ਲਾਇਰ ਨੇ ਇਹਨਾਂ ਦਾ ਕੇਸ ਟਰਮੀਨੇਟ ਕਰਤਾ ਸੀ, ਜਿਹੜਾ 308। ਉਦਾਂ ਠੀਕ ਹੈ, ਥੋੜਾ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ, ਪਰ 730 ਤੁਹਾਡਾ ਜਿੱਦਾਂ ਹੈਗਾ ਵਾ, ਤੇ ਗ੍ਰੀਨ ਕਾਰਡ ਦੇ ਉਹਦੇ ਬੇਸ ਤੇ ਤੁਹਾਡਾ ਜਿਹੜਾ 10 ਮਹੀਨੇ ਦੀ ਜਿਹੜੀ ਟਾਈਮਲਾਈਨ ਉਹ ਚੱਲਦੀ ਹੁੰਦੀ ਹੈ। ਓਕੇ ਭਾਜੀ, ਤੇ ਇੱਕ ਸਾਨੂੰ ਸਾਰੇ ਕਹਿੰਦੇ ਕਿ I-730 ਮੇਰੇ ਹਸਬੈਂਡ ਦਾ ਜੰਪ ਡਿਫੈਂਸ ਸੀ, ਕਿ ਐਟ ਦਾ ਐਂਡ ਇਹਨਾਂ ਨੂੰ ਬਾਈ ਹੁੱਕ ਬਾਈ ਕ੍ਰੁਕ ਕਿ ਕੰਟਰੀ ਆਊਟ ਕਰਨਾ ਹੀ ਪੈਣਾ, ਪਰ ਅਸੀਂ ਤਾਂ ਬਹੁਤ ਲਾਇਰ ਤੋਂ ਪੁੱਛਿਆ ਸੀ ਕੰਟਰੀ ਆਊਟ ਕਿਉਂ ਕਰਨਾ ਪੈਣਾ? 730 ਅਪਰੂਵ ਹੋ ਗਿਆ, 94 ਰਿਫਿਊਜੀ ਸਟੇਟਸ ਚ ਆ ਗਏ, ਤੇ ਡੈਰੀਵੇਟਿਵ ਸਟੇਟਸ ਉਹਦੇ ਥਰੂ ਤੁਸੀਂ ਕਰ ਰਹੇ ਹੋ, ਤੁਸੀਂ I-130 ਦੇ ਥਰੂ ਥੋੜਾ ਜਾ ਰਹੇ ਹੈਗੇ ਇਸ ਵੇਲੇ।
ਠੀਕ ਹੈ ਜੀ। ਓਕੇ ਭਾਜੀ, ਤੁਸੀਂ ਲਾਸਟ ਕੁਐਸਚਨ ਜੀ ਕਿ ਅਸੀਂ ਜਿਹੜਾ AO3 ਵਾਲਾ ਵਰਕ ਪਰਮਿਟ ਅਪਲਾਈ ਕੀਤਾ ਸੀ ਉਹਦੀ ਮੈਂ ਐਕਸਪੀਡਾਈਟ ਕਰਵਾਈ ਸੀ ਰਿਕੁਐਸਟ, ਹੁਣ ਉਹਨਾਂ ਨੇ ਰਿਸੀਵ ਕੀਤੀ, ਇੱਕ ਵਾਰੀ ਉਹਨਾਂ ਨੇ ਡਿਨਾਈਲ ਕਰਤੀ ਸੀ, ਸਾਨੂੰ ਉਹਦੇ ਬਿਹਾਫ ਤੇ ਵੀ ਵਰਕ ਪਰਮਿਟ ਆ ਸਕਦਾ ਆ? ਹਾਂਜੀ ਆ ਸਕਦਾ ਜੀ, ਥੈਂਕ ਯੂ। ਪਰ ਇਹਦਾ ਜਸਟ ਟੂ ਮੇਕ ਸ਼ੋਰ ਯੂ ਅੰਡਰਸਟੈਂਡ ਹੈ ਨਾ, ਜਿਹੜਾ 730 ਵਾਲਾ ਨਾ, ਉਹ ਜਿਹੜਾ 730 ਦੇ ਬੇਸ ਤੇ ਜਿਹੜੀ ਤੁਹਾਡੀ ਐਡਜਸਟਮੈਂਟ ਆਫ ਸਟੇਟਸ ਆ ਉਹ ਪੋਸੀਬਲ ਆ। I-130 ਦੇ ਬੇਸ ਤੇ ਜੇ ਬਾਰਡਰ ਜੰਪ ਕੀਤਾ ਉਹ ਨਹੀਂ ਪੋਸੀਬਲ ਹੈਗੀ, ਸੋ ਉਹਨੂੰ ਨਹੀਂ ਤੁਸੀਂ ਕਰਨਾ। ਸੋ ਮੇਰੀ ਅੰਡਰਸਟੈਂਡਿੰਗ ਇਹੀ ਹੈ ਕਿ ਤੁਸੀਂ 730 ਦੇ ਬੇਸ ਤੇ 485 ਫਾਈਲ ਕੀਤਾ ਹੋਇਆ, ਰਾਈਟ? ਠੀਕ, ਤਾਂ ਲਾਈਨ ਉਹਨਾਂ ਦੀ ਹੁਣ ਡ੍ਰੌਪ ਆਪਣੇ ਅਗਲੇ 730 ਦੇ ਬੇਸ ਤੇ ਕੀਤਾ ਸੀਗਾ। 485 ਦੀ ਆਪਣੀ ਆਪਣੀ ਟਾਈਮਲਾਈਨ ਹੁੰਦੀ ਆ, ਉਹ ਤੁਹਾਨੂੰ ਆਨਲਾਈਨ ਪ੍ਰੋਸੈਸਿੰਗ 'ਚ ਪਤਾ ਲੱਗ ਜਾਣਾ, ਤੇ ਤੁਸੀਂ ਦੁਬਾਰਾ ਵੀ ਜਿਹੜੀ ਐਕਸਪੀਡਾਈਟ ਦੀ ਜਿਹੜੀ ਰਿਕੁਐਸਟ ਆ ਉਹ ਪਾ ਸਕਦੇ ਆ, ਉਹਦਾ ਕੋਈ ਉਹ ਨਹੀਂ, ਤੇ ਜ਼ਿਆਦਾ ਤੋਂ ਜ਼ਿਆਦਾ ਡਿਨਾਈ ਕਰ ਦੋਗੇ ਹਨਾ। ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਨਵਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਨਵਰਾਜ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ ਮੇਰਾ ਬ੍ਰਦਰ ਹੈ, ਸਟੂਡੈਂਟ ਵੀਜ਼ੇ ਤੇ ਆਇਆ ਸੀ F1 ਤੇ ਹੀ। ਹਾਂਜੀ, ਤੇ ਉਹਨੇ ਜਨਵਰੀ ਦੇ ਵਿੱਚ ਕੇਸ ਲਾਇਆ ਸੀ ਭਾਜੀ, ਉਹਨੂੰ ਪਿਛਲੇ ਮਹੀਨੇ ਹੀ ਉਹਨੂੰ ਕ੍ਰਾਈਮ ਦੇ ਕੇਸ 'ਚ ਅੰਦਰ ਕਰਤਾ ਸੀਗਾ ਜੀ। ਅੱਛਾ, ਉਹਦੀ ਕੋਈ ਗਲਤੀ ਨਹੀਂ ਸੀ, ਕਨਵਿਕਸ਼ਨ ਹੋ ਗਈ ਉਹਦੀ? ਹਾਂਜੀ ਭਾਜੀ, ਉਹਦੀ ਕੋਈ ਗਲਤੀ ਨਹੀਂ ਸੀਗੀ, ਤੇ ਉਹਦਾ ਬੌਂਡ ਭਰ ਕੇ ਅਸੀਂ ਬਾਹਰ ਕਢਾ ਲਿਆ ਸੀਗਾ। ਉਦੋਂ ਬਾਅਦ ਉਹਨੂੰ ਆਈਸ ਨੇ ਡੇਟ ਦਿੱਤੀ ਸੀ, ਤੇ ਉਹ ਆਈਸ ਦੀ ਡੇਟ ਤੇ ਮੇਰਾ ਬ੍ਰਦਰ ਗਿਆ, ਜਦੋਂ ਉਹਨੂੰ ਬਿਠਾ ਲਿਆ ਉੱਥੇ, ਕਹਿੰਦੇ ਤੇਰਾ ਕੇਸ ਲੱਗਾ ਨੀਗਾ ਜੀ, ਤੇ ਉਹਨੂੰ ਅੰਦਰ ਡਿਟੇਨਿੰਗ ਸੈਂਟਰ 'ਚ ਫਲੋਰੀਡਾ ਲੈ ਗਏ ਜੀ। ਤੇ ਹੁਣ ਜਿਹੜਾ ਆ ਵੀਰਵਾਰ ਨੂੰ ਦੀ ਭਾਜੀ ਤਰੀਕ ਹੋਈ ਸੀਗੀ, ਉੱਥੇ ਜੱਜ ਨੇ ਇਹਨੂੰ ਕਹਿਤਾ, ਮਤਲਬ ਤੂੰ ਆਪਦੀ ਐਡਰੈਸ ਦੇ ਦੇ ਫਲੋਰੀਡਾ ਦਾ, ਤੈਨੂੰ ਅਸੀਂ ਬਾਹਰ ਕੱਢ ਦਿੰਦੇ ਆ ਬੌਂਡ ਅਪੀਲ ਪਾ ਕੇ। ਤੇ ਭਾਜੀ ਉਹ ਐਡਰੈਸ ਦਿੱਤਾ, ਪਰ ਸਰਕਾਰੀ ਵਕੀਲ ਆ ਜਿਹੜਾ, ਉਹਨੇ ਮਤਲਬ ਉਹ ਕਨਫਰਮ ਨਹੀਂ ਹੋਇਆ ਐਡਰੈਸ। ਤੇ ਹੁਣ ਅਗਲੇ ਬੁੱਧਵਾਰ ਫਿਰ ਤਰੀਕ ਆ। ਮੈਂ ਭਾਈ ਤੁਹਾਡੇ ਕੋਲ ਹੀ ਬ੍ਰਦਰ ਦਾ ਕੇਸ ਕੀਤਾ ਸੀ, ਤੁਸੀਂ ਕਿਹਾ ਸੀ ਫਾਈਟ ਨਹੀਂ ਕਰ ਸਕਦੇ, ਤੇ ਫਿਰ ਉੱਥੋਂ ਵਕੀਲ ਕਰੋ। ਜਿਹੜਾ ਤੁਹਾਡਾ ਕਨਵਿਕਸ਼ਨ ਉਹਦੀ ਹੋਈ ਹੈ, ਉਹ ਦੱਸ ਸਕਦੇ ਆ ਤੁਸੀਂ ਕਿ ਨਹੀਂ ਦੱਸਣਾ ਚਾਹੁੰਦੇ? ਹਾਂਜੀ ਭਾਜੀ, ਮਤਲਬ ਜਿਹੜਾ ਕ੍ਰਿਮੀਨਲ ਦਾ? ਹਾਂਜੀ ਭਾਜੀ ਕ੍ਰਿਮੀਨਲ ਪਰਚੀ ਆ, ਮੈਂ ਫੋਰਸ ਨਹੀਂ ਕਰਦਾ, ਜੇ ਤੁਸੀਂ ਦੱਸ ਸਕਦੇ ਆ ਦੱਸ ਦਿਓ ਮੈਨੂੰ ਮਾੜਾ ਜਿਹਾ। ਜੇ ਦੱਸਣਾ ਚਾਹੁੰਦੇ ਆ ਤੁਹਾਡੇ ਹੈ ਤਾਂ ਦੱਸ ਦਿਓ। ਹਾਂਜੀ ਭਾਜੀ, ਬਿਲਕੁਲ। ਬ੍ਰਦਰ ਵਾਲਮਾਰਟ 'ਚ ਗਿਆ ਸੀਗਾ, ਵਾਲਮਾਰਟ ਦੇ ਬਾਹਰ ਜਿੱਦਾਂ ਨਹੀਂ ਉਹ ਨਹੀਂ ਦੱਸਣਾ, ਤੁਸੀਂ ਸਿਰਫ ਚਾਰਜ ਦੱਸਣਾ, ਜੇ ਦੱਸਣਾ ਚਾਹੁੰਦੇ ਆ ਵੀ ਕਿਹੜਾ ਚਾਰਜ ਸੀਗਾ। ਹਾਂਜੀ ਭਾਜੀ, ਉਹਨੇ ਬਸ ਉਹਦੇ ਮਤਲਬ ਲੜਾਈ ਹੋਈ ਸੀਗੀ ਤੇ ਕੜਾ ਪਾਇਆ ਸੀ ਮੋਟਾ, ਦੇਖੋ ਬਲੱਡ ਨਿਕਲਿਆ ਸੀਗਾ। ਹੁਣ ਮੈਨੂੰ ਚਾਰਜ ਏਦਾਂ ਤਾਂ ਨਹੀਂ ਪਤਾ ਭਾਜੀ, ਮੈਂ ਤੁਹਾਨੂੰ ਪੇਪਰ ਵਰਕ ਘੱਲਿਆ ਸੀਗਾ। ਉਹ ਫਿਰ ਮੇਰੇ ਖਿਆਲ ਨਾਲ ਫੈਲ ਨਹੀਂ ਲਾਈ ਹੋਣੀ ਉੱਤੇ, ਡੈਡਲੀ ਵੈਪਨ ਵਾਲੀ ਹਨਾ। ਹਾਂਜੀ ਭਾਈ, ਪਰ ਉਹ ਨਿਬੜ ਗਿਆ ਸੀਗਾ, ਪਰ ਉਹਦੇ ਤੇ ਆਪਾਂ ਮਤਲਬ ਬੌਂਡ ਭਰਤਾ ਸੀਗਾ। ਨਹੀਂ ਪਹਿਲਾਂ ਉਹਨੇ ਨਿਬੜ ਗਿਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਾਹਰ ਛੱਡਤਾ ਉਹਦੀ, ਤੁਸੀਂ ਗਿਲਟੀ ਪਲੀ ਕੀਤੀ ਸੀਗੀ? ਪਲੀ ਕੀ ਭਾਈ ਗਿਲਟੀ ਫੀਲ ਕੀਤੀ ਸੀ। ਨਹੀਂ ਉਹ ਫਿਰ ਮੇਰਾ ਵੀਰ ਉਹ ਨਿਬੜਿਆ, ਉਹਨੂੰ ਥੋੜਾ ਨਿਬੜ ਗਿਆ ਕਹਿੰਦੇ ਆ, ਇਮੀਗ੍ਰੇਸ਼ਨ ਪਰਪਸ ਲਈ ਨਿਬੜ ਗਿਆ ਹੁੰਦਾ ਕਿ ਤੁਸੀਂ ਫਾਈਟ ਕਰਕੇ ਜਿੱਤ ਗਏ ਹਨਾ। ਹੁਣ ਮੈਨੂੰ ਪਤਾ ਨਹੀਂ ਉਹ ਕੀ ਚੀਜ਼ ਆ, ਜੇ ਉਹ ਫੈਲਨੀ ਲੱਗੀ ਹੈ ਨਾ ਤਾਂ ਫਿਰ ਉਹ ਦੇਖਣਾ ਪੈਣਾ। ਅੱਛਾ ਚਲੋ, ਪਹਿਲਾਂ ਤਾਂ ਇਹ ਫਲੋਰੀਡਾ ਦਾ ਜਿਹੜਾ ਨਾ ਬੌਂਡ ਵਾਲਾ, ਉਹ ਤੁਸੀਂ ਬੌਂਡ ਵਾਲੇ ਵਕੀਲ ਕੋ ਕਰੋ। ਜਿਹੜੀ ਇਹਦੀ ਹੁਣ ਤਰੀਕ ਪੈਣੀ ਹੈ ਨਾ, ਤੁਸੀਂ ਅਸਾਈਲਮ ਆਫਿਸ 'ਚ ਜਿਹੜਾ ਕੇਸ ਲਾਇਆ ਸੀਗਾ ਉਹਦਾ ਕੋਈ ਮੈਣਾ ਨਹੀਂ ਰਹਿੰਦਾ, USCIS 'ਚ। ਹੁਣ ਜਿਹੜਾ ਜੁਰਿਸਡਿਕਸ਼ਨ ਨਾ ਉਹ ਬਣ ਗਿਆ EOIR ਦਾ, ਤੇ ਤੁਹਾਡਾ ਜਿਹੜਾ ਵਕੀਲ ਆ ਨਾ, ਉਹਨੂੰ ਜਿਹੜੀ ਤੁਹਾਡੀ ਹੀਅਰਿੰਗ ਉਹਦੇ ਮੋਰੇ ਰਿਲੀਫ ਜਿਹੜਾ 589 ਫਾਰਮ ਕੋਰਟ ਮੋਰੇ ਕਰਨਾ ਪੈਣਾ। ਤੇ ਇਹਦੇ ਵਿੱਚ ਤੁਸੀਂ ਜਦੋਂ ਬੌਂਡ ਤੇ ਬਾਹਰ ਨਿਕਲ ਜਾਂਦਾ ਬੰਦਾ ਆਪਣਾ ਹਨਾ, ਤੇ ਜੱਜ ਨੂੰ ਜਿਹੜਾ ਅਗਲੀ ਤਰੀਕ ਆ ਉੱਤੇ ਕਹਿ ਦਿਓ ਕਿ ਐਜ਼ ਅਸਾਈਲਮ ਆਪਾਂ ਪ੍ਰੋਸੀਡ ਕਰਨਾ, ਤੇ ਫਿਰ ਉਹ ਤੁਹਾਨੂੰ ਜੇ ਤਾਂ ਬਾਹਰ ਕੱਢ ਦੂਗੇ ਫਿਰ ਤਾਂ ਰੈਗੂਲਰ ਆਪਣਾ ਚੱਲਣਾ, ਤੁਸੀਂ ਚੇਂਜ ਆਫ ਵੈਨਿਊ ਜਿਹੜਾ ਕਰ ਸਕਦੇ ਆ। ਜੇ ਨਹੀਂ ਉਹਨੇ ਬਾਹਰ ਕੱਢਿਆ, ਤੁਹਾਡਾ ਡਿਟੇਨਡ ਜਿਹੜਾ ਡਾਕਟ ਆ ਉਹਦੇ ਵਿੱਚ ਕੇਸ ਚੱਲਣਾ। ਤੁਸੀਂ ਉਹ ਚੀਜ਼ ਲਈ ਸਾਨੂੰ ਹਾਇਰ ਕਰ ਸਕਦੇ ਆ। ਜਿਹੜਾ ਲੋਕਲ ਲੈਵਲ ਤੇ ਫਲੋਰੀਡਾ ਜਾ ਕੇ ਉਹ ਵਾਲਾ ਆਪਣੇ ਕੋਲ ਨਾ ਇਸ ਵੇਲੇ ਟਾਈਮ ਨਹੀਂ ਹੈਗਾ ਉਸ ਕਿਸਮ ਦਾ। ਪਰ ਸਰਕਾਰ ਇੱਕ ਬੇਨਤੀ ਸੀ, ਸਰਕਾਰੀ ਵਕੀਲ ਨੇ ਨਾ ਪਰਸੋਂ ਇਹ ਗੱਲ ਕਹੀ ਸੀ ਕਿ ਕੇਸ ਤੇਰਾ ਕੈਲੀਫੋਰਨੀਆ ਲੱਗਿਆ, ਵਕੀਲ ਤੇਰਾ ਨਿਊਯਾਰਕ ਦਾ, ਤੂੰ ਰਹਿ ਫਲੋਰੀਡਾ ਰਿਹਾ ਵਾ, ਤੇ ਇਸ ਕਰਕੇ ਉਹਨੂੰ ਮਤਲਬ ਕਿ ਨਹੀਂ ਕੱਢਿਆ ਸੀਗਾ। ਪਰ ਉਹ ਤੁਹਾਨੂੰ ਫਲੋਰੀਡਾ ਦਾ ਦਿੱਤਾ ਕਿਉਂ ਸੀਗਾ ਤੁਸੀਂ ਐਡਰੈਸ? ਤੁਸੀਂ ਆਪੇ ਤਾਂ ਕਰਨੇ ਕਿ ਜੱਜ ਕਹਿੰਦਾ ਐਡਰੈਸ ਦੇ ਦੇ। ਹਾਂਜੀ ਭਾਈ, ਜਦੋਂ ਐਡਰੈਸ ਦੇਤਾ ਸੀ ਨਾ, ਹੁਣ 2028 ਦੀ ਉਹਦੀ ਤਰੀਕ ਪਈ ਆ, ਉਹਨੂੰ ਡੈਪੂਟੇਸ਼ਨ ਦਾ ਇੱਕ ਪੇਪਰ ਆਇਆ ਸੀ ਅੰਦਰੋਂ, ਡੈਪੂਟੇਸ਼ਨ ਪਾਉਣ ਲਿਖਿਆ ਹੋਇਆ ਉਹਦੇ ਤੇ। ਤੁਹਾਡੇ ਅਕੋਰਡਿੰਗ ਬੰਦਾ ਬਾਹਰ ਆ ਸਕਦਾ ਜਾਂ ਬੌਂਡ ਤੇ ਡੈਪੂਟੇ ਹੀ ਹੋ ਸਕਦਾ। ਹਾਂਜੀ, ਜੇ ਮੇਰਾ ਵੀਰ ਬੰਦੇ ਤੇ ਫੈਲ ਨਹੀਂ ਲੱਗ ਗਈ, ਠੀਕ ਆ,
ਮੇਰਾ ਵੀਰ ਇਹ ਨਾ ਜਾ ਕੇ ਯਾਰ ਆਪਣੇ ਵਕੀਲ ਨਾਲ ਪਹਿਲਾਂ ਗੱਲ ਕਰੀ। ਮੈਂ ਤੈਨੂੰ ਮਾੜਾ ਜਿਹਾ ਦੱਸ ਦਿੰਦਾ ਕਿ ਗੱਲ ਉਹਨਾਂ ਕਿੱਦਾਂ ਕਰਨੀ ਹੈ, ਠੀਕ ਹੈ। ਤੇ ਮੈਂ ਬਾਹਲਾ ਤੁਹਾਨੂੰ ਆਨਲਾਈਨ ਤੇ 100% ਸਲਾਹ ਤੇ ਤੁਸੀਂ ਕਰ ਨਹੀਂ ਸਕਦੇ, ਕਿਉਂਕਿ ਮੈਂ ਲਿਮਿਟਿਡ ਹੀ ਤੁਹਾਨੂੰ ਉਹ ਕਰ ਸਕਦਾ। ਸੋ ਤੁਸੀਂ ਨਾ ਜਾ ਕੇ ਪਹਿਲਾਂ ਵਕੀਲ ਨਾਲ ਗੱਲ ਕਰੋ ਕਿ ਜਿਹੜਾ ਕ੍ਰਾਈਮ ਹੋਇਆ ਉਹਦੇ ਕਰਕੇ ਉਹ ਇਨਐਡਮਿਸਿਬਲ ਤਾਂ ਨਹੀਂ ਹੋ ਜਾਂਦਾ। ਇਨਐਡਮਿਸਿਬਲ ਦਾ ਮਤਲਬ ਹੁੰਦਾ ਕਿ ਬੰਦਾ ਡਿਪੋਰਟੇਬਲ ਕ੍ਰਾਈਮ ਕਿਸੇ ਨੇ ਕਮਿਟ ਕਰਤਾ, ਉਹਦਾ ਇੱਥੇ ਹੀ ਗੱਲ ਨਹੀਂ ਬਣ ਸਕਦੀ। ਜੇ ਤਾਂ ਉੱਤੇ ਬੰਦੇ ਤੇ ਉਹ ਵਾਲੀ ਚੀਜ਼ ਲੱਗ ਜਾਵੇ ਕਿ ਕ੍ਰਾਈਮ ਉਹਨੇ ਉਦਾਂ ਦਾ ਕਰਤਾ, ਗਿਲਟੀ ਪਲੀ ਕਰਤੀ ਆ, ਫਿਰ ਤੁਹਾਡੇ ਕੋਲ ਨਾ ਦੋ ਆਪਸ਼ਨ ਆ ਜਾਂਦੀਆਂ। ਪਹਿਲੀ ਆਪਸ਼ਨ ਤੁਹਾਡੀ ਇਹ ਆ ਜਾਂਦੀ ਆ ਕਿ ਗਿਲਟੀ ਪਲੀ ਵਾਲਾ ਜਿਹੜਾ ਵਕੀਲ ਸੀਗਾ ਤੁਹਾਡਾ, ਉਹਨੇ ਤੁਹਾਨੂੰ ਇਮੀਗ੍ਰੇਸ਼ਨ ਦੀ ਸਲਾਹ ਦਿੱਤੀ ਸੀ ਕਿ ਨਹੀਂ ਦਿੱਤੀ ਸੀਗੀ। ਜੇ ਉਹਨੇ ਤੁਹਾਨੂੰ ਇਮੀਗ੍ਰੇਸ਼ਨ ਕਨਸੀਕੁਐਂਸ ਦੀ ਸਲਾਹ ਨਹੀਂ ਦਿੱਤੀ ਸੀਗੀ, ਉਹ ਵਕੀਲ ਦੇ ਖਿਲਾਫ ਜੋ ਵੀ ਕਾਰਵਾਈ ਹੁੰਦੀ ਹੈ ਉਹ ਕਰਕੇ ਤੁਸੀਂ ਕ੍ਰਿਮੀਨਲ ਵਾਲਾ ਆਪਣਾ ਰੀਓਪਨ ਕਰਕੇ ਫਾਈਟ ਉਹਨੂੰ ਦੁਬਾਰਾ ਕਰ ਸਕਦੇ ਆ। ਮੈਂ ਕ੍ਰਿਮੀਨਲ ਲਾਇਰ ਨਹੀਂ ਹੈਗਾ, ਪਰ ਉਹ ਤੁਹਾਨੂੰ ਕ੍ਰਿਮੀਨਲ ਲਾਇਰ ਨਾਲ ਗੱਲ ਕਰਨੀ ਪੈਣੀ ਕਿ ਜੇ ਤੁਹਾਨੂੰ ਉਹਨੇ ਸਲਾਹ ਨਹੀਂ ਦਿੱਤੀ ਸੀਗੀ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਨਾ, ਤਾਂ ਉਹਦਾ ਆਲਰੇਡੀ ਕੇਸ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ। ਪਡਿਲਾ ਵਰਸਸ ਯੂਐਸ ਕੇਸ ਆ, ਇਹਨੂੰ ਬਾਅਦ ਚ ਦੁਬਾਰਾ ਸੁਣ ਲਿਓ ਸਾਰਾ, ਆਪਣੇ ਨਵੇਂ ਵਕੀਲ ਨੂੰ ਦੱਸ ਦਿਓ। ਹੁਣ ਜੇ ਗੱਲ ਇਹ ਹੈ ਕਿ ਨਹੀਂ ਤੁਹਾਡੇ ਫੈਲਨੀ ਸੀਗੀ, ਕ੍ਰਾਈਮ ਤੁਹਾਡਾ ਡਿਪੋਰਟੇਬਲ ਵਾਲਾ ਬਣ ਗਿਆ ਤੇ ਤੁਸੀਂ ਰਿਲੀਫ ਫਾਈਲ ਕਰਨਾ ਆਪਣਾ, ਜਿਹੜੀ 589 ਐਪਲੀਕੇਸ਼ਨ ਆ, ਉਹਦੇ ਵਿੱਚ ਤੁਹਾਨੂੰ ਅਸਾਈਲਮ ਨਹੀਂ ਮਿਲ ਸਕਦੀ। ਪਰ ਜੇ ਤੁਹਾਡੇ ਨਾਲ ਹੋਰ ਕੋਈ ਧੱਕਾ ਹੈਗਾ ਇਦਾਂ ਦੀ ਕਿਸਮ ਦਾ, ਕਨਵੈਨਸ਼ਨ ਅਗੇਂਸਟ ਟਾਰਚਰ, ਕੈਟ ਰਿਲੀਫ ਜੇ ਤੁਸੀਂ ਕੁਆਲੀਫਾਈ ਕਰਦੇ ਆ, ਤੁਹਾਨੂੰ ਕੈਟ ਜਾਂ ਫਿਰ ਹੋਲਡਿੰਗ ਉਹ ਦੇ ਸਕਦੇ ਆ। ਜੇ ਇਹ ਸ਼ੋ ਹੋਵੇਗੀ ਵਾਪਸ ਇਹਦੀ ਕੰਟਰੀ ਚ ਜਾ ਕੇ ਇੰਨਾ ਬਹੁਤ ਟਾਰਚਰ ਹੋਊਗਾ, ਹਨਾ। ਸੋ ਮੈਨੂੰ ਨਹੀਂ ਪਤਾ ਤੁਹਾਡੇ ਫੈਕਟਸ ਕੀ ਹੈਗੇ ਆ, ਪਰ ਆਪਣੇ ਜਿਹੜੇ ਵਕੀਲ ਨਾਲ ਨਾ ਉਹਨਾਂ ਕੈਟ ਰਿਲੀਫ ਦੀ ਜਿਹੜੀ ਗੱਲ ਕਰ ਲਓ, ਉਹ ਤੁਹਾਡੀ ਫੈਲਿਨੀ ਨੂੰ ਕਈ ਵਾਰੀ ਟਰੰਪ ਕਰ ਜਾਂਦੀ ਹੈ। ਸੋ ਇਹਨੂੰ ਦੁਬਾਰਾ ਤੁਸੀਂ ਟੇਪ ਨੂੰ ਸੁਣ ਲਓ, ਆਪਣੇ ਵਕੀਲ ਨੂੰ ਸੁਣਾਓ, ਫਿਰ ਦੇਖੋ ਕੀ ਬਣਦਾ। ਜੇ ਤੁਹਾਡੀ ਫਾਈਨਲ ਹੀਅਰਿੰਗ ਪੈਂਦੀ ਆ ਵਾਲੀ ਇੱਕ ਦੋ ਹਫ਼ਤੇ ਚ ਤਾਂ ਨਹੀਂ ਮੈਂ ਕਰ ਸਕਦਾ, ਪਰ ਇਹ ਲੰਬਾ ਤੁਹਾਨੂੰ 3-4 ਮਹੀਨੇ ਦਾ ਉਹਨਾਂ ਟਾਈਮ ਦਿੱਤਾ, ਫਿਰ ਮੈਂ ਤੁਹਾਡਾ ਕੇਸ ਫੜ ਲੂੰਗਾ ਜੀ। ਠੀਕ ਹੈ, ਥੈਂਕ ਯੂ। ਅਗਲੇ ਕਾਲਰ ਲਾਡੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ USCIS ਵਾਲਿਆਂ ਨੂੰ ਕਾਲ ਕੀਤੀ ਸੀਗੀ, ਆਪਣਾ ਗ੍ਰੀਨ ਕਾਰਡ ਕੀਤਾ ਸੀ ਅਪਲਾਈ ਆਪਣਾ ਅਸਾਈਲਮ ਤੋਂ ਬਾਅਦ, ਸਾਲ ਜਿੱਦਾਂ ਹੋ ਗਿਆ। ਉਹਨਾਂ ਨੇ ਈਮੇਲ ਭੇਜੀ ਆ, ਉਹ ਕਹਿੰਦੇ ਵੀ ਅਸੀਂ ਦੇਖਾਂਗੇ, ਜੇ ਸਾਨੂੰ ਇੰਟਰਵਿਊ ਦੀ ਲੋੜ ਹੋਈ ਤਾਂ ਇੰਟਰਵਿਊ ਕਰਾਂਗੇ। ਉਹਦੇ ਬਾਰੇ ਪੁੱਛਣਾ ਸੀ ਭਾਜੀ ਵੀ ਇੰਟਰਵਿਊ ਹੁੰਦੀ ਆ, ਜੇ ਹੁੰਦੀ ਆ ਤਾਂ ਉਹ ਕੀ ਪੁੱਛਦੇ ਆ? ਕੋਈ ਹਾਂਜੀ ਭਾਜੀ, ਕਈ ਵਾਰੀ ਇੰਟਰਵਿਊ ਹੋ ਜਾਂਦੀ ਆ। ਜੇ ਜ਼ਿਆਦਾਤਰ ਕੋਈ ਗਲਤੀ ਹੋਈ ਹੋਵੇ ਨਾ ਬੰਦੇ ਕੋ, ਕਈ ਵਾਰੀ ਪਾਰਟੀ ਦਾ ਨਾਂ ਨਹੀਂ ਲਿਖਿਆ, ਰੈਸਟਾਂ ਦਾ ਨਹੀਂ ਲਿਖਿਆ, ਜਾਂ ਉਹਨੂੰ ਕੋਈ ਸ਼ੱਕ ਪਿਆ, ਤਾਂ ਉਹ ਕਈ ਵਾਰੀ ਇੰਟਰਵਿਊ ਚ ਉਲਝਾ ਵੀ ਲੈਂਦੇ ਆ ਬੰਦੇ ਨੂੰ, ਤੇ ਅਸਾਈਲਮ ਕੇਸ ਬਾਰੇ ਵੀ ਪੁੱਛ ਲੈਂਦੇ ਆ। ਸੋ ਹਾਂਜੀ, ਕਈ ਇੱਕ ਅੱਧਾ ਕੇਸ ਆਪਣੇ ਕੋਲ ਇਦਾਂ ਦਾ ਆਉਂਦਾ ਰਹਿੰਦਾ ਜਿਹਦੇ ਵਿੱਚ ਕਿ ਇੰਟਰਵਿਊ ਚ ਉਲਝਾ ਲੈਂਦੇ ਆ ਤੇ ਦੁਬਾਰਾ ਜਿਹੜਾ ਅਸਾਈਲਮ ਦਾ ਕੇਸ ਜਿਹੜਾ ਰੀਓਪਨ ਉਹ ਕਰ ਦਿੰਦੇ ਆ, ਹਨਾ। ਸੋ ਮੈਨੂੰ ਹੁਣ ਪਤਾ ਨਹੀਂ ਕੀ ਤੁਹਾਡੇ ਫਾਰਮ ਕਿੰਨੇ ਭਰੇ ਆ ਜਾਂ ਕਿੱਦਾਂ ਵਾ ਜੀ। ਠੀਕ ਹੈ ਜੀ, ਥੈਂਕ ਯੂ ਭਾਈ। ਠੀਕ ਹੈ। ਜ਼ਿਆਦਾਤਰ ਜਿੱਦਾਂ ਹੁਣ ਪੈਰਾਲੀਗਲ ਪੂਰਾ ਲੀਗਲ ਆ ਨਾ, ਉਹ ਜ਼ਿਆਦਾਤਰ ਮਿਸ ਮਾਰ ਦਿੰਦੇ ਕਿ ਪਾਰਟੀ ਦਾ ਨਹੀਂ ਲਿਖਦੇ, ਅਰੈਸਟਾਂ ਦਾ ਨਹੀਂ ਲਿਖਦੇ, ਤੇ ਜਿੱਦਾਂ ਕਹਿ ਲਓ ਫਾਰਮਲੀ ਕਾਰਵਾਈ ਜਿਹੜੀ ਕਰ ਲੈਂਦੇ ਆ। ਤੇ ਓਬਵੀਅਸਲੀ ਜਨਤਾ ਵੀ ਉਹ ਕਰਦੀ ਆ ਕਿ ਪੈਰਾਲੀਗਲ ਕੋ ਪੈਸੇ ਬਚਦੇ ਆ, ਸਿੱਧਾ ਹੀ ਹਿਸਾਬ ਆ। ਤੇ ਉਹ ਕਈ ਵਾਰੀ ਆਹ ਜਿਹੜੀਆਂ ਕੇਸ ਚ ਕੰਪਲੀਕੇਸ਼ਨ ਹੁੰਦੀਆਂ ਕਿ ਯੂਨੀਅਨ ਦਾ ਮੈਂਬਰ ਹੁੰਦਾ, ਇਦਾਂ ਦੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਛੱਡ ਦਿੰਦੇ ਆ ਲਿਖਣੀਆਂ, ਤੇ ਉਹਦੇ ਕਰਕੇ ਬੰਦੇ ਲਈ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ ਹੈ, ਤੇ ਕਈਆਂ ਦੇ ਕੇਸ ਵੀ ਜਿਹੜੇ ਦੁਬਾਰਾ ਰੀਓਪਨ ਹੋ ਗਏ ਆ। ਠੀਕ ਹੈ ਜੀ। ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂ, ਇੱਧਰ ਲੋਟਰੀ ਲੱਗ ਜਾਂਦੀ ਜਦੋਂ ਤੁਹਾਡੇ ਨਾਲ ਗੱਲ ਹੋ ਜਾਵੇ ਤੇ। ਚਲੋ, ਥੈਂਕ ਯੂ ਜੀ। ਭਾਜੀ ਮੇਰਾ ਨਾ ਛੋਟਾ ਜਿਹਾ ਸੀ ਇੱਕ ਫੋਲੋ ਅਪ ਵੀ ਨਾਲ ਹੀ ਇਹਦੇ ਰਿਲੇਟਿਡ ਹੀ ਆ। ਮੈਂ ਕੈਨੇਡੀਅਨ ਸਿਟੀਜ਼ਨ ਆ, ਤੇ ਮੇਰੇ ਬ੍ਰਦਰ ਨੇ ਮੇਰੀ F-130 ਲਗਾਇਆ ਸੀ, ਜਿਹੜਾ ਕਿ ਉਹ ਸਾਲ ਦੇ ਵਿੱਚ ਉਹਨਾਂ ਨੇ ਅਪਰੂਵ ਕਰ ਦਿੱਤਾ। ਪਰ ਹੁਣ ਜਿਹੜਾ ਇਹ ਕੇਸ ਮੇਰਾ NVC ਦੇ ਕੋਲ ਚੱਲ ਗਿਆ, ਫੋਰਨ ਚਾਰਜੇਬਿਲਟੀ, ਮੌਂਟਰੀਅਲ ਕੈਨੇਡਾ ਦੇ ਵਿੱਚ ਜੀ। ਤੇ ਹੁਣ ਮੈਂ ਇਹੀ ਪੁੱਛਣਾ ਸੀਗਾ ਕਿ ਇਹ 14-15 ਸਾਲ ਹੀ ਲੱਗਣਗੇ, ਜਿੱਦਾਂ ਇੰਡੀਆ ਦੀ ਕਿਉਂ ਚੱਲਦੀ ਆ, ਕਿ ਕੈਨੇਡੀਅਨ ਸਿਟੀਜ਼ਨਸ਼ਿਪ ਕਰਕੇ ਮੈਨੂੰ ਕੁਝ ਡਿਸਕਾਊਂਟ ਮਿਲ ਜਾਏਗਾ ਜਾਂ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਦਾ। ਸੋ -1 ਸਾਲ ਕੱਟ ਹੋ ਕੇ ਜਿੱਦਾਂ ਵੀ ਹੈਗਾ ਇਹ ਏਦਾਂ ਹੀ ਚੱਲੇਗਾ? ਤੁਹਾਡਾ ਤੇ ਮਾਈਨਸ ਦਾ ਕੋਈ, ਤੁਸੀਂ ਤਾਂ ਪਹਿਲਾਂ ਹੀ 21 ਤੋਂ ਉੱਤੇ ਹੋਣੇ ਆ, ਹਨਾ? ਨਹੀਂ, -1 ਸਾਲ ਤੁਹਾਡਾ F4 ਕੈਟਾਗਰੀ ਚ ਕੀਤਾ ਤੁਹਾਡੇ ਭਰਾ ਨੇ, ਰਾਈਟ? ਹਾਂਜੀ -1 ਸਾਲ ਕੀ, ਉਹ ਤਾਂ ਜਵਾਕਾਂ ਦਾ ਜਿਹੜਾ ਏਜ ਆਊਟ, ਹਾਂਜੀ, ਉਹਨੂੰ ਏਜ ਆਊਟ ਲਈ ਹੁੰਦਾ। ਸੋ ਤੁਹਾਡੇ ਤੇ ਉਹ ਲਾਗੂ ਨਹੀਂ ਹੁੰਦੀ ਚੀਜ਼। ਓਕੇ, ਠੀਕ ਹੈ। ਤੁਹਾਡਾ ਰੈਗੂਲਰ ਜਿੰਨੇ ਸਾਲ ਲੱਗਣੇ ਉਨੇ ਹੀ ਲੱਗਣੇ, ਰਾਈਟ? ਸਵਾਲ ਨਹੀਂ ਸਮਝਿਆ ਤੁਹਾਡਾ, ਮਤਲਬ ਸਵਾਲ ਪੁੱਛੋ ਇੱਕ ਵਾਰੀ ਦੁਬਾਰਾ, ਕੀ ਕਹਿੰਦੇ -1 ਵਾਲਾ? ਜਿਹੜਾ ਮੇਰਾ F-130 ਜਿਹੜਾ ਅਪਰੂਵ ਹੋਣ ਨੂੰ ਜਿਹੜਾ ਟਾਈਮ ਲੱਗਿਆ ਸੀਗਾ, ਉਹਦਾ 1 ਸਾਲ ਦਾ ਜਿਹੜਾ ਉਹ ਟਾਈਮ ਲੱਗਾ। ਜਿੱਦਾਂ ਰਾਜਗਰ ਉਹਨਾਂ ਨੇ ਕਿਹਾ ਉਹੀ ਚੀਜ਼ ਆ, ਉਹ ਤੁਸੀਂ ਗਲਤ ਲਾਅ ਅਪਲਾਈ ਕਰ ਰਹੇ ਹੋ। ਤਾਂ ਜਵਾਕਾਂ ਦੀ ਏਜ ਆਊਟ ਪ੍ਰੋਟੈਕਸ਼ਨ ਆ, ਉਹ ਤੁਹਾਨੂੰ ਨਹੀਂ ਕੋਈ ਉਹਦਾ ਫਰਕ, ਤੁਹਾਡੇ ਤੇ ਨਹੀਂ ਕੋਈ ਅਸਰ ਹੋਣਾ ਉਹਦੇ ਤੇ। ਤੁਹਾਡਾ ਤੇ ਪਹਿਲੇ ਵਾਲਾ ਜਦੋਂ ਡੇਟ ਫਾਈਲ ਕੀਤਾ ਨਾ, ਉਹੀ ਪ੍ਰਾਇੋਰਟੀ ਡੇਟ ਲਿਖੀ ਆ, ਉਤੋਂ ਹੀ ਤੁਹਾਡਾ ਮੰਨਿਆ ਜਾਊਗਾ।
ਤਾਂ ਠੀਕ ਹੈ ਤੁਹਾਨੂੰ ਜੀ। ਕੋਈ ਲਾਸ ਨਹੀਂ ਹੈਗਾ ਉਹਦਾ ਪੈਂਡਿੰਗ ਦਾ। ਠੀਕ ਹੈ ਸਰ, ਇਹਦੇ ਰਿਲੇਟਡ ਹੀ ਇਹੀ ਕੁਐਸਚਨ ਸੀਗਾ ਕਿ ਇਹ ਤਾਂ ਬੋਰਨ ਦੇ ਹਿਸਾਬ ਨਾਲ ਮਤਲਬ ਇਹ ਬਰਥ ਦੇ ਡੇਟ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ ਕਿ ਮਤਲਬ ਪਹਿਲਾਂ ਤਾਂ ਇਦਾਂ ਥੋੜੀ ਕਰ ਸਕਦੇ ਆ ਤੁਸੀਂ ਹੁਣ। ਇਹ ਭਾਜੀ ਏਦਾਂ ਵਾ ਕਿ ਜੇ ਅਮਰੀਕਾ ਨੇ ਕਾਨੂੰਨ ਬਣਾਤਾ ਨਾ ਕਿ ਕੈਨੇਡੀਅਨ ਕਿਸੇ ਨੂੰ ਵੜਨ ਨਹੀਂ ਦੇਣਾ, ਤੰਗ ਬਹੁਤ ਕਰਦੇ ਇਹ ਨੈਗਰਾ ਫਾਲ ਵਾਲੇ, ਤਾਂ ਨਹੀਂ ਵੜਨ ਦੇਣਾ, ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਦੇਸ਼ ਹੈ। ਡਿਸਕ੍ਰਿਮੀਨੇਸ਼ਨ ਕਹਿ ਲਓ ਭਾਵੇਂ ਜਿੱਦਾਂ ਮਰਜ਼ੀ ਕਹਿ ਲਓ, ਉਹਨਾਂ ਦੀ ਜਿੱਦਾਂ ਪਾਰਲੀਮੈਂਟ ਨੇ ਰੂਲ ਪਾਸ ਕਰਤਾ ਉਦਾਂ ਕਰਤਾ। ਇਹ ਹੋ ਸਕਦਾ ਜਿਵੇਂ ਜਿਵੇਂ ਜੇ ਤੁਹਾਡੇ ਵਾਂਗੂ ਹੋਰ ਵੀ ਕੋਈ ਸੋਚ ਰਹੇ ਆ ਤਾਂ ਸਾਰੇ ਜਾਣੇ ਮਿਲ ਕੇ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਆ, ਇਹ ਕੋਈ ਚੱਕਰ ਨਹੀਂ ਆ। ਇਹ ਵੀ ਤੁਹਾਨੂੰ ਉਹਨਾਂ ਨੇ ਰਾਹ ਦਿੱਤਾ ਆ ਵੀ ਉਹਨਾਂ ਦਾ ਇਹਦੇ ਵਿੱਚ ਰੀਜ਼ਨ ਦੇਣਾ ਹੁੰਦਾ ਉਹਨਾਂ ਨੇ। ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ, ਕੋਈ ਵੀ ਜਿਹੜੇ ਲਾਜ਼ ਆ, ਉਹਦਾ ਤੁਸੀਂ ਜਦੋਂ ਚੈਲੰਜ ਹੁੰਦਾ ਉਹ ਦੋਨੋਂ ਸਾਈਡ ਜਿਹੜੀਆਂ ਸੁਣੀਆਂ ਜਾਂਦੀਆਂ। ਜਿਹੜਾ ਡਿਸਕ੍ਰਿਮੀਨੇਸ਼ਨ ਵਾਲਾ ਬੰਦਾ ਉਹ ਕਰਦਾ ਵਾ, ਤੇ ਜਿਹੜੀ ਫਿਰ ਸਰਕਾਰ ਆ ਜਦੋਂ ਕੋਈ ਵੀ ਚੀਜ਼ ਹੁੰਦਾ ਨਾ, ਉਹਦੇ ਡਿਪੈਂਡਿੰਗ ਅਪਨ ਕਿਹੜੀ ਕਿੱਦਾਂ ਦਾ ਕੇਸ ਜਿਹੜਾ ਲੈ ਕੇ ਆਏ ਆ, ਉਹਦੇ ਵਿੱਚ ਇਹ ਦੇਖਦੇ ਆ ਕਿ ਇਹਦਾ ਬੇਸਿਸ ਕੀ ਹੈਗਾ, ਰੀਜ਼ਨੇਬਲ ਬੇਸਿਸ ਹੈਗਾ ਕਿ ਨਹੀਂ ਹੈਗਾ। ਤੇ ਉਹਨਾਂ ਦਾ ਬੇਸਿਸ ਇਹ ਹੈਗਾ ਕਿ ਜੇ ਆਪਾਂ ਕੰਟਰੀ ਆਫ ਬਰਥ ਨਾ ਰੱਖੀਏ, ਆਪਾਂ ਫਸਟ ਕਮ ਫਸਟ ਸਰਵ ਕਰੀਏ, ਤੇ ਸਾਰਾ ਜਿਹੜਾ ਅਮਰੀਕਾ ਵਾ ਉਹ ਇੰਡੀਅਨ ਤੇ ਚਾਈਨੀਜ਼ ਨਾਲ ਭਰ ਜਾਊਗਾ, ਬਾਕੀਆਂ ਨੂੰ ਤਾਂ ਮੌਕਾ ਨਹੀਂ ਮਿਲਣਾ ਫਿਰ, ਕਿਉਂਕਿ ਇਹਨਾਂ ਦੀ ਫੈਮਿਲੀ ਇੰਨੀਆਂ ਜ਼ਿਆਦਾ ਫੈਮਲੀਆਂ ਤੋਂ ਓਵਰ ਪੋਪੂਲੇਟਡ ਇਹ ਜਿਹੜੇ ਕੰਟਰੀਜ਼ ਹੈਗੇ ਆ। ਤੇ ਉਹਨਾਂ ਦੀ ਆਰਗੂਮੈਂਟ ਇਹ ਹੈ ਕਿ ਉਹਨਾਂ ਨੇ ਕੋਟੇ ਜਿਹੜੇ ਲਗਾਏ ਆ ਪਰ ਕੰਟਰੀ ਬਰਥ ਦੇ ਹਿਸਾਬ ਨਾਲ, ਤਾਂ ਕਿ ਇਹਦੇ ਵਿੱਚ ਜਿਹੜਾ ਡਾਇਵਰਸਿਟੀ ਪੂਲ ਜਿਹੜਾ ਉਹ ਮੇਨਟੇਨ ਰਹੇ। ਇਹ ਉਹਨਾਂ ਦੀ ਆਰਗੂਮੈਂਟ ਆ। ਉਸ ਤੋਂ ਬਾਅਦ ਆਪਾਂ ਵੀ ਅੱਗੋਂ ਆਰਗੂਮੈਂਟ ਕਰ ਸਕਦੇ ਆ ਕਿ ਨਹੀਂ, ਡਾਇਵਰਸਿਟੀ ਦਾ ਤੁਹਾਡਾ ਅਲੱਗ ਵੀਜ਼ਾ 50,000, ਪਰ ਉਹ ਜੇ ਏਦਾਂ ਨਾ ਕਰਨ। ਹੁਣ ਇੰਡੀਆ ਦੇ ਇੰਨੇ ਜ਼ਿਆਦਾ ਇੰਜੀਨੀਅਰ ਆ, ਜੇ ਸਾਰਿਆਂ ਦਾ ਬਰਾਬਰ ਕਰਤਾ, ਇੰਡੀਆ ਨੂੰ 15 ਸਾਲ ਲੱਗਦੇ, ਮੈਨੂੰ 12-13 ਸਾਲ ਲੱਗੇ ਸੀ ਗ੍ਰੀਨ ਕਾਰਡ ਲੈਣ ਚ, ਤੇ ਕੋਈ ਹੁਣ ਫਰਾਂਸ ਵਾਲਾ ਵਾ ਉਹਨੂੰ 1-2 ਸਾਲ ਲੱਗਦੇ ਆ, ਨੇਪਾਲ ਵਾਲਾ 1-2 ਸਾਲ ਲੱਗਦੇ ਹਨਾ। ਤੇ ਮੈਂ ਵੀ ਉਸੇ ਚੀਜ਼ ਤੋਂ ਗਿਆ ਕਿ ਯਾਰ ਮੇਰੇ ਨਾਲ ਕਿਉਂ ਧੱਕਾ ਇਹਨਾਂ ਨਾਲ, ਸਿੱਧੇ ਉਹ ਆ। ਪਰ ਜੇ ਉਹ ਏਦਾਂ ਨਾ ਕਰਨ ਤਾਂ ਫਿਰ ਜਿਹੜਾ ਮੰਨ ਲਓ ਕਿ ਸਾਰੇ ਉਹ ਬਰਾਬਰ ਕਰਦੇ ਨੇ, ਇੰਡੀਆ ਵਾਲੇ ਦੇ ਮੰਨ ਲਓ 15 ਦੀ ਜਗ੍ਹਾ ਹੁਣ ਬਚ ਕੇ 12 ਆ ਜਾਣੇ, ਸਾਰਿਆਂ ਦਾ 12 ਬਣ ਜਾਣਾ, ਤੇ ਦੂਜੇ ਵਾਲਿਆਂ ਨੇ ਕਿਸੇ ਨੇ ਇੰਟਰਸਟਿਡ ਹੀ ਨਹੀਂ ਹੋਣਾ। ਹੁਣ ਫਰਾਂਸ ਵਾਲਾ ਬੰਦਾ ਕਿਉਂ ਆਊਗਾ ਜਿਹੜਾ ਆਪਣੀ ਕੰਟਰੀ ਤੋਂ ਛੱਡ ਕੇ? ਹੁਣ ਇੰਡੀਆ ਵਾਲਾ ਤਾਂ, ਚਾਈਨਾ ਵਾਲਾ ਤਾਂ ਡੈਸਪਰੇਟ, ਆਪਣੇ ਵਰਗਾ ਬੰਦਾ ਤਾਂ ਹੁਣ ਉੱਥੇ ਜੂਬ ਦੀ ਜੋ ਸਿਚੁਏਸ਼ਨ ਆ, ਸੋ ਜਿਹੜੇ ਰੂਲ ਆ ਇਹਦਾ ਕੋਈ ਫਾਇਦਾ ਹੀ ਆ। ਤੇ ਹੁਣ ਇੱਕੋ ਜਦੋਂ ਐਥਨੀਸਿਟੀ ਦੇ ਲੋਕੀ ਜੇ ਬਹੁਤ ਜ਼ਿਆਦਾ ਭਰ ਜਾਣ ਤਾਂ ਫਿਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਮੈਲਟਿੰਗ ਪੌਟ ਵਾਲੀ ਜਿਹੜੀ ਗੱਲ ਨਹੀਂ ਰਹਿੰਦੀ ਹੈਨਾ। ਸੋ ਤਾਂ ਕਰਕੇ ਉਹਨਾਂ ਦਾ ਜਿਹੜਾ ਇਹਦੇ ਵਿੱਚ ਇੱਕ ਰੀਜ਼ਨ ਹੈਗਾ, ਇਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ ਜੀ। ਥੈਂਕ ਯੂ ਜੀ। ਉਹ ਕਿਹੜਾ ਨਾਲੇ ਇੰਡੀਅਨਾਂ ਨੂੰ ਰੋਕ ਰਹੇ ਆ, ਉਹਨਾਂ ਨੇ ਮਨਾ ਥੋੜਾ ਕੀਤਾ, ਉਹਨਾਂ ਨੇ ਕਿਹਾ ਬਈ ਤੁਸੀਂ ਆਪਣੀ ਟਾਈਮ ਲਾਈਨ ਤੇ ਆਣਾ, ਬਸ ਇਹ ਕੇਸ ਤੁਸੀਂ ਜਿੱਤ ਨਹੀਂ ਸਕਦੇ ਉਹਨਾਂ ਦੇ ਖਿਲਾਫ। ਜੀ ਥੈਂਕ ਯੂ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਇਸ ਟਾਈਮ, ਪ੍ਰਭਜੋਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕੁਐਸਚਨ ਸੀਗਾ, ਜਿਵੇਂ ਕੌਂਕਟ ਕੋਰਟ ਆ ਆਪਣਾ, ਇੱਥੇ ਨਵੇਂ ਜੱਜ ਆ ਪੈਪੀ ਲਿੰਡਾ ਡਬਲਿਊ ਦੇ ਨਾਮ ਤੋਂ, ਤੇ ਜੇ ਵਕੀਲ ਸਾਹਿਬ ਲੜੇ ਹੋਣ ਕੇਸ ਤੋਂ, ਕਿਵੇਂ ਮਤਲਬ ਦੱਸਤਾ ਜੀ ਉਹਨਾਂ ਨੇ, ਕਹਿੰਦੇ ਵਧੀਆ ਹੈ ਜੱਜ, ਗੁੱਡ ਆ ਜੱਜ। ਤੇ ਐਡਵਾਂਸ ਟੂ ਮੋਸ਼ਨਲ ਆਪਾਂ ਨੂੰ ਪਾ ਕੇ ਫਾਇਦਾ ਹੈਗਾ ਕਿ ਨਹੀਂ ਜੀ ਉਹਨਾਂ ਦੇ ਅੱਗੇ? ਜੱਜ ਬਦਲ ਵੀ ਜਾਂਦਾ ਫਿਰ ਮੇਰਾ ਵੀ, ਕਈ ਵਾਰੀ ਫਿਰ ਮਾੜਾ ਵੀ ਆ ਜਾਂਦਾ ਵਾ। ਇਹ ਰਿਸਕ ਵੀ ਨਾਲ ਹੀ ਆ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਇਹ ਦੇਖੋ, ਇਹ ਲੋਟਰੀ ਆ, ਉਹਨਾਂ ਦੀ ਡਿਸਕ੍ਰੈਸ਼ਨ ਦੇ ਉੱਤੇ ਆ, ਕਿੱਦਾਂ ਆ ਕਿਵੇਂ ਆ, ਮਰਜ਼ੀਆਂ ਹੀ ਆ। ਦੇਖੋ ਚਾਹੇ ਜਿੱਦਾਂ ਮਰਜ਼ੀ ਉਹਨੂੰ ਤੁਸੀਂ ਸੋਚੋ, ਪਰ ਇਹ ਉਹਨਾਂ ਦੇ ਉੱਤੇ ਡਿਪੈਂਡ ਆ ਵੀ ਉਹਨਾਂ ਨੇ ਤੁਹਾਨੂੰ ਇਹ ਚੀਜ਼ ਦੇਣੀ ਆ ਜਾਂ ਨਹੀਂ ਦੇਣੀ। ਇਹ ਬਹੁਤ ਘੱਟ ਮੁਲਕ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਪੋਲੀਟੀਕਲ, ਰਿਲੀਜੀਅਸ, ਇਹ ਸਾਰੇ ਬੇਸ ਦੇ ਉੱਤੇ ਜਿਹੜਾ ਅਸਾਈਲਮ ਤੁਹਾਨੂੰ ਅਪਲਾਈ ਕਰਨ ਦਿੰਦੇ ਆ, ਤੇ ਉੱਥੋਂ ਬਾਅਦ ਦੇ ਵਿੱਚ ਤੁਹਾਨੂੰ ਇੱਥੇ ਜਿਹੜਾ ਉਹ ਫਿਰ ਨਾਗਰਿਕ ਬਣਨ ਦਿੰਦੇ ਆ, ਜਾਂ ਤੁਹਾਨੂੰ ਆਪਣਾ ਕੇਸ ਸਾਬਤ ਕਰ ਦੇਵੇ ਜੈਨੂਇਨ ਆ ਸਾਰਾ ਉਹ ਆ। ਦੇਖ ਲਓ ਤੁਸੀਂ ਕਿ ਮੈਂ ਕਿਹਾ ਅਗਲੇ ਫਿਰ ਵੀ ਕਰੀ ਜਾਂਦੇ ਆ ਇੰਨਾ, ਜੇ ਫਰੂਡ ਜਿਹੜਾ ਹੈਗਾ ਲੋਕੀ ਨੇ ਬਿਆਨ ਹੁੰਦੇ ਆ, ਤਾਂ ਵੀ ਮੈਂ ਕਿਹਾ ਵਧੀਆ ਦੇਸ਼ ਆ, ਵਧੀਆ ਢਾਂਚੇ ਉਹਨਾਂ ਦੇ। ਤੇ ਬਾਕੀ ਦੂਜੀ ਗੱਲ ਇਹ ਹੈ ਕਿ ਪਤਾ ਇਹਨਾਂ ਨੂੰ ਵੀ ਸਾਰਾ ਕੀ ਆ, ਕਿੱਦਾਂ ਦੁਨੀਆ ਫੋਰਨ ਪਾਲਿਸੀਜ਼ ਇਹਨਾਂ ਦੀਆਂ, ਜਿੱਦਾਂ ਇਵਨ ਹੁਣ ਈਰਾਨ ਵਾਲਾ ਸੀਗਾ, ਪਤਾ ਇਹਨਾਂ ਨੂੰ ਇਹ ਵੀ ਸੀਗਾ ਕਿ ਕੌਣ ਮਿਜ਼ਾਈਲ ਛੱਡਣ ਲੱਗਿਆ ਹਰੇਕ ਦਾ। ਇੱਥੇ ਵੀ ਜਿਹੜੀ ਆਪਣੀ ਕੈਨੇਡਾ ਵਾਲੀ ਜਿਹੜੀ ਸੀਗੀ ਉਹ ਨਿੱਜਰ, ਉਹ ਵੀ ਮੈਂ ਕਿਹਾ ਜਿਹੜੀ ਅਮਰੀਕਾ ਨੂੰ ਖਬਰ ਤਾਂ ਹਰੇਕ ਇਹਨਾਂ ਨੇ ਦੱਸਿਆ ਸੀ ਕੈਨੇਡਾ ਵਾਲਿਆਂ ਨੂੰ। ਬਿਲਕੁਲ ਹਾਂਜੀ, ਖਬਰ ਇਹਨਾਂ ਨੂੰ ਸਾਰੀ ਚੀਜ਼ ਦੀ ਆ। ਜੀਓ ਪੋਲਿਟਿਕਸ ਆ, ਜਿੱਦਣ ਇਹਨਾਂ ਨੇ ਡਿਸਾਈਡ ਕੀਤਾ ਕਿ ਨਹੀਂ ਉਹ ਦੇਣੇ ਆ ਅਸਾਈਲਮ ਆਹ ਵਾਲੇ ਬੇਸ ਤੇ। ਹੁਣ ਸਾਡੇ ਨਾ ਇੱਕ ਜੱਜ ਦਾ ਕੇਸ ਸੀਗਾ, ਮੈਨੂੰ ਪਤਾ ਨਹੀਂ ਇੱਥੇ ਮੈਂ ਰੇਡੀਓ ਤੇ ਗੱਲ ਕੀਤੀ ਕਿ ਨਹੀਂ ਕੀਤੀ, ਤੇ ਸਿਐਟਲ ਦਾ ਜਿਹੜਾ ਕੇਸ ਸੀਗਾ, ਤੇ ਸਰਕਾਰੀ ਵਕੀਲ ਨੇ ਉਹ ਬਾਈ ਦਾ ਨਾ ਜਿਹੜਾ ਉਹਨੇ ਬਿਆਨ ਆਪਣੇ ਸਹੀ ਦੇ ਦਿੱਤੇ, ਤੇ ਉਹਨੇ ਅੱਗੇ ਕਹਿੰਦੀ ਕਿ ਮੈਂ ਅਪੀਲ ਜਿਹੜੀ ਉਹ ਕਰਨੀ ਹੈ। ਠੀਕ ਆ ਇਹਦੇ ਉੱਤੇ, ਤੇ ਜਿਹੜਾ ਉਹਦੇ ਉੱਤੇ ਨਾ ਰੈਗੂਲੇਸ਼ਨ ਸੀਗੀਆਂ ਹੀ ਸਾਰੀਆਂ ਰੀਲੋਕੇਸ਼ਨ ਦੇ ਰਿਲੇਟਡ, ਉਹਦੇ
ਤਾਂ ਜੱਜ ਨੇ ਇਹਨਾਂ ਨੂੰ, ਜੱਜ ਸਾਹਿਬ ਦੀ ਰੇਟਿੰਗ ਵੀ ਜਿਹੜੀ ਘੱਟ ਸੀਗੀ, ਤੇ ਜੱਜ ਸਾਹਿਬ ਉਹਨੂੰ ਕਹਿੰਦੇ ਇੱਕ ਸਰਕਾਰੀ ਵਕੀਲ ਨੂੰ ਕਿ ਤੂੰ ਕਿਉਂ ਇਹਨੂੰ ਅਪੀਲ ਕਰਨਾ ਵਾ, ਹਨਾ, ਅਜੇ ਸਟ੍ਰਿਕਟ ਜਾ ਸੀਗੇ, ਤੇ ਉਹ ਕੀ ਤੇਰਾ ਬੇਸ ਕੀ ਆ। 3 ਵਾਰੀ ਉਹਨੇ ਕਿਹਾ ਕਿ ਤੂੰ ਅਪੀਲ ਆਪਣੀ ਵਾਪਸ ਲੈ ਲਾ, ਕਿ ਇਹਨੂੰ ਮੈਂ ਗ੍ਰਾਂਟ ਕਰਦਾ। ਤੇ ਫਿਰ ਮੈਨੂੰ ਫੈਸਲਾ ਸੁਣਾਉਣ ਲੱਗੇ ਕਿ ਆਈ ਟਰਾਈ ਟੂ ਕਨਵਿੰਸ ਹਰ, ਤੇ ਮੰਨੀ ਨਹੀਂ। ਫਿਰ ਦੁਬਾਰਾ ਇੱਕ ਵਾਰੀ, ਚੌਥੀ ਵਾਰੀ ਕੀ ਕਹਿੰਦੇ ਤੂੰ ਕਹਿੰਦੇ ਲੂਜ਼ ਕਰ ਜਾਣਾ, ਕਹਿੰਦਾ ਜਿਹੜਾ ਕਹਿੰਦੇ ਕੇਸ ਇਹ ਕੋਰਟ ਕਰ ਰਿਹਾ ਨਾ, ਕਹਿੰਦਾ ਉਹ ਮੇਰਾ ਹੀ ਕੇਸ ਹੈਗਾ, ਪਹਿਲਾਂ ਮੈਂ ਹੀ ਕਹਿੰਦਾ ਡਿਨਾਈ ਕੀਤਾ ਹੈਗਾ ਥੱਲੋਂ, ਜਦੋਂ ਉੱਪਰ ਗਿਆ ਕੋਰਟ ਦੇ ਵਿੱਚ ਗਿਆ, ਸਰਕਿਟ ਕੋਰਟ ਦੇ ਵਿੱਚ, ਤੇ ਕਹਿੰਦਾ ਸਰਕਿਟ ਕੋਰਟ ਨੇ ਜਿਹੜਾ ਹਦਾਇਤ ਦਿੱਤੀ ਕਿ ਜਿਹੜੇ ਵਨ ਪਾਰਟੀ ਦੇ ਵਰਕਰ ਆ ਨਾ, ਉਹ ਇੱਕ ਪ੍ਰੋਟੈਕਟਡ ਕਲਾਸ ਆ। ਠੀਕ ਹੈ, ਜੱਜਾਂ ਦਾ ਮੈਟਰ ਨਹੀਂ ਕਰਦਾ ਕਿ ਤੁਸੀਂ ਕੀ ਸੋਚਦੇ ਆ। ਉਹ ਕਹਿੰਦਾ ਜਦੋਂ ਸਰਕਿਟ ਕੋਰਟ ਨੇ ਫੈਸਲਾ ਕੀਤਾ ਕਿ ਇੱਕ ਪ੍ਰੋਟੈਕਟਡ ਕਲਾਸ ਆ, ਤਾਂ ਉਹਨੂੰ ਸਾਨੂੰ ਪ੍ਰੋਟੈਕਟਡ ਕਲਾਸ ਵਾਂਗੂ ਦੇਖਣਾ ਪੈਣਾ, ਤਾਂ ਤੇਰਾ ਕਹਿੰਦਾ ਸਬਜੈਕਟਿਵ ਓਪੀਨੀਅਨ ਕਹਿੰਦਾ ਮੈਟਰ ਨਹੀਂ ਕਰਦਾ। ਕਹਿੰਦਾ ਇਹ ਐਪਰੀਸ਼ੀਏਟ, ਕਹਿੰਦਾ ਤੂੰ ਕਿੱਦਾਂ ਆਰਗਿਊ ਕਰਦੀ ਆ, ਕਹਿੰਦਾ ਯੂ ਹੈਵ ਅ ਗੁੱਡ ਗ੍ਰਿਪ ਔਨ ਕੇਸਿਸ, ਕਹਿੰਦਾ ਤੂੰ ਪੂਰੀ ਤਸੱਲੀ ਕੀਤੀ ਬੰਦੇ ਦੀ, ਪਰ ਉਹਨੇ ਕਹਿੰਦਾ ਬਿਆਨ ਜਿਹੜੇ ਸਹੀ ਦੇਤੇ ਆ। ਕਹਿੰਦਾ ਯੂ ਆਰ ਨਾਟ ਗੋਨਾ ਵਿਨ, ਕਹਿੰਦਾ ਬਲੈਕ ਲੈਟਰ ਆਫ ਦਾ ਕਹਿੰਦਾ ਲਾਅ ਆ, ਕਹਿੰਦਾ 9th ਸਰਕਿਟ ਕਹਿੰਦਾ ਜਿਹੜਾ ਹੈਗਾ ਉਹਨੂੰ ਪ੍ਰੋਟੈਕਟਡ ਕਲਾਸ ਦੇਖਦਾ। ਸੋ ਮੇਰੇ ਵੀਰਾਂ ਨੂੰ ਜਿਹੜੀ ਚੀਜ਼ ਨੂੰ ਨਾ ਧਿਆਨ ਨਾਲ ਸਮਝੋ, ਕਿ ਕਾਨੂੰਨ ਦੀ ਜਿਹੜੀ ਹੇਰ-ਫੇਰ ਆ, ਜਿੱਦਾਂ 9th ਸਰਕਿਟ ਨੇ ਕਿਹਾ ਨਾ ਕਿ ਨਹੀਂ ਪ੍ਰੋਟੈਕਟਡ ਕਲਾਸ ਦੇਖਦਾ, ਤੇ ਫਿਰ ਨਹੀਂ ਦੇਖਦਾ। ਨਹੀਂ ਹੁਣ ਆਪਾਂ ਮੈਟਰ ਆਫ ਏਵੀ ਜਦੋਂ ਆਇਆ ਸੀਗਾ, LGBTQ ਵਾਲੇ ਸੀਗੇ, ਟਰੰਪ ਉਹਨਾਂ ਨੇ ਸਿੱਧੇ ਅਟਰਨੀ ਜਨਰਲ ਨੇ ਰਿਵਰਸ ਕਰਤਾ ਸੀਗਾ ਕਿ ਮੈਟਰ ਆਫ ਏਵੀ ਆ ਜਿਹੜੇ LGBTQ ਵਾਲੇ ਫੈਮਿਲੀ ਪਰਸੀਕਿਊਸ਼ਨ ਵਾਲੇ ਕੇਸ ਹੈਗੇ ਤੇ ਅਸਾਈਲਮ ਨਹੀਂ ਹੁੰਦਾ, ਤੇ ਅਸਾਈਲਮ ਨਹੀਂ ਹੁੰਦਾ, ਫਿਰ ਜੱਜਾਂ ਨੇ ਉਹ ਡਿਨਾਈ ਉਹਨਾਂ ਨੂੰ ਕਰਨਾ ਪੈਣਾ ਵਾ। ਸੋ ਇਹ ਜਿਹੜੀ ਪਾਲਿਸੀ ਜਿਹੜੀ ਹੈਗੀ ਨਾ, ਚੇਂਜ ਹੁੰਦੀ ਰਹਿੰਦੀ, ਟਾਈਮਲਾਈਨ ਹੈ, ਇਹਨੂੰ ਕਰੋ ਇੰਜੋਏ, ਜਿਹੜੇ ਕਰ ਸਕਦੇ ਆ, ਜਿਹਨਾਂ ਨੂੰ ਪ੍ਰੋਬਲਮ ਆ ਵਾ ਉਹ ਉਹਨਾਂ ਦੇ ਮਸਲੇ ਹੱਲ ਹੁੰਦੇ ਆ। ਕਈ ਸਾਰੇ ਇਦਾਂ ਦੇ ਦੇਸ਼ ਆ ਨਹੀਂ ਉਹ ਉਹਨਾਂ ਨੂੰ ਰੈਕੋਗਨਾਈਜ਼ ਕਰਦੇ ਆ, ਹਨਾ। ਬਿਲਕੁਲ ਪੈਲਸਟਾਈਨ ਇਜ਼ਰਾਈਲ ਵਾਲਾ ਜਿਹੜਾ ਹੁਣ ਕਨਫਲਿਕਟ ਆ, ਉਹ ਨਹੀਂ ਉਹਨਾਂ ਨੂੰ ਵਿਕਟਮ ਕਲਾਸ ਜਿਹੜੇ ਦੇਖਦੇ ਆ, ਨਹੀਂ ਦੇਖ ਸਹੀ। ਕਸ਼ਮੀਰੀ ਨਹੀਂ ਹੁਣ ਕੋਈ ਆ ਗਿਆ ਉਰੇ ਅਮਰੀਕਾ ਦੇ ਵਿੱਚ, ਹਨਾ। ਮੈਂ ਵੀ ਕਰਦਾ ਕਿ ਆਪਣੇ ਇੰਡੀਆ ਦੇ ਵਿੱਚ ਕਿੰਨਾ ਧੱਕਾ ਹੁੰਦਾ ਵਾ। ਇੱਕ ਕੇਸ ਨਹੀਂ ਅਜੇ ਤੱਕ ਆਇਆ। ਮੰਨ ਲਓ ਜੇ ਇੰਡੀਆ ਤੇ ਹੁਣ ਇੰਨਾ ਹੀ ਆਪਣਾ ਐਜ਼ ਅ ਉਹ ਆ, ਤਾਂ ਮੈਂ ਕਿਹਾ ਇੱਕ ਤਾਂ ਕੇਸ ਆਉਣਾ ਚਾਹੀਦਾ ਘੱਟੋ ਘੱਟ। ਉਹ ਬੰਦਾ ਮੈਂ ਕਿਹਾ ਮੇਕ ਆਊਟ ਵੀ ਨਹੀਂ ਕਰਦਾ ਇੱਥੇ। ਜੀ ਅਮਰੀਕ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ 2018 ਚ ਆ ਕੇ ਅਸਾਈਲਮ ਲਾਇਆ ਸੀ ਇੱਥੇ, ਤੇ 2022 ਦੇ ਵਿੱਚ ਮੈਂ ਮੈਰਿਜ ਕਰਾਈ ਸੀ ਇੱਥੇ, ਤੇ ਮੇਰੀ ਜਿਹੜੀ ਵਾਈਫ ਆ ਉਹਨਾਂ ਦੀ ਅਸਾਈਲਮ ਪੈਂਡ ਸੀਗਾ ਜੀ। ਤੇ 2023 ਦੇ ਵਿੱਚ ਮੇਰਾ ਬ੍ਰਦਰ ਵੀ ਆਇਆ ਸੀ ਇੱਥੇ, ਉਹਨਾਂ ਦਾ ਅਸਾਈਲਮ ਚੱਲ ਰਿਹਾ ਜੀ। ਤੇ ਮੈਂ ਨਾ ਹੁਣ ਮੇਰੀ ਜਨਵਰੀ ਦੇ ਵਿੱਚ ਤਰੀਕ ਸੀਗੀ ਆਪਣਾ ਇੱਥੇ ਸੈਨ ਫਰਾਂਸਿਸਕੋ ਕੋਰਟ 'ਚ, ਤੇ ਜੱਜ ਕੋਲ ਗਿਆ ਤੇ ਮੈਂ ਆਪਣਾ ਉਹ ਜਿਹੜਾ ਕੇਸ ਸੀਗਾ ਇਕੱਠਾ ਨਹੀਂ ਕਰਾਇਆ ਜੀ, ਨਾ ਆਪਣੇ ਭਰਾ ਦਾ ਕਰਾਇਆ ਤੇ ਨਾ ਆਪਣੀ ਵਾਈਫ ਦਾ ਨਾਲ ਕਰਾਇਆ। ਤੇ ਜੱਜ ਨੇ ਪਹਿਲੀ ਇਹ ਕੰਡੀਸ਼ਨ ਰੱਖੀ ਵੀ ਤੁਸੀਂ ਆਪਣਾ ਪਹਿਲਾਂ ਦੇ ਕੇਸ ਇਕੱਠੇ ਕਰਾਓ ਆਪਣਾ। ਪਿਛਲੇ ਵੀਕ ਵਾਲਾ ਟੌਪਿਕ ਆ ਗਿਆ ਇਹ ਤਾਂ। ਆਪਾਂ ਟੌਪਿਕ ਕੀਤਾ ਸੀਗਾ ਕੇਸ ਜਿਹੜੇ ਕੰਸੋਲੀਡੇਟਡ ਕਰਾਓ, ਠੀਕ ਆ। ਉਹ ਜਿਹੜੀ ਸੈਂਸਿਬਿਲਿਟੀ ਉਹਨੂੰ ਸਾਰਾ ਸੁਣੋ, ਸਟਰੀਟ ਨੌਲੇਜ ਤੇ ਨਾ ਚਲੋ, ਠੀਕ ਆ। ਤੇ ਕੇਸ ਜਿਹੜੇ ਇਕੱਠੇ ਕਰਾਓ, ਪ੍ਰੋਬਲਮ ਜਿਹੜੀ ਹੁੰਦੀ ਆ ਉਹਨਾਂ ਨੂੰ ਕੇਸਾਂ ਨੂੰ ਇਕੱਠੇ ਕੰਸੋਲੀਡੇਟ ਕਰਾਉਣਾ ਹੀ ਜਿਹੜਾ ਸਹੀ ਅਪਰੋਚ ਆ। ਜਿਹੜਾ ਮੇਰਾ ਬ੍ਰਦਰ ਆ ਜੀ ਉਹਦਾ ਕੇਸ ਅਸਾਈਲਮ ਆਫਿਸ ਚ ਉਹਦਾ ਕੋਰਟ ਚ ਮੂਵ ਨਹੀਂ ਹੋਇਆ ਜੀ ਕੇਸ। ਉਹਨੂੰ ਫਿਰ ਵਿਟਨੈਸ ਬਣ ਕੇ ਆਉਣਾ ਪੈਣਾ, ਉਹ ਨਹੀਂ ਇਕੱਠਾ ਹੋ ਸਕਦਾ। ਅੱਛਾ ਹੋ ਨਹੀਂ ਸਕਦਾ। ਤੇ ਮੇਰੀ ਵਾਈਫ ਦਾ ਜਿਹਦਾ ਕੇਸ ਅਲੱਗ ਹੈ ਜੀ, ਇਹਨਾਂ ਮੇਰੇ ਨਾਲ ਹੋ ਸਕਦਾ ਇਕੱਠਾ। ਵੀਰ ਤੁਹਾਨੂੰ ਨਾ ਪਿਛਲੇ ਹਫਤੇ ਵਾਲਾ ਤੁਸੀਂ ਦੇਖੋ ਪੂਰੀ ਡਿਟੇਲ ਦੇ ਵਿੱਚ, ਇਹਦੇ ਉੱਤੇ 2 ਘੰਟੇ ਆਪਣੀ ਆਹੀ ਡਿਸਕਸ਼ਨ ਜਿਹੜੀ ਕੰਸੋਲੀਡੇਸ਼ਨ ਵਾਲੇ ਤੇ ਹੈਗਾ, ਕਿਹਦੇ ਹੋ ਸਕਦੇ ਆ ਕਿਹਦੇ ਨਹੀਂ ਹੋ ਸਕਦੇ। ਹਾਂ ਲਾਸਟ ਵੀਕ ਵਾਲਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਸੁਣ ਲਓ, ਤੁਹਾਡੇ ਸਾਰੇ ਕੁਐਸਚਨਾਂ ਦੇ ਤੁਹਾਨੂੰ ਆਨਸਰ ਮਿਲ ਜਾਣਾ। ਠੀਕ ਹੈ ਜੀ। ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾਓ, ਅਪਡੇਟ ਇਮੀਗ੍ਰੇਸ਼ਨ ਲਿਖੋ ਤੇ ਨਾਲ ਲਿਖ ਲਓ ਕੰਸੋਲੀਡੇਸ਼ਨ ਵਾਲੇ ਜਿਹੜੇ ਕੇਸਿਸ, ਉਹ ਤੁਸੀਂ ਪਾ ਲਓ। ਜਾਂ ਲਾਸਟ ਵੀਕ ਜੋ ਤਰੀਕ ਸੀਗੀ 13 ਤਰੀਕ ਸੀ ਸ਼ਾਇਦ, ਤੇ 13 ਤਰੀਕ ਵਾਲਾ ਜਿਹੜਾ ਉਹ ਲੱਭ ਲਓ, 13 ਅਪ੍ਰੈਲ ਦਾ। ਅਗਲੇ ਕਾਲਰ ਨੇ ਗੁਰਪ੍ਰੀਤ। ਅਖੀਰਲੇ ਕੁਝ ਕਾਲਰ ਬਚੇ ਆ, ਸਮਾਂ ਆਪਣਾ ਆਲਰੇਡੀ ਡਨ ਆ, ਪਰ ਜਿਹੜੇ ਕਾਲਰ ਹੈਗੇ ਆ 2-4 ਜਿਹੜੇ ਉਹ ਆਪਾਂ ਉਹਨਾਂ ਨੂੰ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਂਜੀ ਜੀ ਗੁਰਪ੍ਰੀਤ ਪੁੱਛੋ ਜੀ ਸਵਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਕੇਸ ਤੁਹਾਡੇ ਕੋਲ ਹੀ ਆ ਭਾਜੀ, ਉਹ ਤੇ ਆਪਣਾ ਜਿਹੜਾ ਮੁੰਡਾ ਪਹਿਲੀ ਡੇਟ ਤੋਂ ਮਿਸ ਹੋ ਗਈ ਸੀਗੀ, ਉੱਥੇ ਉਹ ਆਏ ਤੇ ਸੈਂਟਰ ਵਿੱਚ ਚਲਾ ਗਿਆ, ਉੱਥੇ ਬਫਲੋ ਆ। ਕਿਹੜੀ ਵਾਲੀ ਡੇਟ ਮਿਸ ਹੋ ਗਈ ਸੀ ਭਾਜੀ? ਭਾਜੀ ਫਸਟ ਡੇਟ ਮਿਸ ਹੋ ਗਈ ਸੀ ਭਾਜੀ। ਕੋਰਟ ਡੇਟ ਮਿਸ ਹੋ ਗਈ ਸੀਗੀ? ਨਹੀਂ ਜੀ ਆਈਸ ਵਾਲਿਆਂ ਦੀ। ਠੀਕ ਹੈ। ਸੋ ਆਈਸ ਵਾਲਿਆਂ ਦੀ ਮਿਸ ਹੋ ਗਈ, ਫਿਰ ਉਹ ਚਲਾ ਗਿਆ, ਤੇ ਕੀ ਕਿਹਾ ਆਈਸ ਵਾਲਿਆਂ ਨੇ? ਆਈਸ ਵਾਲਿਆਂ ਨੇ ਭਾਈ ਡੈਪੂਟੇਸ਼ਨ ਲਾਤੀ, ਤੇ ਤੁਸੀਂ ਕੁਝ 2 ਚੀਜ਼ਾਂ ਅਪਲਾਈ ਕੀਤੀਆਂ, ਇੱਕ ਮੋਸ਼ਨ ਟੂ ਰੀਓਪਨ ਤੇ ਕੀਤੇ ਸੀ ਭਾਜੀ। ਮੈਂ ਤੁਹਾਡੇ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਹੋ ਨਹੀਂ ਪਾਈ ਭਾਜੀ। ਅੱਛਾ, ਮੈਨੂੰ ਇਹ ਤੁਹਾਡੇ ਬ੍ਰਦਰ ਦਾ ਕੇਸ ਆ?
ਨਹੀਂ ਜੀ, ਮੇਰੇ ਭਾਣਜੇ ਦਾ ਐਕਚੁਅਲੀ ਕੇਸ ਵਾ। ਮੈਂ ਤੁਹਾਨੂੰ ਲਾਸਟ ਵਾਲੇ ਡਿਜੀਟਲ ਦੱਸਾਂ ਇਹਲੇ ਨੰਬਰ ਤੇ ਭਾਜੀ। ਹਾਂਜੀ ਹਾਂਜੀ, ਇੱਕ ਮਿੰਟ ਮੈਂ ਉੱਤੇ ਆਣ ਲੱਗਾ। ਤੇ ਜਿਹੜਾ ਆਈਸ ਵਾਲੀ ਜਿਹੜੀ ਡੇਟ ਆ ਉਹ ਕਿੱਦਾਂ ਮਤਲਬ ਮਿਸ ਹੋ ਗਈ, ਕੀ ਹਿਸਾਬ ਕਿਤਾਬ ਸੀਗਾ? ਤਾਂ ਉਹ ਐਕਚੁਅਲੀ ਭਾਜੀ ਉਹ ਜਿੱਦਾਂ ਮੁੰਡਾ ਪੜ੍ਹਿਆ ਲਿਖਿਆ ਨਹੀਂ ਹੈਗਾ, ਉਹਨੂੰ ਥੋੜਾ ਏਦਾਂ ਹੀ ਹੋ ਗਏ ਭਾਜੀ। ਅੱਛਾ, ਹਾਂਜੀ ਹਾਂਜੀ। ਤੇ ਇੱਕ ਉਹਦੇ ਕੋਲ ਪੈਸੇ ਪੂਸੇ ਇਹ ਆਪਣੇ ਕੋਲ ਆਉਣ ਤੋਂ ਪਹਿਲਾਂ ਮਿਸ ਹੋ ਗਈ ਸੀ ਡੇਟ? ਹਾਂਜੀ ਹਾਂਜੀ, ਤੁਹਾਡੇ ਤੋਂ ਗੱਲਬਾਤ ਚੱਲਦੀ ਸੀ, ਡੇਟ ਲੰਘੀ, ਗੱਲਬਾਤ ਚੱਲਦੀ ਸੀ। ਅੱਛਾ, ਡੇਟ ਲੰਘਣ ਤੋਂ ਬਾਅਦ ਹੀ ਗੱਲ ਹੋਈ ਤੁਹਾਡੀ ਫਿਰ? ਠੀਕ ਹੈ, ਓਕੇ। ਹਾਂਜੀ, ਤੁਸੀਂ ਕਾਰਵਾਈ ਬਾਅਦ ਸ਼ੁਰੂ ਕੀਤੀ ਭਾਈ, ਡੇਟ ਲੰਘਣ ਤੋਂ ਬਾਅਦ ਜੀ। ਅੱਛਾ, ਇੱਕ ਵਾਰੀ ਨਾਮ ਦੱਸਿਓ ਬੰਦੇ ਦਾ। ਮੁੰਡੇ ਦਾ ਨਾਂ ਹੀ ਹੈ ਰਜੇਸ਼ ਟੂਰਾ। TURA? ਹਾਂਜੀ, TOORA। ਪੂਰਾ ਠੀਕ ਹੈ। ਲਾਸਟ ਦਿਨ ਦੱਸਿਓ ਬਸ। 428 ਭਾਜੀ। ਠੀਕ ਹੈ ਜੀ, ਕੋਈ ਨਹੀਂ, ਮੈਂ ਤੁਹਾਨੂੰ ਅਗਲੇ ਚੜ੍ਹਦੇ ਹਫਤੇ ਕਰਦਾ। ਠੀਕ ਹੈ ਜੀ। ਹਾਂਜੀ, ਮੈਂ ਤੁਹਾਡੇ ਸਟਾਫ ਨੂੰ ਭਾਜੀ ਬਹੁਤ ਰਿਕੁਐਸਟ ਕੀਤੀ ਸਾਡੇ ਨਾਲ ਗੱਲ ਕਰਾ ਦਿਓ। ਕੋਈ ਨਹੀਂ, ਹੁਣ ਕਰ ਲੈਣਗੇ ਆਪ, ਉਹਨਾਂ ਦੇ ਆ ਗਿਆ ਨੋਟਿਸ ਚ ਆ ਗਿਆ। ਗੱਲ ਮੈਂ ਕਰ ਨਹੀਂ ਸਕਦਾ, ਜਿਹੜਾ ਕੰਮ ਤੁਹਾਡਾ ਕਰਤਾ ਜਦੋਂ ਤੁਸੀਂ ਹਾਇਰ ਕੀਤਾ ਉਹ ਕੀਤਾ। ਹੁਣ ਕੋਰਟ ਮੇਰਾ ਸਵੇਰੇ ਸ਼ਾਮ ਆ, ਗੱਲ ਤਾਂ ਸਟਾਫ ਹੁਣ ਤਾਂ ਹੀ ਕੰਮ ਨੂੰ ਰੱਖਿਆ ਕਿ ਮੋਸ਼ਨਾਂ ਜਿਹੜੀਆਂ ਫਾਈਲ ਹੋ ਜਾਣ। ਤੇ ਹਰੇਕ ਬੰਦੇ ਦੀ ਤਾਂ ਮੈਂ ਐਂਟਰਟੇਨ ਨਹੀਂ ਕਰ ਸਕਦਾ ਰਿਕੁਐਸਟ ਪੂਰੀ, ਹੈ ਨਾ। ਪਰ ਇਹ ਹੈ ਕਿ ਜੋ ਤੁਹਾਡਾ ਮੋਸ਼ਨ ਟੂ ਰੀਓਪਨ ਵਗੈਰਾ ਉਹ ਚ ਆਪਾਂ ਫਟੋਫਟ ਲਾਵਾਂਗੇ, ਕਿੱਦਾਂ ਗੱਲ ਜਾਂਦੀ ਹੈ, ਹੈ ਨਾ। ਕਰਨਾ ਤੁਹਾਡੇ ਨਾਲ ਕਰਦੇ, ਆਫਿਸ ਵਾਲੇ ਕਰਨਗੇ ਕੰਟੈਕਟ ਜੀ। ਤੇ ਇੱਕ ਕਾਲਰ ਲੈ ਕੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ। ਜਾਪ ਸਿੰਘ ਜੀ। ਹੈਲੋ। ਹਾਂਜੀ ਹਾਂਜੀ ਜੀ। ਹਾਂਜੀ ਹਾਂਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ। ਤੁਸੀਂ ਕਮਿਊਨਿਟੀ ਦੇ ਹਜ਼ਾਰਾਂ ਡਾਲਰ ਹਰੇਕ ਪੈਸੇ ਦੇ ਬਚਾ ਦਿੰਦੇ ਹੋ ਨਾ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ ਹਾਂਜੀ। ਤੇ ਮੇਰਾ ਕੁਐਸਚਨ ਇਹ ਸੀਗਾ ਜੀ, ਮੇਰੀ ਮਾਈ ਨੇ ਕੇਸ ਲਾਇਆ ਹੋਇਆ ਮੇਰੇ ਬ੍ਰਦਰ ਦਾ ਜੀ, ਛੋਟੇ ਦਾ। ਉਹ ਅਨਮੈਰਿਡ ਹੈ ਨਾ ਜੀ, ਤੇ 35 ਪਲੱਸ ਆ ਉਹ, ਤੇ ਉਹ ਗ੍ਰੀਨ ਕਾਰਡ ਨੇ ਹੁਣ ਮੇਰੀ ਮੰਮੀ। ਤੇ ਜੇ ਮੇਰੀ ਮੰਮੀ ਸਿਟੀਜ਼ਨ ਹੋ ਜਾਂਦੀ ਹੈ ਤੇ ਗ੍ਰੀਨ ਕਾਰਡ ਦੇ ਵਿੱਚ ਉਹਦਾ ਟਾਈਮਿੰਗ ਦਾ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ? ਭਾਜੀ ਉਹਦੀ ਫਿਰ ਨਾ ਕੈਟਾਗਰੀ ਜਿਹੜੀ ਚੇਂਜ ਹੋ ਜਾਂਦੀ ਹੈ, F1, ਹੈ ਨਾ। ਤੇ ਉਹ ਤੁਸੀਂ ਵੀਜ਼ੇ ਬੁਲੇਟਿਨ ਦੇ ਹਿਸਾਬ ਨਾਲ ਚੈੱਕ ਕਰ ਸਕਦੇ ਆ, ਕਦੀ ਇੱਕ ਤੇਜ਼ ਹੋ ਜਾਂਦੀ ਹੈ, ਕਦੀ ਦੂਜੀ ਤੇਜ਼ ਹੋ ਜਾਂਦੀ ਹੈ, ਨਾ। ਪਰ ਹਾਂਜੀ, ਮਾਤਾ ਨੂੰ ਨਾ ਸਾਲ ਖੰਡ ਤੇ ਫਰਕ ਪੈਂਦਾ, ਜੇ ਪੈਂਦਾ ਵੀ ਆ। ਪਰ ਮਾਤਾ ਨੂੰ ਤੁਸੀਂ ਸਿਟੀਜ਼ਨ ਜ਼ਰੂਰ ਬਣਾਓ, ਉਹਦੇ ਵਿੱਚ ਫਾਇਦਾ ਹੀ ਹੈ ਤੁਹਾਡਾ, ਹੈ ਨਾ। 1 ਸਾਲ ਹੋਰ ਲੱਗ ਜਾਊਗਾ ਜਿੱਥੇ ਬੰਦੇ ਨੇ ਇੰਨੀ ਦੇਰ ਵੇਟ ਕਰਨੀ ਹੈ। ਠੀਕ ਹੈ ਜੀ, ਠੀਕ ਹੈ ਜੀ। ਤੇ ਠੀਕ ਹੈ ਜੀ, ਤੁਹਾਡਾ ਸਾਰੇ ਪੰਜਾਬੀ ਰੇਡੀਓ ਦਾ ਜਿਹੜਾ ਤੁਸੀਂ ਰੈਫਰੈਂਡਮ ਨੂੰ ਕਵਰ ਕੀਤਾ, ਉਹਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਸੀ, ਹੈ ਨਾ ਜੀ। ਬਹੁਤ ਬਹੁਤ। ਤੇ ਅਸੀਂ ਉਹਨਾਂ ਨੂੰ ਹੀ ਸੁਣਦੇ ਹਾਂ ਹੁਣ, ਜਿਹੜਾ ਕੋਈ ਜਾਣੀ ਕਿ ਕਮਿਊਨਿਟੀ ਦੀ ਜਾਂ ਸਾਰੀ ਟੋਟਲੀ ਗੱਲ ਕਰਦਾ, ਖਾਸ ਕਰਕੇ ਰੈਫਰੈਂਡਮ ਦੀ, ਹੈ ਨਾ। ਦੂਜਿਆਂ ਨੂੰ ਅਸੀਂ ਸੁਣਨਾ ਹੀ ਟੋਟਲੀ ਬੰਦ ਕਰਤਾ। ਸਾਡੀ ਤੁਹਾਡੇ ਉੱਤੇ ਵੀ ਨਿਗਾਹ ਸੀ ਵੀ ਤੁਸੀਂ ਕਵਰ ਕਰਦੇ ਆ ਜਾਂ ਨਹੀਂ ਕਰਦੇ, ਹੈ ਨਾ ਜੀ। ਹਾਂਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਚਲੋ ਜੀ, ਨਜ਼ਰ ਰੱਖਣੀ ਚਾਹੀਦੀ ਹੈ, ਕੋਈ ਨਹੀਂ। ਬਾਕੀ ਕਮਿਊਨਿਟੀ ਦੇ ਲਈ ਅਸੀਂ ਹੈਗੇ ਹਾਂ, ਕਮਿਊਨਿਟੀ ਦੀਆਂ ਗੱਲਾਂ ਸ਼ੁਰੂ ਤੋਂ ਕਰਦੇ ਆਏ ਹਾਂ, ਕਮਿਊਨਿਟੀ ਦੇ ਨਾਲ ਹੀ ਖੜੇ ਹਾਂ, ਤੇ ਕਮਿਊਨਿਟੀ ਦੇ ਲਈ ਜਿਹੜਾ ਉਹ ਆਪਾਂ ਸਾਰਾ ਕੁਝ ਕਰ ਰਹੇ ਹਾਂ। ਸਾਡਾ ਮਕਸਦ ਵੀ ਇਹੀ ਹੈ ਜੀ, ਕਮਿਊਨਿਟੀ ਨੂੰ ਆਪਣੀ ਨੂੰ ਜਾਗਰੂਕ ਜਿਹੜਾ ਬਣਾਉਣਾ, ਚਾਹੇ ਉਹ ਇੱਥੇ ਦੇ ਲੋਕਲ ਲਾਜ਼ ਦਾ, ਚਾਹੇ ਹੁਣ ਇਮੀਗ੍ਰੇਸ਼ਨ ਦਾ ਮਸਲਾ ਹੈ, ਚਾਹੇ ਤੁਹਾਡੇ ਘਰੇਲੂ ਨੁਸਖਿਆਂ ਤੇ ਗੱਲ ਹੁੰਦੀ ਆ, ਹਰ ਇੱਕ ਤਰ੍ਹਾਂ ਦੀ ਜਿਹੜੀ ਗੱਲ ਉਹ ਆਪਾਂ ਕਰਦੇ ਹਾਂ। ਜਿੱਥੇ ਹੱਕਾਂ ਦੀ ਗੱਲ ਆਉਂਦੀ ਆ, ਉੱਥੇ ਪੰਜਾਬੀ ਰੇਡੀਓ USA ਆਪਣੀ ਕਮਿਊਨਿਟੀ ਦੇ ਨਾਲ ਹੀ ਆ। ਤੇ ਅਟਾਰਨੀ ਟੇਕ ਕਹਿਣਾ ਜੀ, ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ। ਤੇ ਮਿਲਦੇ ਹਾਂ ਜੀ ਫਿਰ ਆਪਾਂ, ਧੰਨਵਾਦ ਆ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਜਾਂਦੇ ਜਾਂਦੇ ਦੱਸ ਜਾਈਏ, ਪੰਜਾਬੀ ਰੇਡੀਓ USA ਦੀ ਟੀਮ ਇਸ ਟਾਈਮ ਮੰਟੀਕਾ ਦੇ ਵਿੱਚ, ਜੋ ਵੁੱਡਵਰਡ ਪਾਰਕ ਵਿੱਚ ਇਸ ਟਾਈਮ ਵਿਸਾਖੀ ਮੇਲਾ ਮਨਾਇਆ ਜਾ ਰਿਹਾ ਆ ਮੰਟੀਕੇ ਦੇ ਵਿੱਚ, ਉੱਥੇ ਪਹੁੰਚੀ ਹੋਈ ਆ। ਤੇ ਉਹ ਟੀਮ ਨੂੰ ਜਾ ਕੇ ਮਿਲੋ, ਤੇ ਉੱਥੇ ਦੀ ਜਿਹੜੀ ਕਵਰੇਜ ਆ ਉਹ ਤੁਹਾਡੇ ਲਈ ਜਿਹੜੀ ਉਹ ਉੱਥੇ ਪੇਸ਼ ਕੀਤੀ ਜਾਊਗੀ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਤੇ ਤੁਸੀਂ ਪੰਜਾਬੀ ਰੇਡੀਓ USA ਦੇ YouTube, Facebook ਨੂੰ ਵੀ ਜਿਹੜਾ ਉਹ ਫੋਲੋ ਕਰ ਲਓ, ਤਾਂ ਜੋ ਤੁਹਾਨੂੰ ਉੱਥੋਂ ਦੀ ਜਿਹੜੀ ਕਵਰੇਜ ਆ ਉਹ ਵੀ ਨਾਲ ਦੇ ਨਾਲ ਦਿਸਦੀ ਰਹੇ। ਥੈਂਕ ਯੂ, ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।